ਮਹਿੰਦੀ ਹਸਨ ਸਾਰਾ ਤਰਾਨਾ ਕਿੱਡਾ ਪਿਆਰਾ ਇਹ ਵਤਨ ਉਹ ਤੇ ਹਾਰ ਚੜਾ ਕੇ ਬੈਠਾ ਉਹਦੀ ਤਾਂ ਟੈਂਪੋ ਹੀ ਨਹੀਂ। ਯਾਰ ਮਠਿਆਈ ਦੀ ਦੁਕਾਨ ਤੇ ਨਾ 14 ਅਗਸਤ ਵਾਲੀਆਂ ਫੇੜੀਆਂ ਦੇ ਦਿਓ ਉਹ ਹੀ ਤੇ ਆ ਕੀਤਾ ਬਿਲੀਅਰਡ ਦੀ ਇੰਨੀ ਕਿ ਸਾਈਡ ਤੇ ਚੂਨਾ ਸਿੱਟ ਕੇ ਤੇ ਖੇਡਦੇ ਕਹਿੰਦਾ ਮੈਂ ਪਾਕਿਸਤਾਨ ਝੰਡੇ ਤੇ ਖੇਡਣ ਦੀ। ਮੋਟਰਸਾਈਕਲ ਵੱਡਾ ਝੰਡਾ ਲਾ ਕੇ ਇੰਜ ਕਰਕੇ ਜਾਣ ਦੇ ਤੇ ਝੰਡਾ ਅੱਖਾਂ ਗਿਆ ਤੇ ਵੱਜ ਗਿਆ ਉਹ ਸਾਈਡ ਤੇ ਕਰਕੇ ਲਾ ਲਾ ऐसी जमीन और आसमां इनके सिवा जाना कहाँ बढ़ती रहे ये रोशनी चलता रहे ये कारवां दिल दिल पाकिस्तान जा जा पाकिस्तान दिल दिल पाकिस्तान पाकिस्तान ਦਿਲ ਦਿਲ ਇਹਦੇ ਵਿੱਚ ਹੈ ਨਹੀਂ ਕੀ ਤੂੰ ਬਾਜਾ ਲਿਆਉਣਾ ਤਾਂ ਨਿੱਕੀ ਜੀ ਬਾਜੀ ਲੈ ਆ ਡੇਗੀ ਇਹਦੇ ਵਿੱਚੋਂ ਡੇਗੀ ਸਾਹ ਜੀ ਦਿਲ ਦਿਲ ਪਾਕਿਸਤਾਨ ਸਾਜ ਤੋਂ ਚੱਲ ਜਾਂਦਾ ਹੱਥ 'ਚ ਵੀ ਆ ਲਓ नहीं नहीं ओ बजा ये वतन ये पुत्र हटाया भी नहीं हटा ਜਗ੍ਹਾ ਜਗ੍ਹਾ ਲੈ ਆ ਕੀਤਾ और सोनी धरती मुका कितना करता था ਕਦਮ ਕਦਮ ਆਬਾ ਤੁਝੇ अच्छा ਐ ਵਤਨ ਪਿਆਰੇ ਵਤਨ ਮਿੱਠੇ ਹੋ ਤੇ ਚੱਲ ਯਾਰ ਰੀਜਨਲ ਤੁਸੀਂ ਵੀ ਮੈਨੂੰ ਇਹਦਾ दिल की तन्हाई को आवाज दो ਲੈ ਦਿਲ ਕੀ ਤਨਹਾਈ वतन 14 ਅਗਸਤ ਵਾਲੇ ਦਿਨ ਵੀ ਤਨਹਾ ਸਾਜੀ ਤੋਂ ਬਸ ਲੇਕਿਨ ਇਹ ਵਤਨ ਦਾ ਰੌਲਾ ਵਾ ਮੈਂ ਕਹਿੰਦਾ ਕਿ ਤੂੰ ਰੌਲਾ ਨਾ ਬਣ ਜਵੇ ਤਾਂ ਕਰਕੇ नहीं नहीं ਅਸੀਂ ਖੁਸ਼ੀ ਮਨਾ ਰਹੇ ਯਾਰ ਸਾਦਾ ਹੀ ਕਿਹੜਾ 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 ਸਾਦਾ ਹੀ ਜਿਹੜਾ ਆਵਾਮੀ ਚੱਲਣ ਡਿਆ ਖਰਚ ਰੱਖਦੇ ਆ ਆ ਜੀ ਬੱਚੇ ਨਾਲ ਬਸ ਇਹ ਦੋ ਆ ਨਹੀਂ ਸਾਜੀ ਉਹ ਦੋ ਆ ਨਹੀਂ 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 ਉਹਦੀ ਪੀਪਣੀ ਹੈ ਵਿੱਚ ਸਾਡੀ ਫਸਾਇਆ ਹੋਇਆ। ਟਿੱਪਣੀ ਹੈ ਕਿ ਤੂੰ सलंसर ਕਿਉਂ ਅੱਛਾ ਐ ਸ਼ਾਰਪ ਐਨ ਸ਼ਾਰਪ ਹੋ ਜਾਂਦਾ ਬੇਸ ਬਣਦੀ ਬੇਸ ਇਹ ਬਾਤ ਹੈ ਟੌਟ ਇਕੋ ਅੱਛਾ ਇਹ ਸੁਰ ਲੈਦਾ ਹੋਣਾ ਚਾਹੀਦਾ ਸੀ ਜੀ ਜੀ ਸੁਰ ਲੈਣਾ ਕਰਨੇ ਪੈਂਦੇ ਨੇ ਸਾਜੀ ਐਵੇਂ ਨਹੀਂ ਦੁਨੀਆ ਸਤਾਰ ਕਹਿ ਰਹੀ ਯਾਰ ਠੀਕ ਗੱਲ ਤੁਸੀਂ ਟਾਂਟਾ ਕਰਦਾ ਟਾਂਟਾ ਵਾਏ ਸੁਰ ਚੇਂਜ ਕਰਨ ਦੀ ਕੋਸ਼ਿਸ਼ ਕਰ ਰਹੇ ਸੁਰ ਲਾ ਕੇ ਹੋਣਾ ਚਾਹੀਏ ਤੁਸੀਂ ਬਾਜਾ ਹੀ ਚੇਂਜ ਕਰਤਾ ਹੋ ਹਾਂ ਹਾਂ ਚਲੋ ਬਸ ਠੀਕ 14 ਅਗਸਤ ਬਹੁਤ ਮੁਬਾਰਕ ਹੋਵੇ ਜੀ ਬਹੁਤ ਬਹੁਤ ਤੁਹਾਨੂੰ ਹਾਂਜੀ ਖੁਸ਼ੀਆਂ ਜੀ ਮੈਂ ਵਤਨੇ ਅਜ਼ੀਜ਼ ਲਈ ਆਪਣੀ ਜਾਨ ਦਾ ਨਜ਼ਰਾਨਾ ਪੇਸ਼ ਕਰਨਾ ਚਾਹੁੰਦਾ ਵਾਂ ਮੈਨੂੰ ਕਲਾ ਦਿਓ ਕਿਤੇ
ਮੈਨੂੰ ਮੁਹਾਜ਼ ਤੇ ਖਿਲਾ ਦਿਓ, ਬਸ ਮੈਂ ਜੁਗਤਾਂ ਤੋਂ ਅੱਕ ਗਿਆ। ਐ ਕੀ ਕੀਤਾ ਜੀ? ਇਸ ਤਾਂ ਜੀ ਵਤਨ ਦੀਆਂ ਪੋਲੀਆਂ ਨੇ ਉਹ ਨਹੀਂ ਯਾਰ ਕੀ ਆਪੋਨੀਆਂ ਮਿਲਦੀਆਂ ਵਾ ਮੀਡੀਆਂ ਵਤਨੀ ਪੋਲੀਆਂ ਆਈਆਂ ਵਾ ਮੀਡੀਆ ਦਾ ਬੰਦਾ ਨਾ ਤੇ ਲੈ ਫੱਤੀ ਨਹੀਂ ਪੋਲੀਆਂ ਆਈਆਂ ਕਹਿੰਦਾ ਪਤਾ। ਗ੍ਰੀਨ ਪੋਲੀਆਂ ਉਹ ਮੈਂ ਵੀ ਲੈ ਹੁਣ ਮੈਂ ਕਿਹਾ ਚਲੋ ਲਾਉਣ ਜੇ ਤਾਂ ਹੈ ਪੈਸੇ ਭਰੇ ਆ ਬੁਲਾ ਲੀਆਂ ਫਿਰ ਯਾਰ ਇਹ ਬੱਚੀਆਂ ਵਾਸਤੇ ਸਾਰੀ ਜਿਹੜੇ ਬੱਚੀਆਂ ਨੇ ਛੋਟੀਆਂ ਛੋਟੀਆਂ ਹਾਂ। ਉਹਦੇ ਵਾਸਤੇ ਆਏ ਤੂੰ ਐਵੇਂ ਲਾ ਲਈਆਂ। ਹਾਂ ਤੇ ਬੱਚੀਆਂ ਪੁੱਛੀਆਂ ਉਹਨੇ ਲੈਂਦੀਆਂ। यार उस्ताद जी मैं एक रिक्वेस्ट करना चाहना, फरमाइश है यासर चंद साहब को 14 अगस्त के हवाले नाल शेर सुना दियो। ਓਏ ਹੋਏ ਸੁਣਾ ਦੇ ਯਾਸਰ। ਲਓ ਜੀ ਉਸਤਾਦ ਜੀ ਸਾਰੇ ਮਾਸ਼ਾਅੱਲਾ ਪਾਕਿਸਤਾਨੀ ਬੈਠੇ ਨੇ। ਸ਼ੇਰ ਤੁਹਾਨੂੰ ਜ਼ੌਕ ਵਾਲਾ ਸੁਣਾਵਾਂਗਾ ਜਿਹੜਾ ਸੁਣਾ। ਪਹਿਲੇ ਨਾ ਸੁਣਿਆ ਹੋਵੇ। ਸੁਣਾ। ਉਸਤਾਦ ਜੀ ਸ਼ਾਇਰ ਲਿਖਦਾ ਹੈ ਕਿ ਖੁਦੀ ਕੋ ਕਰ ਬੁਲੰਦ ਇਤਨਾ। ਅੱਛਾ ਹੈ ਤੇ ਜ਼ੌਕ ਵਾਲਾ ਜੈਨਮਨ ਜੀ ਜੀ ਲੇਕਿਨ ਪਹਿਲੇ ਨਾ ਸੁਣਿਆ ਹੋਵੇ ਵਾਲੀ ਗੱਲ ਨਹੀਂ ਸਮਝ ਆ ਰਹੀ। ਨਹੀਂ ਨਹੀਂ ਉਸਤਾਦ ਜੀ ਕਿੱਥੇ ਸੁਣਿਆ ਤੁਸੀਂ ਮੈਨੂੰ ਨਹੀਂ ਦੱਸੋ। ਪਾਕਿਸਤਾਨ ਦੇ ਹਵਾਲੇ ਨਾਲ ਸੁਣਾ ਨਾ। ਉਸਤਾਦ ਜੀ ਇਹ ਚ ਬੁਲੰਦੀ ਆ ਰਹੀ। ਬੁਲੰਦੀ ਕਿਹਨੂੰ ਦੇ ਰਿਹਾ? ਮੈਂ ਮੁਲਕ ਨੂੰ ਦੇ ਰਿਹਾ ਬੁਲੰਦੀ। ਖੁਦੀ ਕੋ ਕਰ खुद ही को कर खुदी को कर बुलंद इतना बुलंद इतना कि हर तकदीर से पहले पाकिस्तान जिंदाबाद। ਵਾਹ 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 थैंक यू ਯਾਰ ਕੀ ਕਹਿਣਾ। फरमाइश का मुल पाता जी, बस मैनू भावा उठा दो प्रोग्राम मेरे पैसे पूरे हो गए। इंज ते फिर मैं ਤੁਹਾਨੂੰ ਸੁਣਾਉਣਾ ਪਾਕਿस्तान जी ਅੱਛਾ ਜੀ। ਦਿਲੋਂ ਮੰਨ ਲਈ ਤੇਰੀ ਬਣ ਗਈ ਦਿਲ ਜਾਨੀਆਂ। आहा ਪਾਕਿਸਤਾਨ ਕਿੱਥੇ ਪਹਿਲੇ ਪੂਰਾ ਸੁਣ ਲੈ, ਤੈਨੂੰ ਪਾਕਿस्तान ਦੇ ਵਿੱਚ ਵਾੜ ਕੇ ਆਉਂਗਾ ਮੈਂ। ਦਿਲੋਂ ਮੰਨ ਲਈ ਤੇਰੀ ਬਣ ਗਈ ਦਿਲ ਜਾਨੀਆਂ, ਮਤਲਬ ਕਿ ਸਾਡਾ ਜੋ ਵੀ ਹਾਲਾਤ ਹੋ ਰਹੇ ਅਸੀਂ ਮੰਨ ਲਏ ਦਿਲੋਂ। आए हाय ਤੇਰੀ ਬਣ ਗਈ ਅਸੀਂ ਤੇਰੇ ਬਣ ਗਏ ਪਾਕਿस्तान ਅਸੀਂ ਤੇਰੇ ਆ। ਦਿਲ ਜਾਨੀਆਂ ਸਾਡਾ ਦਿਲ ਜਾਣਾ ਤੂੰ। ਆਹਾ वाह वाह वाह। ਦਿਲੋਂ ਮੰਨ ਲਈ ਤੇਰੀ ਬਣ ਗਈ ਦਿਲ ਜਾਨੀਆਂ, ਅਸਲ ਲਾਣੀਆਂ ਤੂੰ ਨਿਭਾਣੀਆਂ ਮੇਰੇ ਹਾਣੀਆਂ। ਵਾਹ ਵਤਨ ਤੇ ਆ ਵਤਨ ਦੇ ਅਸਲ ਲਾਣੀਆਂ ਯਾਨੀ ਕਿ ਅਸਾਂ ਤੇਰੇ ਤੇ ਹੀ ਆਸਾਂ ਰੱਖੀਆਂ ਵਾ, ਤੂੰ ਨਿਭਾਣੀਆਂ, ਤੂੰ ਠੀਕ ਹੋਣਾ ਇੱਕ ਦਿਨ। ਜੀ। ਤੂੰ ਵਾਅਦੇ ਪੂਰੇ ਕਰਨੇ ਆ ਮੇਰੇ ਹਾਣੀਆਂ, ਸਾਡੇ ਹਾਨ ਦਾ ਹੀ ਆ ਤੂੰ। ਕੀ ਛੇੜ ਪਈ ਆ उस्ताद जी ਇਹ ਮੁਹੱਬਤਾਂ ਅਸਾਂ ਦਿਲ ਤੋਂ ਨਹੀਂ ਭੁਲਾਣੀਆਂ, ਤੇਰੀਆਂ ਚਾਹਤਾਂ ਤੇਰਾ ਪਿਆਰ ਤੇਰੀਆਂ ਮੁਹੱਬਤਾਂ ਅਸੀਂ ਦਿਲੋਂ ਨਹੀਂ ਭੁਲਾਣੀਆਂ। मोहब्बत है वतन ना मोहब्बत। ਭਾਈਜਾਨ ਕਿੱਥੇ ਮਤਲਬ ਇੱਧਰ ਸੁਣ। ਵਾਹ ਵਾਹ ਕਿ ਮੇਰੇ ਦਿਲ ਦੇ ਸ਼ੀਸ਼ੇ ਦੇ ਵਿੱਚ ਸਜਣਾ ਪਈ ਸਜਦੀ ਏ ਤਸਵੀਰ ਤੇਰੀ। वाह 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 वाह। पाकिस्तान। ਇੱਥੇ ਭਾਈ ਇਹਦੇ ਚ ਕਿੱਥੇ ਪਾਕਿस्तान ਜੀ? ਇਹ ਕਹਿੰਦੇ ਆਜ਼ਮ ਸਾਹਿਬ ਲਈ ਹੈ। ਅੱਛਾ ਉਹਨਾਂ ਨੇ ਮੁਲਕ ਆਜ਼ਾਦ ਕਰਾਇਆ, ਉਹ ਮੇਰੇ ਦਿਲ ਦੇ ਸ਼ੀਸ਼ੇ 'ਚ ਵਸਣ ਦੇ ਨੇ ਉਸਤਾਦ ਜੀ। ਬਾਨੀ ਮੈਨੂੰ ਰੱਬ ਨੇ ਬਣਾਇਆ ਤੇਰੇ ਲਈ। ਹਾਂਜੀ ਕਿ ਮੈਂ ਤੁਹਾਡੇ ਨਾਲ ਇਸ ਵਤਨ ਅਜ਼ੀਜ਼ ਦੇ ਪਰਚਮ ਦੇ ਸਾਏ ਥੱਲੇ ਇਹ ਗੱਲ ਕਹਿ ਰਿਹਾ। ਜੇ ਇਹ ਗੱਲ ਆ ਫਿਰ ਸਾਥ ਜੀ ਇਦਾਂ ਤੇਰਾ ਹੋਣੇ ਲਗਾ ਹੂੰ ਪਾਕਿਸਤਾਨ ਦੀਆਂ। ਜਦੋਂ ਸੌਵਾਂ ਹਾਏ 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 ਮੈਂ ਤੇਰੇ ਤਰਾਨੇ ਗਾਵਾਂ ਐ ਪਾਕਿस्तान। ਹਾਏ 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 वाह 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 वाह। क्या बात है। ਤੂੰ ਨਾ ਕਰ, ਤੂੰ ਛੇੜ ਪਾਈ ਆ ਜਦੋਂ ਸੌਵਾਂ ਤੇਰੇ ਝੰਡੇ ਦੇ ਕੋਲ ਹੋਵਾਂ। हाँ कीरदीप का भी है पूरा वजन। ਜਦੋਂ ਸੌਵਾਂ ਝੰਡੇ ਦੇ ਨੇੜੇ ਹੋਵਾਂ। अगली लैंड साची। ਮੈਂ ਮੰਜੀ ਦੇ ਉੱਤੇ ਸਾਰੀ ਗਲੀ ਫੇਰਦਾ। ਵਾਹ ਵਾਹ वाह वाह ਵਾਹ 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 वाह। ਮੰਜੀ ਤੇ ਬਹਿ ਕੇ ਜਜ਼ਬਾ ਹੁਬੁਲ ਵਤਨੀ ਲਓ ਜੀ, ਕਿ ਮੈਂ ਤੇਰੇ ਘੜੇ ਦੀ ਝੰਡੀਆਂ ਹੱਥ ਫੜ ਕੇ ਮੈਨੂੰ हाँ हाँ वाह वाह वाह। ਆਏ ਮੈਂ ਤੇਰੇ ਘੜੇ ਦੀ ਝੰਡੀਆਂ ਹੱਥ ਫੜ ਕੇ ਮੈਨੂੰ ਲਾ ਦੇ ਸੱਜਣਾ। ਵਾਹ ਵਾਹ। ਤੂੰ ਜੇ ਮੇਰੇ ਹਮੇਸ਼ਾ ਕੋਲ ਰਵੇਂ। ਇਹ ਕੌਣ ਕਹਿ ਰਿਹਾ? ਜਿਹੜੇ ਪਾਕਿਸਤਾਨੀ ਵਤਨੋਂ ਬਾਹਰ ਨੇ, ਦੁਬਈ, ਸ਼ਾਰਜਾ, ਓਵਰਸੀਜ਼। ਉਹ ਯਾਦ ਕਰ ਤੂੰ ਜੇ ਮੇਰੇ ਹਮੇਸ਼ਾ ਕੋਲ ਰਵੇਂ, ਤੂੰ ਜੇ ਮੇਰੇ ਹਮੇਸ਼ਾ ਕੋਲ ਰਵੇਂ, ਵੇ ਮੈਂ ਦੁਨੀਆ ਨੂੰ ਕਹਿ ਦਵਾਂ ਜੀਵੇ ਵੀ ਜੀਵੇ ਪਾਕਿਸਤਾਨ। ਆਹਾ ਮਜ਼ਾਦਾਰ ਪਾਕਿस्तान। ਸਾਜੀ ਕਹਿੰਦਾ ਹੈ ਕਿ ਬੱਟ ਸੋਹਣਿਆ ਵੇ ਜੀਵੇ ਮਨਮੋਹਣ ਹੈ। ਆ ਵਾਹ ਵਾਹ। ਪਰ ਸੋਹਣਿਆ ਮੈਂ ਸਾਬਤ ਕਰਨਾ ਬੱਟ ਕੌਮ ਕਿੱਥੇ ਰਹਿੰਦੀ ਪਾਕਿਸਤਾਨ ਪਾਕਿਸਤਾਨ ਜੀ ਵੀ ਤੇ ਪਾਕਿਸਤਾਨ ਆਇਆ ਨਹੀਂ ਵਿੱਚ। ਆਹਾ ਸਰ ਬੇਲਿੰਕ ਕੀ ਗੱਲ ਅਸੀਂ ਨਹੀਂ ਕਰਨੀ। ਤੇ ਬੇਦਾ ਵੀ ਆ, ਗੋਰੇ ਰੰਗ ਤੇ ਝੰਡਿਆਂ ਦੀ ਛਾਂ ਕਰਕੇ। ਹਾਂ ਪਾਕਿਸਤਾਨ ਦੀ ਛਾਂ ਕਰਕੇ ਹੂੰ ਕੀ ਹੋ ਗਿਆ? ਉਸਤਾਦ ਜੀ ਮੈਨੂੰ ਇੱਕ ਸਵਾਲ ਛੇੜ ਜਿਹੜਾ ਪਾਤੀ ਆ। ਅੱਜ ਇੱਕ ਮੰਮਾ ਹੱਲ ਕਰ ਦਿਓ। ਓਏ ਝੰਡੀ ਇਹ ਝੰਡਾ ਝੰਡੀਆਂ। ਹਾਂ ਤੂੰ ਪੁੱਤਰ ਆ। ਤੁਸੀਂ ਛੇੜ ਪਾਈ ਆ ਬੇਫੌਕਾ ਜਿਹਾ ਸ਼ੇਰ ਸੁਣਾ ਕੇ ਹੁਣ ਭੁਗਤੋ। ਉਸਤਾਦ ਜੀ ਤੂੰ ਨਹੀਂ ਕੁਛ ਸੁਣਾ ਰਿਹਾ। ਮੈਂ ਨਹੀਂ ਮੈਂ ਸਾਜੀ ਹਵਾਰਾ ਲੇਲਾ ਲੱਗ ਰਿਹਾ ਵੇ। ਮੈਂ ਸੁਣਾ ਇਸ ਤਗੜਿਆ ਮੈਂ ਨਹੀਂ ਸੁਣਾ ਯਾਰ ਇੱਕ ਮੋਮਾ ਨਹੀਂ ਹੱਲ ਹੋ ਰਿਹਾ ਉਸਤਾਦ ਜੀ। ਮੋਮਾ ਰਾਣਾ ਨਹੀਂ ਵਤਨ ਦਾ ਸਹੀ ਮੁਹੱਬਤ ਦਾ ਹੱਕਦਾਰ ਕੌਣ ਆ?
ਮੁਹੱਬਤ ਵਤਨ ਨਾਲ ਸਹੀ ਤਰ੍ਹਾਂ ਮੁਹੱਬਤ ਕਿੱਦਾਂ ਕੀਤੀ ਜਾਵੇ? ਯਾਰ ਮਿੱਠੇ ਵਕਤੀ ਤੌਰ ਮੁਹੱਬਤ ਕਰਦੇ ਸੀ ਇੱਕ ਦਿਨ ਚ, ਸਿਰਫ ਇੱਕ ਦਿਨ ਵਾਸਤੇ। ਤੈਨੂੰ ਪੁੱਛਿਆ ਤੂੰ ਇੱਕ ਦਿਨ ਉਹ ਘੰਟਾ ਕੁ ਸੈੱਟ ਬੰਦ ਹੋਣ ਦੇ ਤੂੰ ਘੰਟਾ ਵੀ ਨਹੀਂ ਕਰਨੀ। ਵਤਨ ਨਾਲ ਮੁਹੱਬਤ ਕਿੱਦਾਂ ਕੀਤੀ ਜਾਵੇ? ਇਹ ਬੜਾ ਜਨਰਲ ਵਾਲਾ ਸਵਾਲ ਆ। ਮੈਂ ਪ੍ਰੇਤ ਕੇ ਲੈ ਕੇ ਆਇਆ ਦਿਮਾਗ ਆਪਣੇ ਨੂੰ। ਓਏ ਬੇਵਕੂਫਾ, ਲੈ ਤਰੀਖੀ ਜੁਮਲਾ ਕਹਿਣ ਲੱਗਾ ਹੀ ਮੈਂ। ਇੱਕ ਤੇ ਤੁਸੀਂ ਕਾਪੀ ਪੈਨਸਲ ਨਹੀਂ ਨਾਲ ਪੜ ਕੇ ਬਹਿੰਦੇ। ਨਹੀਂ ਨਹੀਂ ਕਾਪਰ ਐਂ ਜੀ ਮੈਂ ਖੇਤ ਸਵਾ ਮੰਟੋ ਬਣਨਾ ਵਾਂ। ਐਕਸਲ ਕੋਲ ਉਸਤਾਦ ਜੀ ਮੇਰੀ ਮੈਮਰੀ ਬੜੀ ਮੇਰੇ ਇੱਥੇ ਫਿੱਟ ਹੋ ਭਲੇ ਜਾਂਦੀ। ਆਪ ਤਰੀਕੀ ਜੁਮਲਾ ਅਰਜ਼ ਕਰੋ। ਐਸ ਹਾਲਾਤ ਦੇ ਵਿੱਚ ਹਾਂਜੀ ਅਸੀਂ ਬਾਹਰ ਦੇ ਮੁਲਕ ਆਰਾਮ ਨਾਲ ਜਾ ਸਕਦੇ ਹਾਂ। ਕੋਈ ਵੀ ਬੰਦਾ 10-15 ਲੱਖ ਰੁਪਏ ਲਾ ਕੇ ਜਾ ਸਕਦਾ, ਉਹਦੇ ਕੋਲ ਪੈਸੇ ਹੈਗੇ ਵੀ ਆ। ਜੀ ਇਹਦੇ ਬਾਵਜੂਦ ਇੱਥੇ ਦੀ ਸਖਤੀ, ਇੱਥੇ ਦੀ ਟੈਨਸ਼ਨ, ਇੱਥੇ ਦੀਆਂ ਸਾਰੀਆਂ ਤਕਲੀਫਾਂ ਅਸੀਂ ਚੱਲ ਰਹੇ ਹਾਂ ਔਰ ਇੱਥੋਂ ਜਾ ਨਹੀਂ ਰਹੇ। ਇਸ ਤੋਂ ਵੱਡੀ ਕਿਹੜੀ ਮੁਹੱਬਤ ਖੋਜ ਪਸੰਦ ਪਾਕਿस्तान? ਹਾਏ ਹਾਏ ਹਾਏ। कोई अपनों को ही तो नहीं ना छोड़ के जाता। हाँ हाँ वाह वाह उस्ताद जी। कोई नहीं छोड़ के जाता तो अपने को ही नहीं छोड़ के जाता। नहीं छोड़ के जाता। हाँ कोई नहीं छोड़ के जाता, अपनों को नहीं छोड़ के ਨਹੀਂ ਨਹੀਂ ਉਹ ਗੱਲ ਨਿਕਲ ਗਈ। ਹੁਣ ਤੇ ਹੁਣ ਅਗਲੀ ਇਹ ਤਸੱਫੁਫ ਹੁਣ ਸੀਗਾ। ਅਗਲੀ ਵਾਰੀ ਇਹਨੂੰ ਕੱਟ ਦੇਵਾਂ? ਨਹੀਂ ਕੱਟਣੇ ਤਾਂ ਮੈਂ ਤੂੰ ਲਿਖ ਵੀ ਨਹੀਂ ਸਕਦਾ। ਤੇ ਜਦੋਂ ਆਮਦ ਦਾ ਸਿਲਸਿਲਾ ਤੁਰ ਪਏ ਨਾ ਫਿਰ ਲਿਖਣਾ ਮੁਸ਼ਕਲ ਹੁੰਦਾ ਕਿਉਂਕਿ ਆਮਦ ਹੋਈ ਹੀ ਜਾਣੀ ਹੈ। ਉਸਤਾਦ ਜੀ ਤੁਸੀਂ ਮੈਨੂੰ ਚੈਲੰਜ ਕਰ ਰਹੇ, ਮੈਂ ਲਿਖਾਂਗਾ, ਤੁਸੀਂ ਕਹੋ ਲਿਖਾਂਗਾ, ਮੈਂ ਨਾ ਲਿਖ ਲਿਖਦੇ ਆ ਅੱਗੋਂ ਆ ਲੈਂਦੇ ਕੋਈ ਆਮਦ ਹੋਵੇ। ਲਿਖਦਾ 5 ਕਿਲੋ ਘਿਓ ਲਿਖ ਲਾ ਤੇ 2 ਕਿਲੋ ਚੀਨੀ ਲਿਖ ਲਾ। 13 ਅਗਸਤ ਵਾਲੇ ਦਿਨ ਵਾਜੇ ਵਜਾਈ ਜਾ ਰਿਹਾ, ਕਹਿੰਦਾ ਮੈਂ ਸਊਦੀਆਂ ਨਾਲ ਕੀਤਾ ਭਾਈ। ਨਹੀਂ ਉਸਤਾਦ ਜੀ ਇਹੋ ਜਿਹੇ ਬੰਦੇ ਨਾ ਮੁਲਕ ਦੇ ਝੰਡੇ ਦਾ ਹੀ ਨਹੀਂ ਪਤਾ, ਕਦੀ ਤੰਜ਼ਾਨੀਆ ਦਾ ਪਾਇਆ ਕਦੀ ਸਿਰਫ ਇਹ ਪਤਾ ਵੀ ਝੰਡਾ ਵਾ। ਝੰਡਾ ਐਵੇਂ ਲੱਭ ਰਿਹਾ ਸਾਰੇ ਮੁਲਕਾਂ ਦੇ ਪਾ ਪਾ ਕੇ ਨਾ, ਕੋਈ ਤੇ ਫਿੱਟ ਆਏਗਾ। ਅੱਛਾ ਝੰਡਾ ਲੈਣ ਗਿਆ ਉਹਨੇ ਕਿ 1000 ਰੁਪਏ ਦਾ ਵਾ ਤੇ ਕਿਸੇ ਹੋਰ ਮੁਲਕ ਦੇ ਨਾ 1000 ਦੇ 3 ਲੈ ਆ ਸਸਤੇ ਸਮਝ ਕੇ। ਕਹਿੰਦਾ ਆ ਦੇ ਤੂੰ, ਇਹ ਵੀ ਝੰਡਾ ਹੀ ਆ। ਝੰਡਾ ਲੈਣ ਗਿਆ ਅਫਗਾਨਿਸਤਾਨ ਦਾ ਪਾ ਕੇ ਫਿਰ ਰਿਹਾ। ਉਹ ਸਸਤੇ ਲੱਭ ਰਹੇ ਸੀ 250-250 ਦੇ, ਉਹ 4 ਲੈ ਆ। ਝੰਡਾ ਲੈਣ ਗਿਆ ਪਾਕਿਸਤਾਨ ਦਾ। ਉਹਨੇ ਇੰਜ ਕਰਕੇ ਪਾਕਿਸਤਾਨ ਦਾ ਝੰਡਾ ਦਿਖਾਇਆ ਤੇ ਉੱਥੇ ਕਿਹੜਾ ਕਿਸੇ ਹੋਰ ਰੰਗ ਚ ਦਿਖਾਓ। ਤੇਰੀ ਮੈਂ ਮਾਰੋ ਸਾਜ ਜੀ ਮਾਰੋ। 100% ਉਮੀਦ ਚੱਕ ਰਿਹਾ ਪੰਚੇ। ਮੈਨੂੰ 100% ਉਮੀਦ ਜਿਹੜਾ ਸੈੱਟ ਤੇ ਦੌੜਨ ਤੇ ਆਈ ਨਾ। ਓਏ ਚੱਲਿਓ, ਤੁਹਾਨੂੰ ਕੀ ਪਤਾ ਇਸ ਹਰੇ ਝੰਡੇ ਲਈ ਕਿੰਨਾ ਖੂਨ ਡੁੱਲਿਆ। ਕਿਉਂ ਜੀ? ਨਹੀਂ ਇਹਦੇ ਚ ਮਜ਼ਾਕ ਨਹੀਂ ਕਰਨਾ, ਇਹ ਜੈਨੂਇਨ ਗੱਲ ਆ। ਇਹ ਇੱਥੇ ਉਸਤਾਦ ਜੀ ਇਹ 14 ਅਗਸਤ ਤੂੰ ਦੱਸ ਵੀ ਜੀ ਸਾਹਿਬ 14 ਅਗਸਤ ਨੂੰ ਪਾਕਿਸਤਾਨ ਆਜ਼ਾਦ ਹੋਇਆ ਸੀ। ਹਾਂਜੀ ਹੈ ਹੀ ਮਾਲਦੀਵ ਦਾ ਜਿਹਨੂੰ ਪੁੱਛਣ ਦੇ। ਜਦੋਂ ਸੀਰੀਅਸ ਗੱਲ ਉਹ ਸ਼ੁਰੂ ਮਾਲ ਨੂੰ ਦੀਪ ਉਸਤਾਦ ਮੇਰੀ ਗੱਲ ਸੁਣ। ਹਾਂਜੀ 14 ਅਗਸਤ ਨੂੰ ਪਾਕਿਸਤਾਨ ਪਾਰਟੀਸ਼ਨ ਹੋਈ ਸੀ। ਜੀ ਕਿਹਦੇ ਕੋਲੋਂ ਪਾਰਟੀਸ਼ਨ ਹੋਈ ਸੀ? ਕਿਹਦੇ ਕੋਲੋਂ ਆਜ਼ਾਦ ਹੋਏ ਸੀ? ਉਸਤਾਦ ਜੀ ਅਸੀਂ ਆਜ਼ਾਦ ਹੋਏ ਸਾਂ ਅੰਗਰੇਜ਼ਾਂ ਕੋ ਤੇ ਹਿੰਦੂਆਂ ਕੋ। ਨਹੀਂ, ਹਾਂਜੀ ਕਿਹਦੇ ਕੋਲੋਂ ਆਜ਼ਾਦ ਹੋਏ? ਆਜ਼ਾਦ ਕਿਹਦੇ ਕੋਲ ਹੋਏ? ਸਾਜੀ ਦੱਸਤੇ ਰਿਹਾ ਅੰਗਰੇਜ਼ਾਂ ਕੋ ਤੇ ਹਿੰਦੂਆਂ ਕੋ ਮੇਰੇ ਨੌਲੇਜ। ਨਹੀਂ ਹਿੰਦੂ ਨਾ, ਹਿੰਦੂਆਂ ਕੋ ਕਿੱਦਾਂ ਦਾ? ਹਿੰਦੂ ਤੇ ਪਾਕਿਸਤਾਨ ਚ ਵੀ ਹੈ। ਹਿੰਦੂ ਤੇ ਸੱਖਰ ਸਾਰਾ ਸਾਡਾ ਭਰਿਆ ਰਿਹਾ। ਹਿੰਦੂ ਤੇ ਇੱਥੇ ਦੇ ਨੈਸ਼ਨਲ ਨੇ। ਸਾਜੀ ਅੰਗਰੇਜ਼ਾਂ ਕੋ ਆਜ਼ਾਦੀ ਮਿਲੀ। ਹਾਂ ਏਦਾਂ ਪਾਕਿਸਤਾਨ ਜਿੰਦਾਬਾਦ। ਸਮਝ ਆਈ? ਜੀ ਅਸੀਂ ਹਾਂ ਉਹਨਾਂ ਕੋ ਬ੍ਰਿਟਿਸ਼ ਕੀ ਸੀ, ਉਹ ਬਰਤਾਨੀਆ। ਹਾਂ ਬਰਤਾਨਵੀ ਰਾਜ। ਬਰਤਾਨਵੀ ਰਾਜ ਸੀ, ਉਹਨਾਂ ਕੋਲੋਂ ਅਸੀਂ ਆਜ਼ਾਦ ਹੋਏ ਸਾਂ। ਜੀ ਅਗਲੇ ਅੱਛਾ ਹੁਣ ਅਸੀਂ ਸਾਰੇ ਹੀ ਯਾਨੀ ਜਿਹੜਾ ਅੱਜ ਪੂਰਾ ਇੰਡੀਆ ਵਾ ਜੀ ਤੇ ਅਸੀਂ ਇੱਕੋ ਘਰ ਚ ਸਾਂ। ਇੱਕ ਮਿਸਾਲ ਆ, ਹਿੰਦੁਸਤਾਨ। ਚਲੋ ਉਹ ਕਹਿ ਲਓ ਨਾ, ਠੀਕ ਹੈ ਜੀ। ਅਸੀਂ ਆਪਣਾ ਲਿਆਦਾ ਹੋ ਗਿਆ ਕਿ ਜੀ ਸਾਨੂੰ ਆ ਇੰਨਾ ਕੁ ਟੋਟਾ ਦੇ ਦਿਓ ਨਿਕਾ ਜਿਹਾ। ਜੀ ਹੁਣ ਜਿਹੜੇ ਬਾਕੀ ਰਹਿ ਗਏ ਉਹ ਤੇ ਉਹਨਾਂ ਦੇ ਕਬਜ਼ੇ 'ਚ ਆ। ਉਹ ਉਹਨਾਂ ਦਾ ਕੀ ਬਣਿਆ? ਯਾਨੀ ਅਸੀਂ ਤੇ ਆਜ਼ਾਦ ਹੋ ਗਏ, ਜੀ। ਗੋਰਿਆਂ ਨੇ ਸਾਨੂੰ ਕਿਹਾ ਚਲੋ ਤੁਸੀਂ ਨਿਕਲ ਜਾਓ ਐਨੋ। ਹਾਂਜੀ ਜਿਹੜੇ ਬਾਕੀ ਸੀ ਉੱਥੇ ਮੁਸਲਮਾਨ, ਹਿੰਦੂ, ਕ੍ਰਿਸਚਨ, ਠੀਕ ਹੈ ਨਾ, ਸਾਰੇ ਸਿੱਖ, ਜੀ। ਹਾਂ ਸਾਰੇ ਜਿਹੜੇ ਉੱਥੇ ਬਾਕੀ ਬਚੇ, ਜਿਹੜੇ ਸਾਡੇ ਨਾਲ ਇੱਧਰ ਨਹੀਂ ਆਏ, ਜੀ ਉਹਨਾਂ ਦਾ ਕੀ ਬਣਿਆ ਸੀ ਪਿੱਛੋਂ? ਸਾਜੀ ਉਹ ਫਿਰ ਉਧਰ ਰਹਿ ਗਏ, ਉਧਰ ਦੇ ਹੋ ਗਏ ਨੈਸ਼ਨੈਲਿਟੀ ਉਹਨਾਂ ਨੂੰ ਉਧਰ ਦੀ ਮਿਲੀ। ਕਿੱਧਰ ਦੀ? ਇੰਡੀਆ ਦੇ। ਇੰਡੀਆ ਤੇ ਹੈ ਹੀ ਨਹੀਂ ਸੀ ਨਾ ਉਦੋਂ। ਜੀ ਉਹ ਤੇ ਉਹ ਕਬਜ਼ਾ ਤੇ ਗੋਰਿਆਂ ਦਾ ਸੀ। ਹੂੰ ਗੋਰਿਆਂ ਨੇ ਸਾਨੂੰ ਕਿਹਾ ਤੁਸੀਂ ਇੱਧਰੋਂ ਨਿਕਲ ਜਾਓ ਨੀਵੀਂ ਗਲੀ, ਚਲੋ ਆਪਣਾ ਚੁੱਕੋ, ਆਪਣਾ ਪਾਕਿਸਤਾਨ ਚਲੋ। ਜੀ ਹੋ ਗਏ। ਉਹਨਾਂ ਦਾ ਕੀ ਬਣਿਆ ਪਿੱਛੋਂ? ਜਿਹੜੇ ਪਿੱਛੇ ਰਹਿ ਗਏ ਸੀ, ਜਿਹੜੇ ਉੱਥੇ ਰਹਿੰਦੇ ਸੀ ਜਿੱਥੋਂ ਅਸੀਂ ਆਏ। ਉੱਥੇ ਉਸਤਾਦ ਜੀ ਜ਼ੁਲਮ ਬੜੇ ਹੋਏ ਸੀ ਫਿਰ ਬਾਅਦ ਚ ਉਹਨਾਂ ਦੇ ਨਾਲ ਮੁਸਲਮਾਨਾਂ ਦੇ। ਯਾਰ ਮੈਂ ਮੁਸਲਮਾਨਾਂ ਦੀ ਗੱਲ ਨਹੀਂ ਕਰ ਰਿਹਾ, ਨਹੀਂ ਨਹੀਂ ਉਸਤਾਦ ਜੀ। ਮੈਂ ਗੱਲ ਕਰ ਰਿਹਾ ਕਿ ਪਿੱਛੇ ਜਿੰਨੇ ਵੀ ਰਹਿ ਗਏ ਸੀ, ਹਾਂਜੀ ਜਿਹੜੇ ਉਸ ਵਤਨ ਦੇ ਸੀ, ਉਸ ਖਿੱਤੇ ਦੇ ਸੀ, ਚਾਹੇ ਮੁਸਲਮ ਸੀ, ਹਿੰਦੂ ਸੀ, ਕ੍ਰਿਸਚਨ ਸੀ, ਸਿੱਖ ਸੀ, ਜੋ ਵੀ ਸੀ, ਜੀ ਉਹਨਾਂ ਦਾ ਕੀ ਬਣਿਆ? ਉਹ ਵੀ ਤਾਂ ਗੋਰੇ ਦੀ ਕੈਦ ਦੇ ਵਿੱਚ ਸੀ ਨਾ। ਹਾਂਜੀ। ਉਹਨਾਂ ਦਾ ਕੀ ਬਣਿਆ? ਉਹਨਾਂ ਦਾ ਜ਼ਿਹਨ ਬਣਿਆ ਫਿਰ ਵੀ ਅਸੀਂ ਇੱਥੇ ਰਹਿਣਾ। ਉਸਤਾਦ ਜੀ ਮੈਨੂੰ ਨਹੀਂ ਪਤਾ। ਬਾਗੀ ਹੋ ਗਏ ਸੀਗੇ ਯਾਦ। ਉਹ ਤੈਨੂੰ ਸਮਝ ਨਹੀਂ ਆ ਰਹੀ ਓਏ? ਨਹੀਂ ਉਸਤਾਦ ਜੀ ਮੇਰੇ ਨੂੰ ਨੌਲੇਜ ਚ ਪੈ ਗਈ। ਲਓ ਇਧਰੋਂ ਸਵਾਲ ਸੁੱਟਿਆ ਜੇ ਬਹੁਤ ਪੁੱਛੋ ਨਾ ਜਿਹਨੂੰ ਪਤਾ ਵੀ ਹੈ ਉਸਤਾਦ ਜੀ। ਤੇਰਾ ਕੈਸਾ ਆਟੇ 'ਚ ਮੁੱਕਾ ਮਾਰਿਆ ਹੋਵੇ ਨਾ, ਇੰਜ ਦਾ ਮੂੰਹ ਆਉਂਦਾ। ਮੇਰੀ ਗੱਲ ਸੁਣ ਲਾ, ਜੀ ਉਸਤਾਦ ਜੀ ਅਸੀਂ ਇੱਕ ਮਿਸਾਲ ਆ। ਅਸੀਂ ਲੈਦਾ ਹੋ ਗਏ। ਸੁਣ ਲਾ, ਪਹਿਲੇ ਗੱਲ ਸੁਣ ਲਾ।
ਅਸੀਂ ਟੋਟਲ ਪਹਿਲੇ ਇੱਕ ਮਿਸਾਲ ਆ 1000 ਬੰਦਾ ਸੀ, ਜੀ। ਮਿਸਾਲ ਦੇ ਰਿਹਾ ਜੀ। 1000 ਬੰਦਾ ਸੀ, ਸਾਰੇ ਵਿੱਚ ਹੀ ਮੁਸਲਮਾਨ, ਹਿੰਦੂ, ਸਿੱਖ, ਕ੍ਰਿਸਚਨ, ਸਾਰੇ 1000 ਬੰਦਾ ਸੀ। ਮਾਮਾ ਜੀ 100 ਬੰਦਾ ਐਸਾ ਸੀ, ਉਹਨਾਂ ਨੇ ਕਿਹਾ ਵੀ ਤੁਸੀਂ 100 ਬੰਦਾ ਇੱਧਰ ਚਲੋ ਪਾਕਿਸਤਾਨ ਆਪਣਾ ਲੈ ਲਓ, ਜੀ ਠੀਕ ਆ। ਹਾਂਜੀ ਗੋਰਿਆਂ ਨੇ ਕਿਹਾ ਜੀ 100 ਬੰਦਾ ਨਿਕਲ ਗਿਆ। ਜਿਹੜਾ 900 ਬੰਦਾ ਵਾ ਉਹਦਾ ਪਿੱਛੇ ਕੀ ਬਣਿਆ? ਉਹ ਵੀ ਤਾਂ ਗੋਰੇ ਦੇ ਕਬਜ਼ੇ ਹੀ ਸੀ। ਉਸਤਾਦ ਜੀ ਲੌਜਿਕ ਹੈ ਲੇਕਿਨ ਮੈਨੂੰ ਨਹੀਂ ਪਤਾ। ਉਹ ਭਰਾਵਾ ਸਮਝ ਆਈ ਗੱਲ? ਹਾਂਜੀ। ਲੇਕਿਨ ਸਮਝ ਨਹੀਂ ਆ ਰਹੀ। ਨਹੀਂ ਆ ਗਈ ਸਮਝ। ਨਹੀਂ, ਲੇਕਿਨ ਜਿਹੜਾ ਜਵਾਬ ਨਹੀਂ 900 ਆ ਰਿਹਾ। ਜਵਾਬ ਜਿਹੜਾ 900 ਹਾਂ, ਪਿੱਛੇ ਰਹਿ ਗਿਆ। ਜਿਹੜਾ 900 ਰਹਿ ਗਿਆ ਨਾ, ਹਾਂਜੀ। ਉਹਨੂੰ 15 ਤਰੀਕ ਨੂੰ ਗੋਰਿਆਂ ਨੇ ਕਿਹਾ ਸੀ ਕਿ ਅਸੀਂ ਚੱਲੇ ਆ ਪਿੱਛੋਂ ਸਾਰਾ ਤੁਹਾਡਾ ਹੋ ਗਿਆ। ਇਹ ਤੁਹਾਡਾ ਹੈ। ਹਾਂਜੀ, ਠੀਕ ਹੋ ਗਿਆ ਜੀ ਉਸਤਾਦ ਜੀ। ਇਹ ਹੋਇਆ ਇਦਾਂ ਹੀ ਗੱਲ ਹੋਈ। ਸਮਝ ਆਈ? ਐਸ ਤਾਂ ਜੀ। ਇਹਦਾ ਮਤਲਬ ਆ ਅਸੀਂ ਇਕੱਲੇ 14 ਨੂੰ ਆਜ਼ਾਦ ਹੋਏ ਆ, 15 ਨੂੰ ਵੀ ਹੋਏ ਆ, ਜੀ ਕਿਉਂਕਿ 15 ਨੂੰ ਉਹ ਗਏ ਸੀ ਕਿ ਲੋ ਫੜੋ ਤੁਸੀਂ ਆ ਤੁਹਾਡਾ, ਆ ਤੁਹਾਨੂੰ ਦੇ ਦਿੱਤਾ, ਆ ਤੁਹਾਡਾ। ਜੀ ਠੀਕ। ਹੁਣ 14 ਨੂੰ ਅਸੀਂ ਹੋਏ, 15 ਨੂੰ ਉਹ ਵੀ ਹੋਏ ਉਹਨਾਂ ਕੋਲੋਂ ਹੀ। ਯਾਨੀ ਕਿ ਤੇ 14 ਮਨਾਈ ਜਾਂਦੀ 15 ਅਗਸਤ ਉਧਰ ਹੈ ਨਾ। ਹਾਂਜੀ ਸਿੱਧਾ 14 ਨੂੰ ਸਾਨੂੰ ਚਾਬੀਆਂ ਮਿਲ ਗਈਆਂ ਪਾਕਿਸਤਾਨ ਦੀਆਂ, 15 ਨੂੰ ਉਹਨਾਂ ਨੂੰ ਚਾਬੀ ਮਿਲ ਗਈ ਇੰਡੀਆ ਦੀਆਂ। ਹਾਂ, ਨਹੀਂ ਪੰਜਾਬੀਆਂ ਨੇ ਦਿੱਤੀਆਂ, ਉਹ ਆਪ ਗਏ ਨੇ। ਸਾਨੂੰ ਤਾਂ ਉਹਨਾਂ ਨੇ ਲਹਿਦਾ ਬਣਾ ਕੇ ਦਿੱਤਾ ਨਾ, ਘਰ ਕਹਿ ਲਓ ਤੁਸੀਂ ਲੈ ਲਓ। ਚਾਬੀਆਂ ਦੇ ਨਾਲ ਉਹ ਵੀ ਹਾਂ ਖੋਲੋ, ਉਹ ਤੇ ਵਿੱਚ ਖਲੋਤੇ ਸੀ, ਉਹਨਾਂ ਨੇ ਕਿਹਾ ਲਓ ਜੀ ਅੰਦਰੋਂ ਕੁੰਡੀ ਲਾ ਲਓ, ਅਸੀਂ ਚੱਲੇ ਆ। ਹਾਂ ਉਹਨਾਂ ਨੂੰ ਚਾਬੀਆਂ ਨਹੀਂ ਦਿੱਤੀਆਂ। ਅਸਲ ਤੁਹਾਨੂੰ ਸਹੀ ਗੱਲ ਦੱਸਾਂ, ਮੋਮਾ ਹੱਲ ਕਰਦੇ ਆ। ਕਰ ਦੋ ਜੀ ਕਰ ਦੋ। ਅਸੀਂ ਆਜ਼ਾਦ ਹੋਏ ਨਹੀਂ, ਅਸੀਂ ਮਜ਼ੀਦ ਫਸਦੇ ਜਾਣ ਰਹੇ। ਵਾਹ ਵਾਹ ਉਸਤਾਦ ਜੀ ਪਤਾ ਕਿਉਂ ਕਹਿ ਰਿਹਾ? ਇਹਨੇ ਕਸ਼ਫ ਕੋ ਕਰਜ਼ਾ ਲਿਆ ਕਿਸ ਨੇ ਜਾ ਰਹੇ ਉਧਰ ਨੂੰ ਜੇ ਜਾਈ ਜਾਂਦਾ। ਦੋ ਕਿਸ਼ਤਾਂ ਜਿਹੜੀਆਂ ਨੇ। ਇਹ ਤੂੰ ਮਜ਼ੀਦ ਨਾ 3 ਮਹੀਨੇ ਹੋਏ ਤੈਨੂੰ ਫਸਦੇ ਜਾ ਰਹੇ ਨੇ। ਨਹੀਂ ਅਸੀਂ ਮਜ਼ੀਦ ਅਸੀਂ ਬੈਠ ਕੇ ਵੀ ਕਿ ਗੋਰਿਆਂ ਕੋਲ ਅਸੀਂ ਆਜ਼ਾਦੀ ਲੈ ਕੇ ਮੁੜ ਕੇ 50 ਲੱਖ ਲਾ ਕੇ ਉਹਨਾਂ ਦਾ ਮੁਲਕਾਂ ਹੀ ਜਾਣਦੇ ਆ। ਇਹਨਾਂ ਚੰਗਾ ਨਹੀਂ ਗੋਰੇ ਇੱਥੇ ਰਹਿ ਜਾਂਦੇ। ਉਹ ਕਸ਼ਫ ਵਾਲੇ ਕਿਸ਼ਤ ਲੈਣ ਆਏ ਤਾਂ ਉਹਨੇ ਕਿਹਾ 100 ਰੁਪਏ ਦੋ ਚੀਨੀ ਦੇ ਹੱਕ ਤੁਹਾਡੀ ਚਾਹ ਬਣਾਉਣੀ, ਕੋਈ 100 ਹੋਰ ਲੈ ਲੈ। ਇਹ ਤੁਸੀਂ ਪਹਿਲੀ ਵਾਰੀ ਆਏ। ਭਾਈ ਯਾਸਰ ਕਹਿੰਦਾ ਕੱਲ ਮੈਂ ਬੜੇ ਕੈਰੀ ਡੱਬੇ 'ਚ ਝੂਟੇ ਲਏ। ਮੈਂ ਕਿਹਾ ਕਹਿੰਦਾ ਕਸ਼ਫ ਵਾਲੇ ਚੁੱਕ ਕੇ ਲੈ ਗਏ ਸੀ। ਉਹ ਕੈਰੀ ਡੱਬੇ 'ਚ ਲੈ ਕੇ ਜਾਂਦੇ। ਹਾਂਜੀ ਹਾਂਜੀ ਬਹਰਾਲ ਜੀ ਨਾਜ਼ਰੀਨ, ਬਹੁਤ ਮੁਬਾਰਕ ਹੋਵੇ ਸਾਰਿਆਂ ਨੂੰ ਹੀ ਜਿੰਨੇ ਸਾਡੇ ਵੇਖਣ ਵਾਲੇ ਨੇ। ਤੁਹਾਨੂੰ ਆਜ਼ਾਦੀ ਮੁਬਾਰਕ ਹੋਵੇ, ਔਰ ਤੁਹਾਨੂੰ ਵੀ ਆਪਣੇ ਆਪਣੇ ਮੁਲਕ ਦੀ ਮੁਬਾਰਕ ਹੋਵੇ। ਹਾਂਜੀ ਖੈਰ ਸਾਰੇ ਖੁਸ਼ੀ ਕਰੋ। ਹਾਂ ਸਹੀ ਗੱਲ। ਉਸਤਾਦ ਜੀ ਮੈਂ ਤਾਂ ਚਾਹੁੰਦਾ ਸਰਹੱਦਾਂ ਹੋਣ ਹੀ ਨਾ, ਪੂਰੀ ਦੁਨੀਆ ਇੱਕ ਹੀ ਵਤਨ ਹੋਵੇ। ਆਸਮਾਨ ਛੱਤ ਹੋ, ਜ਼ਮੀਨ ਵਤਨ ਹੋ। ਪਾ ਦਾਨਸ਼ ਤੇ ਇਦਾਂ ਹੀ ਆ, ਅੱਛਾ ਹੈ ਤੇ ਇਦਾਂ ਹੀ ਆ। ਉਹਨੇ ਕਿਹਾ ਨਹੀਂ, ਉਹਨੇ ਕਿਹਾ ਤੁਸੀਂ ਕਿਸੇ ਸਰਹੱਦ ਦੇ ਖਲੋ ਕੇ ਉੱਤੇ ਦੇਖੋ ਕਿਤੇ ਕੋਈ ਹੈ ਸਿਸਟਮ। ਹਾਏ ਹਾਏ ਲੇਕਿਨ ਇਹ ਅੱਜ ਦਾ ਨਹੀਂ, ਇਹ ਅਜ਼ਲਾਂ ਤੋਂ ਚੱਲਿਆ ਰਿਹਾ ਭਾਵੇਂ ਨਾ, ਆਪਣਾ ਆਪਣਾ ਹਿਸਾਬ ਕਰਨਾ ਪੈਂਦਾ। ਇਹ ਨਹੀਂ ਵੀ ਉਸਤਾਦ ਜੀ, ਹੁਣ- ਲੇਕਿਨ ਕੁਝ ਬਾਦਸ਼ਾਹ ਐਸੇ ਹੋਏ ਨੇ, 2-3 ਬਾਦਸ਼ਾਹ। ਹਾਂ ਬਾਦਸ਼ਾਹ ਕੁਝ 2-3 ਬਾਦਸ਼ਾਹ ਐਸੇ ਹੋਏ ਹਨ ਜਿਨ੍ਹਾਂ ਜੋ ਸਿਕੰਦਰ ਬਾਦਸ਼ਾਹ, ਫਿਰ ਹਜ਼ਰਤ ਸੁਲੇਮਾਨ अलैहिस्सलाम, ਜਿਨ੍ਹਾਂ ਨੇ ਵਰਲਡ ਤੇ ਬਾਦਸ਼ਾਹੀ ਕੀਤੀ ਹੈ। ਪੂਰੀ ਦੁਨੀਆ ਤੇ 3 ਬੰਦੇ ਐਸੇ ਹੋਏ ਨੇ ਜਿਨ੍ਹਾਂ ਨੇ ਵਰਲਡ ਤੇ ਹੁਕਮਰਾਨੀ ਕੀਤੀ। ਸਿਕੰਦਰ ਨਹੀਂ, ਇੱਕ ਹਜ਼ਰਤ ਸੁਲੇਮਾਨ अलैहिस्सलाम, ਇੱਕ ਹੋਰ, ਤੇ ਇੱਕ ਜਿਹੜਾ ਉਹ ਮੁਸਲਮਾਨ ਨਹੀਂ ਸੀ, ਉਹ ਕੋਈ ਹੋਰ ਸੀ, ਉਹ ਨਮਰੂਦ। ਰੋਜ਼ ਕੇ ਫਰਮਾਨ ਸਾਹਿਬ ਜੀ। ਨਮਰੂਦ ਮੱਛਰ ਵਾਲਾ। ਮੱਛਰ ਨਾ ਉਹ ਦਿਮਾਗ 'ਚ ਵੜ ਗਿਆ। ਹਾਂ ਉਹਨੇ ਵੀ ਪੂਰੀ ਦੁਨੀਆ ਦੇ ਘੁੰਮੇ। ਨਤੀਜਾ ਕਿਹੜਾ ਉਹਦਾ ਨਾਮ ਪਤਾ ਨਹੀਂ ਕੀ ਸੀ। 2 ਮੁਸਲਮਾਨ ਸੀ। ਤੇ ਇੱਕ ਸਾਜੀ ਉਹ ਸੀ ਜਿਹਨੇ ਖੋਪੜੀਆਂ ਦਾ ਮਹਿਲ ਬਣਾਇਆ ਸੀ, ਉਹ ਤਾਂ ਨਹੀਂ ਕਿਤੇ। ਨਹੀਂ ਉਹਦਾ ਨਹੀਂ ਪਤਾ। ਉਹ ਤਾਂ ਥੋੜਾ ਨਹੀਂ ਐ ਨਹੀਂ ਯਾਰ, ਸਾਨੂੰ ਪਤਾ ਨਹੀਂ ਹੈ ਨਾ। ਮੈਂ ਤੁਹਾਨੂੰ ਬਹਰਾਲ ਚੈਟ ਜੀਪੀਟੀ ਨਹੀਂ, ਵੈਸੇ ਹੀ ਮੈਂ ਦੱਸ ਦੇਣਾ, ਉਹਨਾਂ ਨੂੰ ਜ਼ਿਆਦਾ ਪਤਾ ਹੋਏਗਾ। ਅਗਰ ਅਸੀਂ ਗਲਤ ਕਹਿ ਰਹੇ ਸਾਨੂੰ ਥੱਲੇ ਸਾਡੀ ਸਲਾਹ ਕਰ ਦੇਣਾ ਮੈਸੇਜ ਦੇ ਵਿੱਚ। ਹਕੂਮਤ ਲਿਹਾਜ਼ ਨਾ ਕਹਿ ਰਹੇ ਤੁਸੀਂ। ਹਜ਼ਰਤ ਸੁਲੇਮਾਨ अलैहिस्सलाम ਤੇ ਹੈ ਸੀ ਨਾ ਕਨਫਰਮ, ਪੂਰੇ ਵਰਲਡ 'ਚ ਉਹਨਾਂ ਨੇ ਹਕੂਮਤ ਕੀਤੀ ਜੀ। ਐਨਜੀ ਖੋਰ ਸੀ, ਹਜ਼ਰਤ ਖੋਰ ਸੀ ਯਾਰ। ਅੱਛਾ ਚਲੋ, ਹੋਣਗੇ ਸਾਜੀ ਦੱਸ ਦੇਣਗੇ, ਹਾਂ ਚਲੋ। ਸਲਾਹ ਕਰ ਦੇਣਗੇ ਸਾਡੀ। ਬਾਕੀ ਜੀ ਆਪਣੇ ਵਤਨ ਨਾਲ ਤੁੰਨ ਕੇ ਮੁਹੱਬਤ ਕਰੋ। ਸਿਕੰਦਰ ਵੀ ਸੀ ਮੇਰਾ ਹਾਲ। ਸਿਕੰਦਰ ਆਜ਼ਮ ਯੂਨਾਨੀ ਨਹੀਂ, ਸਿਕੰਦਰ ਆਜ਼ਮ ਜਿਨ੍ਹਾਂ ਨੂੰ ਕਹਿੰਦੇ ਹਾਲੇ ਕੋ ਸੀ। ਅੱਛਾ ਚਲੋ ਖੈਰ, ਹਾਂ ਪੂਰੀ ਦੁਨੀਆ ਤੇ ਹਕੂਮਤ ਕੀਤੀ ਸਿਕੰਦਰ ਆਜ਼ਮ। ਹਾਂਜੀ ਹਾਂਜੀ ਬਿਲਕੁਲ। ਲੇਕਿਨ ਦੁਨੀਆ ਤੋਂ ਖਾਲੀ ਹੱਥ ਗਿਆ। ਮੈਂ ਜਿੱਦਨ ਮਰਾ ਮਿੱਠੇ ਮੇਰੇ ਹੱਥ 'ਚ ਮੇਰੇ ਵਤਨ ਦਾ ਝੰਡਾ ਹੋਵੇਗਾ। ਅਸੀਂ ਸੁੱਚਲ ਪਾਕਿਸਤਾਨੀ। ਉਸਤਾਦ ਜੀ ਮੈਂ ਜਾਨ ਦੇਣਾ ਚਾਹੁੰਦਾ ਆਪਣੇ ਵਤਨ ਲਈ। ਮੈਨੂੰ ਯਾਰ ਜਿਹੜਾ ਤੇ ਹੁਣ ਤੂੰ ਪਾਕਿਸਤਾਨ ਚ ਆ ਤੇ ਚਲੋ ਪਾਕਿਸਤਾਨੀ ਜੀ ਮੇਰੇ ਵਤਨ ਦਾ ਝੰਡਾ, ਇੰਡੀਆ ਚ ਨਹੀਂ ਜੀ ਹਿੰਦੁਸਤਾਨੀ ਝੰਡਾ, ਅਮਰੀਕਾ ਚ ਜੀ USA ਦਾ ਜੀ, ਬਰਤਾਨਵੀ ਝੰਡਾ ਜੀ, ਇੱਕ ਮਿਸਾਲ ਆ UAE ਦਾ ਝੰਡਾ ਜੀ। ਜਦੋਂ ਇੱਕ ਬੰਦਾ ਪੂਰੀ ਦੁਨੀਆ ਤੇ ਹਕੂਮਤ ਕਰ ਰਿਹਾ, ਉਹ ਉਹਦੇ ਕੋਲ ਕਿਹਦਾ ਝੰਡਾ? ਉਹ ਦੁਨੀਆ ਦਾ ਝੰਡਾ। ਹਾਂ ਉਹ ਵਰਲਡ ਉਹਦਾ ਲਸ਼ਕਰ ਦਾ ਝੰਡਾ ਹੋਏਗਾ। ਹਾਂਜੀ ਉਸਤਾਦ ਜੀ ਉਹਨੇ ਇੱਕ ਆਪਣਾ ਹੀ ਬਣਾਇਆ ਹੈ। ਉਹ ਕਿਉਂਕਿ ਹੋਰ ਤੇ ਕੋਈ ਮੁਲਕ ਉਹਨੇ ਰਹਿਣ ਨਹੀਂ ਦਿੱਤਾ, ਸਾਰੇ ਤੇ ਫਤਹ ਕਰੀ ਗਿਆ। ਉਹਨੂੰ ਕਹਿੰਦੇ ਵਰਲਡ ਫਲੈਗ। ਅੱਛਾ ਵਰਲਡ ਫਲੈਗ। ਉਹਨੇ ਸਾਜੀ ਝੰਡਾ ਬਣਾਇਆ ਨਹੀਂ, ਕਿਉਂਕਿ ਕਿੰਨੇ ਝੰਡੇ ਹੁੰਦੇ ਸੀ ਵਿੱਚ, ਪਾਕਿਸਤਾਨ ਦਾ, ਮਾਲਦੀਵ ਦਾ, ਨੇਪਾਲ ਦਾ, ਬੰਗਲਾਦੇਸ਼ ਦਾ। ਉਹਨੇ ਕਿਹਾ ਤੋਂ ਬਿਹਤਰ ਨਾਮ ਬਣਾਓ। ਉਹ ਵਿੱਚੋਂ ਆਪਣੀ ਮਰਜ਼ੀ ਦਾ ਝੰਡਾ ਚੁੱਕਦਾ ਸੀ ਜਿਹੜਾ ਦਿਲ ਕਰਦਾ। ਨਹੀਂ ਉਹਦਾ ਇੱਕੋ ਹੀ ਸੀ।
ਬਾਕੀ ਦਾਰ ਸਾਹਿਬ ਹੁਣ 70 ਬਿਮਾਰੀਆਂ ਲਵਾ ਕੇ ਵਤਨ ਤੋਂ ਕੁਰਬਾਨ ਹੋਣਾ ਚਾਹੁੰਦੇ ਆ, ਜਦੋਂ ਕੱਪ ਘਸ ਗਏ ਆ। ਓਏ ਫਰੈਸ਼ ਰਿਹਾ ਹੀ ਕੁਛ ਨਹੀਂ ਉਸਤਾਦ ਜੀ, ਆਹੋ ਸਾਰਾ ਕੁਝ ਖੇ ਸਵਾ ਖਾ ਕੇ ਜਦੋਂ ਮਰਨ ਲੱਗਾ ਵਤਨ ਦੇ ਸਿਰ ਤੇ ਚੜ ਕੇ ਮਰਨ ਲੱਗਾ। ਦਾਦਾ ਬੀ ਪੋਜ਼ਿਟਿਵ ਖੂਨ ਦੀ ਬੋਤਲ ਤੋਂ ਮਰ ਗਿਆ, ਉਹਨੂੰ ਨਹੀਂ ਦਿੱਤੀ ਵਤਨ ਤੋਂ ਜਾਨ ਦੇ ਰਿਹਾ। ਆਹੋ ਹਾਜ਼ਮੇ ਵਾਲੀ ਦਵਾਈ ਨਾ ਉਹਨਾਂ ਡੱਬੀ ਦੇ ਇਹੋ ਜਿਹੇ ਭਾਈ ਦੀ ਮੂੰਹ ਵੜਿਆ ਹੁੰਦਾ ਯਾਰ ਸਾਡੀ ਹੁੰਦਾ ਅੱਛਾ ਤੁਹਾਨੂੰ ਵੈਸੇ ਗੱਲ ਜਦੋਂ ਨਾ ਕੋਈ ਆਵੇ ਤੁਸੀਂ ਆ ਜਾਓਗੇ ਤਾਂ ਮੂੰਹ ਇਦਾਂ ਬਣਿਆ। ਨਹੀਂ ਕੀ ਕਰੀਏ ਹੁਣ? ਨਹੀਂ ਉਹਦੀ ਜਵਾਬ ਦਿਓ, ਉਹਦੀ ਗੱਲ ਤਾਂ ਉਹਨੇ ਤੈਨੂੰ ਗੱਲ ਕੀਤੀ, ਉਹਨੇ ਤੇਰੇ ਮੂੰਹ ਤੇ ਗੱਲ ਕੀਤੀ। ਨਹੀਂ ਉਹਨੇ ਕੀ ਗੱਲ ਉਹਨੇ ਕਿਹਾ ਜਦੋਂ ਇਦਾਂ ਦਾ ਸਾਰੀ ਜ਼ਿੰਦਗੀ ਬਿਮਾਰੀਆਂ ਬੁਰੀਆਂ ਕੱਢ ਕੇ ਜਦੋਂ ਮਰਨ ਲੱਗਾ ਤੇ ਉਦੋਂ ਪਾਕਿਸਤਾਨ ਦੇ ਸਿਰ ਦਾਦਾ ਬੀ ਪੋਜ਼ਿਟਿਵ ਖੂਨ ਤੋਂ ਤਰਸਦਾ ਮਰ ਗਿਆ। ਉਹ ਉਸਤਾਦ ਜੀ ਮਿੱਠੇ ਨੇ ਕਰਤੀ, ਉਹਨੇ ਰਿਪੀਟ ਕੀਤੀ। ਤੁਸੀਂ ਮਿੱਠੇ ਨੂੰ ਹੌਸਲਾ ਅਫਜ਼ਾਈ ਕਰਨ ਦੀ ਬਜਾਏ ਉਹਨੂੰ ਸਾਫ਼ ਤੇ ਮਬਨੀ ਗੱਲ ਨਹੀਂ ਹੈ। 14 ਅਗਸਤ ਤੇ ਮੈਂ ਛੱਡਣਾ ਨਹੀਂ। ਤੂੰ ਉਹਦੇ ਮੂੰਹ ਤੇ ਕਿਉਂ ਗੱਲ ਕਰ ਰਿਹਾ? ਮੈਂ ਕਿਤੇ ਤੇ ਕਰਾਂ, ਹੋਰ ਪਿੰਡਾਂ ਵੀ ਤੇ ਮਨਾਸਬ ਨਹੀਂ ਵੈਸੇ ਕੋਈ ਗੱਲ ਕਰ ਲਾ, ਉਹਨੇ ਤੇਰੇ ਮੂੰਹ ਤੇ ਕੀਤੀ ਹੈ। ਬਾਕੀ ਦਾਰਾ ਜੀ ਵਤਨ ਤੋਂ ਜਾਨ ਦੇਣ ਨਾਲੋਂ ਬਿਹਤਰ ਵਾ ਤੁਸੀਂ ਵਤਨ ਦੀ ਰਹਿਨੁਮਾਈ ਕਰੋ, ਵਤਨ ਨੂੰ ਸਾਫ਼ ਰੱਖੋ, ਵਤਨ ਅਹਿਸਾਸ ਕਰੋ, ਇੱਥੇ ਤੇ ਰਹਿਣ ਵਾਲੇ ਦੀ ਹਲਕੀ ਹਲਕੀ ਨਾ ਇਸਲਾਹ ਕਰੋ। ਜਾਨ ਕਾਦੇ ਲਈ ਵਾਹ ਦੇ ਯਾਰ। ਰਿਹਾ ਵਤਨ ਦੀ ਸਫਾਈ ਲਈ? ਨਹੀਂ ਇਹ ਤਾਂ ਤੂੰ ਮਰ ਕੇ ਜਾਨ ਛਡਾਉਂਦੇ ਆ। ਗਲੀ ਸਵੇਰੇ ਉੱਠ ਕੇ ਗਲੀ ਚ ਮਾਂਜਾ ਮਾਰ, ਹਮਸਾਏ ਦੀ ਥੜੀ ਸਾਫ਼ ਕਰਦੇ। ਯਾਰ ਇਹ ਤੇ ਦੁਆ ਵੀ ਵਤਨ ਵਾਸਤੇ ਵੀ ਇਦਾਂ ਦੁਆ ਕਰਦਾ, ਯਾ ਅੱਲਾ ਐਰ ਕੀ ਮੇਰੇ ਵਤਨ 'ਚ ਵੱਡੇ ਬੇਰਾਂ ਦੀ ਫਸਲ ਹੋਵੇ, ਖਰਬੂਜ਼ੇ ਵੱਡੇ ਹੋ। ਆ ਖਰਬੂਜ਼ੇ ਵੱਡੇ ਆ ਜਾਣ, ਯਾ ਅੱਲਾ ਆਲੂ ਬੁਖਾਰਾ ਸਸਤਾ ਹੋ ਜਾਵੇ, ਅੱਲਾ ਮਾਫੀ ਦੇਵੇ। ਤੂੰ ਤੇ ਨਹੀਂ ਮੈਂ ਹੈਗਾ ਮੈਂ ਬੇਵਤਨ, ਪੂਰੇ ਅਸੀਂ ਜਜ਼ਬੇ ਨਾਲ ਦੁਆ ਕਰਾਂਗੇ। ਓਏ ਮੈਂ ਬਸ ਗੱਲ ਕਰ ਮੁਹਿੱਬੇ ਵਤਨ। ਇਹਦਾ ਉਸਤਾਦ ਜੀ ਜਦੋਂ ਕਾਊਂਟਰ ਚੁੱਕ ਕੇ ਲੈ ਗਏ ਸੀ ਨਾ, ਨਾਲੇ ਤੋਂ ਇੰਨੇ ਗਾਲ ਬੰਦਾ ਕੀਤਾ। ਨਹੀਂ ਅੱਛਾ ਉਸਤਾਦ ਜੀ ਇਹੋ ਜਿਹੇ ਨਾ ਵਾਗੇ ਬਾਰਡਰ ਤੇ ਝੰਡਾ ਵੇਖਣਗੇ ਜਾਣ ਕੇ ਫੜੇ ਜਾਂਦੇ, ਚਲੋ ਉਧਰ ਜਾ ਕੇ ਅਮਿਤਾਭ ਬੱਚਨ ਦੇ ਵੇਖਾਂ। ਤੂੰ ਮੈਨੂੰ ਪਰਸੋਂ ਚੌਥ ਕਹਿ ਰਿਹਾ ਸਾਂ ਕਿ ਆ ਟਰੋਜ਼ਰ ਕਿੱਥੋਂ ਲਿਆ ਤੂੰ? ਹਾਂ ਮੈਂ ਲੱਪ ਪਾਗਲ ਹੋ ਗਿਆ ਟਰੋਜ਼ਰ ਹੈ ਆਪਣਾ, ਅੱਲਾਹ ਲੱਪ ਪਾਗਲ ਹੋ ਗਿਆ ਮੈਂ। ਇਸ ਤੋਂ ਨਾ ਸਾਰਾ ਆਸਟ੍ਰੇਲੀਆ ਫਿਰਿਆ, ਚਲੋ ਅੱਲਾ ਦੋ ਦੂਰ ਚੋਂ ਲੈ ਕੇ। ਚਲੋ ਠੀਕ ਤੂੰ ਵੀ ਕੋਹੇ ਨੂਰ ਤੋਂ ਲਿਆ ਭਾਈ, ਤੂੰ ਵੀ ਕੋਹੇ ਨੂਰ ਤੋਂ ਲਿਆ। ਇਹ ਸਾਰੇ ਉੱਥੇ ਹੀ ਲੈਂਦੇ ਆ। ਹਾਂ ਫੈਸਲ ਨੂੰ ਜਰਾਬਾਂ ਨਹੀਂ, ਸੌਰੀ ਇਹ ਨਹੀਂਗਾ, ਉਹ ਜੇਬਾਂ ਨਹੀਂ ਸੀ ਉਹਦੇ ਹੈਗੀ। ਸ਼ੁਕਰ ਹੈ ਤੁਸੀਂ ਮੰਨੇ ਚਲੋ ਠੀਕ ਹੈ। ਹਾਲਾਂਕਿ ਨਾਲ ਲੈ ਕੇ ਆਇਆ ਮੈਂ ਤੈਨੂੰ ਬਚਾ ਲਿਆ, ਇਹੀ ਆ ਮਿਹਰਬਾਨੀ, ਇਹੀ। ਮੈਂ ਕਿਹਾ ਚਲੋ ਚਾਰ ਬੰਦੇ ਕੋਈ ਸਵਾਲ ਕਰਨ ਲੱਗੇ ਸੀ, ਕੋਈ ਜਨਰਲ ਨੌਲੇਜ ਦਾ ਸਵਾਲ ਕਰੋ, ਅਸੀਂ ਆਵਾਮ ਨੂੰ ਕੁਝ ਦੇ ਜੀਏ। ਜੀ ਆਜ਼ਾਦੀ ਦਾ ਦਿਨ ਵਾ ਸਾਡੇ ਕੋਲ ਲਾਰਡ ਮਾਊਂਟ ਬੈਟਨ, ਇਹ ਕੀ ਕਰੈਕਟਰ ਸੀ, ਇਹ ਕੌਣ ਸੀ? ਇਹਦਾ ਵੀ ਤਰੀਕ ਚ ਨਾਮ ਲਓ ਤੈਨੂੰ ਤਰੀਕ ਦਾਨ ਦੱਸੇਗਾ। ਜੀ ਦਾਨਿਸ਼ ਤਰੀਕ ਦਾਨ ਲਾਊਡ ਮਾਊਂਟ ਬੈਟਨ ਉਸਤਾਦ ਜੀ ਉਹਨਾਂ ਦੇ ਕਬਜ਼ੇ 'ਚ ਸਿਸਟਮ ਸੀਗਾ। ਉਹ ਗਵਰਨਰ ਸੀਗਾ ਇੱਧਰਲੇ ਪਾਸੇ। ਬਰਫ਼ ਦਾ ਫੱਟਾ ਲਾਇਆ, ਨਾਲ ਲੈਟਰ ਟੰਗਿਆ। ਉੱਤੇ ਲੈਟਰ ਤੋਂ ਪੁਤਲਾ ਬੈਟਨ ਬੰਦ ਕਰ। ਉਹਦਾ ਕਿੱਥੋਂ ਕਬੰਦ ਪਾਨਾਂ ਵਾਲੇ ਟੰਗ ਦੇ ਸਿੱਟਾਂ ਵਾਲੇ, ਇੰਨੇ ਤੱਕੇ ਤੂੰ ਬਰਫ਼ ਨਾਲ ਹੀ ਟੰਗ ਲਿਆ। ਯਾਰ ਮਠਿਆਈ ਦੀ ਦੁਕਾਨ ਤੇ ਕਹਿੰਦਾ 14 ਅਗਸਤ ਵਾਲੀਆਂ ਫੇੜੀਆਂ ਦੇ ਦਿਓ। ਉਹ ਹੀ ਤੇ ਹਰੀਆਂ ਚੁੱਕ ਕੇ ਲੈ ਗਏ। ਉਹਨੇ ਇੰਨੀਆਂ ਬੜੀਆਂ ਹਰੀਆਂ ਪਾਤੀਆਂ ਵਿੱਚ ਥੋੜੀ ਜਿਹੀ ਉੱਤੇ ਚਿੱਟੀਆਂ ਪਾਤੀਆਂ, ਕਹਿੰਦਾ ਲੈ ਭਾਜੀ 14 ਅਗਸਤ ਦੇ ਅਗਲੇ ਦਿਨ ਫੁੱਟੀ ਨੂੰ ਪੇਕਿਆਂ ਦੇ ਲੈ ਕੇ ਜਾਂਦੇ। ਟਰੂਆ ਦੇ 14 ਅਗਸਤ ਦਾ ਟਰੂਆ। ਇਹ 13 ਅਗਸਤ ਨੂੰ ਲੈ ਕੇ ਜਾ ਰਿਹਾ। ਮੈਂ ਕਿਹਾ ਸਵੇਰੇ ਕਹਿੰਦਾ ਚਾਂਦ ਰਾਤ ਹੈ। ਹਾਂ ਲਾਰਡ ਮਾਊਂਟ ਬੈਟਨ ਨੇ ਸੈਮਸੂਨ ਜਿੰਨੇ ਵੀ ਕਾਇਦੇ ਆਜ਼ਮ ਸਾਹਿਬ ਨਾਲ ਮੀਟਿੰਗਾਂ ਸੀ ਨਾ, ਉਹ ਉਧਰੋਂ ਬਰਤਾਨਵੀ ਰਾਜ ਵੱਲੋਂ ਖਜ਼ਾਨਚੀ ਸੀਗਾ। 14 ਅਗਸਤ ਵਾਲੇ ਦਿਨ ਸਵੇਰੇ ਮੈਂ ਦੇਖਿਆ ਤੇ ਨੀਂਦ ਨਾਲ ਮਰਨ ਦਿਆ, ਡਿੱਗਣ ਦਿਆ। ਮੈਂ ਕੀ ਹੋਇਆ? ਕਹਿੰਦਾ ਯਾਰ ਗਲਤੀ ਹੋ ਗਈ। ਮੈਂ ਕੀ ਹੋਇਆ? ਕਹਿੰਦਾ ਮੈਂ ਸਾਰੀ ਰਾਤ 14 ਅਗਸਤ ਦਾ ਚੰਦ ਦੇਖਦਾ। ਉਧਰੋਂ ਕਪੜਾ ਲਾ ਦੋ ਸਵੇਰੇ ਕਹਿੰਦਾ ਮੈਨੂੰ 6 ਵਜੇ ਕਿਸੇ ਨੇ ਦੱਸਿਆ 14 ਅਗਸਤ ਦਾ ਨਹੀਂ ਹੁੰਦਾ। ਸਾਰੀ ਰਾਤ ਮੈਂ ਦੂਰਬੀਨ ਲਾ ਕੇ ਵੇਖਦਾ। ਮੋਟਰਸਾਈਕਲ ਵੱਡਾ ਝੰਡਾ ਲਾ ਕੇ ਇੰਜ ਕਰਕੇ ਜਾਣ ਦੇ ਤੇ ਝੰਡਾ ਅੱਖਾਂ ਗਿਆ ਤੇ ਵੱਜ ਗਿਆ। ਉਹ ਸਾਈਡ ਤੇ ਕਰਕੇ ਲਾ ਲਾ, ਝੰਡਾ ਹੀ ਇੰਜ ਕਰਦਾ ਮਾਰ। ਉਹ ਨਹਿਰ ਚ ਪਿਆ। ਤੇ ਪੂਰੇ ਪਾਕਿਸਤਾਨ ਚ ਕੋਈ ਨਹੀਂ ਬਚਾਉਣ ਆ ਰਿਹਾ। ਔਰ ਲੋਕੀ ਕੋਈ ਬੇਪਤਾ ਸੀ, ਝੰਡਾ ਸਭ ਨੇ ਚੁੱਕਿਆ, ਇਹਨੂੰ ਕਿਸੇ ਨੇ ਨਹੀਂ ਚੁੱਕਿਆ। ਪਿਆ ਤੇ ਨਾ ਯਾਰ 10-12 ਦਹਾੜੇ ਲੈ ਕੇ ਅੱਧੇ ਦੇ ਚਿੱਟੇ ਕਰਕੇ ਤਰਾਨੇ ਸੁਣਨ ਦੇ ਆ। ਪਾਕਿਸਤਾਨ ਆਜ਼ਾਦੀ ਵਾਲੇ ਦਿਨ ਪਾਕਿਸਤਾਨ ਦਾ ਟੈਟੂ ਬਣਾਉਣਗੇ, ਉਸ ਪਹਿਲੇ ਗਲਤ ਹੋ ਗਏ। ਪਾਕ ਲਿਖਾਉਣਾ ਸੀਗਾ। ਦੱਸੋ ਯਾਰ, ਜਿਹੜਾ ਲਾਰਡ ਮਾਊਂਟ ਐਵਰੈਸਟ ਹੈ ਨਾ ਭਾਜੀ, ਉਹ ਲਾਰਡ ਮਾਊਂਟ ਐਵਰੈਸਟ ਨਹੀਂ ਸੱਚੀ ਲਾਰਡ ਮਾਊਂਟ ਬੈਟਨ ਇਹਨਾਂ ਨੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਸਾਹਿਬ ਨੂੰ ਕਿਹਾ ਸੀ ਕਿ ਇਹ ਹੁਣ ਤੁਹਾਡਾ ਵਾ ਵਤਨ। ਸੈਨ ਸੁਣ ਕਰਕੇ ਓਕੇ ਕਰਕੇ ਚਾਰੇ ਸੂਬੇ ਹਵਾਲੇ ਕੀਤੇ ਸੀਗੇ। ਕਾਇਦੇ ਆਜ਼ਮ ਸਾਹਿਬ ਨੇ ਕਿਹਾ ਸੀ ਕਿ ਬੈਟਨ ਸਾਹਿਬ ਇੱਥੇ ਬੈਠਣ ਕੇ ਗੱਲ ਕਰੋ, ਮੇਰੇ ਨਾਲ ਜਿਹੜੀ ਕਰਨੀ ਹੈ। ਫਿਰ ਕਾਇਦੇ ਆਜ਼ਮ ਸਾਹਿਬ ਨੇ ਕਿਹਾ ਕਿ ਇਹ ਮੇਰੇ ਏਰੀਏ ਨੇ, ਇੱਥੇ ਮੁਸਲਮਾਨਾਂ ਦੀ ਆਬਾਦੀ ਜ਼ਿਆਦਾ ਵਾ, ਸਾਨੂੰ ਇਹ ਆਬਾਦੀ ਦਿਓ। ਉਹਨਾਂ ਨੇ ਕਿਹਾ ਓਕੇ। ਸੈਨ ਹੋਏ ਉਸਤਾਦ ਜੀ, ਮਨਾਰੇ ਪਾਕਿਸਤਾਨ ਦੀ ਛਾਂ ਥੱਲੇ ਬਹਿ ਕੇ ਕਰਾਰਦਾਦ ਦੇ ਪਾਕਿਸਤਾਨ ਮਨਜ਼ੂਰ ਹੋਈ। ਇਹ ਮੁਆਮਾ ਅਜੇ ਤੱਕ ਹਾਦੀ ਨਹੀਂ ਹੋਇਆ। ਲਾਰਡ ਮਾਊਂਟ ਜਿਹੜਾ ਸੀ ਨਾ ਭਾਜੀ, ਉਹ ਸੀਗਾ ਆਪਣੇ ਮਾਂ ਬਾਪ ਦਾ ਕੱਲਾ ਪੁੱਤਰ ਸੀ। ਉਹਦੀ ਮਾਂ ਨੇ ਕਿਹਾ ਪੁੱਤ ਮੈਂ ਨਹੀਂ ਚਾਹੁੰਦੀ, ਇਹਦਾ ਰੌਲਾ ਨਹੀਂ ਪੈਣਾ।
ਇਹ ਬੰਦੇ ਇਸ ਟਾਈਮ ਤੈਸ਼ ਚ ਆਏ ਤੇਰੇ ਨਾਲ ਨਹੀਂ ਯਾਰ ਇਹਦੇ ਤੇ ਨਾ ਕਰੋ ਯਾਰ, ਇਹ ਸਾਡੇ ਮੁਲਕ ਦਾ ਮਸਲਾ ਨਹੀਂ ਵਾ। ਲਾਟ ਅਮਾਉਂਟ ਦੀ ਗੱਲ ਕਰ ਰਹੇ ਹੋ। ਲਾਰਡ ਮਾਊਂਟ ਬੈਟ ਸਾਰੀ ਸੁਣਿਆ ਦੀ ਕੱਪੜੇ ਦੀ ਦੁਕਾਨ ਸੀ, ਬੈਟਨ ਕਲਾਥ ਹਾਊਸ ਇਧਰ ਅੰਮ੍ਰਿਤਸਰ। ਤੂੰ ਜਿਹਦੇ ਕੋ ਸੁਣਿਆ ਉਹਨੂੰ ਪੁੱਛ, ਉਸ ਕੋ ਕਨਫਰਮ ਕਰਨਾ ਸੀ। ਉਹਦੇ ਕੋ ਸੁਣ ਕੇ ਤੂੰ ਚੁੱਪ ਕਰਕੇ ਇਹਨੂੰ ਆ ਗਿਆ, ਹੁਣ ਮੈਨੂੰ ਪੁੱਛੀ ਜਾਂਦੇ ਇਨਫੋਰਮੇਸ਼ਨ ਲੈ ਰਿਹਾ ਮੈਂ, ਸਿਰਫ ਪੁੱਛ ਰਿਹਾ ਤੁਹਾਨੂੰ। ਆ ਵੀ ਜਿਹਦੇ ਕੋ ਸੁਣਿਆ ਉਹਨੂੰ ਕਹੋ ਇਹ ਗੱਲ ਸੁਣਾ ਕੀ ਕਹਿੰਦੇ ਆ, ਤੂੰ ਮੈਨੂੰ ਤੇ ਕਲੀਅਰ ਕਰ, ਉੱਥੇ ਕਲੀਅਰ ਕਰਨਾ ਸੀ। ਤੂੰ ਉਸਤਾਦ ਜੀ ਨੂੰ ਫਸਾਈ ਜਾਂਦਾ। ਨਹੀਂ ਪੂਰੇ ਜੇਲ੍ਹ ਹੋ ਗਈ ਤੇ ਉਹਨਾਂ ਨੂੰ ਕਹੀ ਜਾਓ ਯਾਰ ਉਹ ਵੱਡੀ ਲਾਈਟ ਤੇ ਬੰਦ ਕਰੋ, ਮੈਨੂੰ ਨੀਂਦ ਨਹੀਂ ਆਉਂਦੀ। ਜੇਲ੍ਹ ਹੋਈ ਤੇ 14 ਅਗਸਤ ਵਾਲੇ ਦਿਨ ਨਾ ਜਿੰਨੀਆਂ ਸਲਾਖਾਂ ਨਹੀਂ ਹੁੰਦੀਆਂ ਇੰਨੀਆਂ ਹਰੀਆਂ ਕੀਤੀਆਂ, ਇੰਨੀਆਂ ਚਿੱਟੀਆਂ। ਸਾਡੀ ਉਹਨਾਂ ਨੇ 14 ਅਗਸਤ ਚਾਂਤਾਰਾ ਉੱਥੇ ਨਹੀਂ ਬਣਿਆ ਤੇ ਮੱਥੇ ਤੇ ਬਣਾਇਆ ਖਲੋਤਾ ਉਹਦੇ ਨਾਲ। ਉਹਨਾਂ ਨੇ 14 ਅਗਸਤ ਤੇ ਸਾਰੇ ਕੈਦੀਆਂ ਦੀ ਥੋੜੀ ਥੋੜੀ ਕੈਦ ਮਾਫ ਕਰਤੀ, ਇਹਨੂੰ ਹੋਰ ਅੱਗੇ ਸੁੱਟਤਾ। 14 ਅਗਸਤ ਵਾਲੇ ਦਿਨ 5 ਵਜੇ ਤੇ 5 ਤੋਂ ਬਾਅਦ ਬਾਦ ਆ ਰਹੀ ਢਾਬਾ ਜ਼ਿੰਦਾਬਾਦ। ਯਾਰ ਹਲਕ ਬਣ ਕੇ ਚਿੱਟਾ ਕੱਛਾ ਪਾ ਕੇ ਫਿਰਦੇ ਆ। 14 ਅਗਸਤ ਵਾਲਾ ਕੀ ਬਣ ਕੇ ਹਲਕ ਆਹੋ ਹਰਾ ਹਲਕ ਨਹੀਂ ਹੋਣਾ ਫਿਲਮਾਂ 'ਚ, ਤੇ ਕੱਚਾ ਚਿੱਟਾ ਪਾਇਆ ਤੇ ਕਹਿੰਦਾ ਮੈਂ ਪਾਕਿਸਤਾਨ ਟੈਪ। ਉਹਨਾਂ ਨੇ ਕਿਹਾ ਕਿ 14 ਅਗਸਤ ਵਾਲੇ ਦਿਨ ਤੁਸੀਂ ਮਹਿਮਾਨ ਖਸੂਸੀ ਤੁਸੀਂ ਪਰਚਮ ਪੁਜਾਈ ਕਰਨੀ, ਫਿਰ ਕਹੀ ਜਾਣਾ ਮੈਂ ਕਿਸ ਤਰੀਕ ਨੂੰ ਆਉਣਾ ਜੀ, ਉਹ 14 ਅਗਸਤ ਤੇ ਆਉਣਾ ਵਾ। ਬਿਲੀਅਰਡ ਦੀ ਇੰਨੀ ਕਿ ਸਾਈਡ ਤੇ ਚੂਨਾ ਸਿੱਟ ਕੇ ਤੇ ਖੇਡਦੇ ਆ, ਕਹਿੰਦਾ ਮੈਂ ਪਾਕਿਸਤਾਨ ਝੰਡੇ ਦੇ ਖੇਡਣ ਦੀ। ਯਾਰ ਪਰਚਮ ਕੁਸ਼ਾਈ ਕਰਦਾ ਕਹਿੰਦਾ ਝੰਡਾ ਉਤੋਂ ਹੀ ਵਾਪਸ ਲੈ ਆਂਦਾ ਉਹਦੇ ਨਾਲ ਖਿੱਚ ਕੇ ਲੋਈ ਲਾ ਕੇ ਟੈ ਲੱਗ ਦੇਤਾ, ਉਹ ਕਹਿੰਦੇ ਟੰਗਣਾ ਉੱਪਰ ਪਰੇ। 14 ਅਗਸਤ ਦਿਨ ਉੱਲੀ ਵਾਲੀਆਂ ਰੋਟੀਆਂ ਦਹੀਂ ਚ ਪਾ ਕੇ ਆਉਂਦੇ ਆ। ਤੇਰਾ ਦੁਰ ਪਟੇ ਇੰਨਾ ਰਸਾ ਤਾਂ ਕੀਤਾ ਝੰਡਾ ਬੰਗਲਾਦੇਸ਼ 'ਚ ਡਿੱਗ ਪਿਆ ਜਾ। 14 ਅਗਸਤ ਤੇ ਬੱਕਰੇ ਭੁੱਖੇ ਮਾਰਦੇ, ਕਹਿੰਦੇ ਹਰਾ ਰੰਗ ਥੱਲੇ ਨਹੀਂ ਸੁੱਟਣਾ। ਉਹ ਜਦ ਤੂੜੀ ਪਾਉਂਦੇ ਉਹਨੂੰ ਦੱਸ ਵੀ ਅੱਛਾ ਪੱਠੇ ਨਹੀਂ ਪਾ ਰਹੇ ਆਹੋ ਹਰਾ ਰੰਗ ਨਹੀਂ ਪਾਉਂਦੇ। ਯਾਰ ਆ ਵੇਖਣਾ ਤੁਸੀਂ ਯਾਰ, ਵੈਸੇ ਇੱਕ ਗੱਲ ਆ ਪਾਕਿਸਤਾਨੀਓ, ਮੇਰੀ ਗੱਲ ਸੁਣ ਲਓ ਤੁਸੀਂ, ਆ ਦੇਖ ਲਓ ਉਹਨੂੰ ਝੰਡੀਆਂ ਸੁੰਡੀਆਂ ਸਾਰਾ ਕੁਝ ਲੱਗਣਾ ਨਾ, ਤੇ ਰਾਤ ਨੂੰ 9-10 ਵਜੇ ਤੋਂ ਬਾਅਦ ਤੁਸੀਂ ਗਲੀਆਂ ਦੇ ਵਿੱਚ ਥੱਲੇ ਨਾਲੀਆਂ 'ਚ ਇੱਧਰ ਉੱਧਰ ਤੁਸੀਂ ਵੇਖਣਾ ਝੰਡੀਆਂ ਪਈਆਂ। ਆ ਯਾਰ ਆ ਨਹੀਂ ਹੋਣਾ ਚਾਹੀਦਾ, ਇਹ ਵੀ ਨਹੀਂ ਹੋਣੀ ਚਾਹੀਦੀ ਯਾਰ, ਆ ਗੱਲ ਕਰ। ਸਹੀ ਗੱਲ ਆ। ਬਹੁਤ ਵੱਡਾ ਪੈਗਾਮ। ਔਰ ਦੂਜਾ ਇਹ ਕਿ ਜਦੋਂ ਸੋਹਣੇ ਕਾਇਦ ਆਜ਼ਮ ਸਾਹਿਬ ਥੱਲੇ ਵਿਛੇ ਹੁੰਦੇ ਨੇ ਤੇ ਉੱਤੇ ਟਾਗਾ ਹੋ ਰਹੀ ਹੁੰਦੀ ਹੈ ਹਨਾ। ਕੰਮ ਆ। ਸਲੰਸਰ ਸਲੂੰਡਰ ਕੱਢ ਕੇ ਤੇ ਆਰਾਮ ਸਕੂਨ ਬਰਬਾਦ ਕਰਦੇ ਤਾਂ ਸਿਲੰਡਰ ਕੱਢ ਕੇ ਉਹਨਾਂ ਦੇ ਬਾਰੇ ਵੀ ਕੋਈ ਦਿਓ ਨਹੀਂ ਉਹਨਾਂ ਦਾ ਨਹੀਂ ਰੌਲਾ, ਮੇਨ ਜਿਹੜਾ ਤਕਲੀਫ ਵਾਲੀ ਗੱਲ ਹੈ ਨਾ ਉਹ ਆ ਵਾ। ਮੈਂ ਸੀ ਬਿਲਕੁਲ ਠੀਕ ਹੈ। ਸਲੰਸਰ ਵਾਲਾ ਤਕਲੀਫ ਵਾਲੀ ਗੱਲ ਨਹੀਂ ਹੈ, ਉਹ ਸਿਕਿਉਰ ਦੇ ਵਿੱਚ ਚੀਜ਼ ਆ ਜਾਂਦੀ ਹੈ ਕਿ ਤੁਸੀਂ ਕਹਿੰਦੇ ਯਾਰ ਉਹ 'ਚ ਤਾਂ ਕੁਝ ਗੁੱਸਾ ਵੀ ਕਰ ਸਕਦੇ ਆ, ਤੁਸੀਂ ਫੜ ਕੇ ਚਪੇੜਾ ਪੁਲਿਸ ਵਾਲੇ ਕੈਸੇ ਮਾਰਦੇ ਫੜ ਕੇ ਕੁੱਟਦੇ ਕੈਸੇ, ਉਹ ਹੋਰ ਉਹਦੀ ਕੈਟਾਗਰੀ। ਹਾਂ ਜਿਹੜੀ ਹੈ ਨਾ ਕਿ ਕਾਇਦ ਆਜ਼ਮ ਸਾਹਿਬ ਔਰ ਉੱਪਰ ਲਿਖਿਆ ਲਾਈਕ ਮੁਹੰਮਦ ਫਲਾਣਾ, ਜਿਹੜਾ ਉਹ ਨੋਟ ਦੇ ਉੱਤੇ ਸਾਈਨ ਹੁੰਦੇ ਜੀ ਮੁਹੰਮਦ ਗਵਰਨਰ ਸਟੇਟ ਬੈਂਕ, ਗਵਰਨਰ ਸਟੇਟ ਬੈਂਕ ਦਾ ਨਾਮ ਲਿਖਿਆ ਹੁੰਦਾ, ਕਿਸੇ ਦੇ ਮੁਹੰਮਦ ਕੁਛ ਲਿਖਿਆ ਹੁੰਦਾ, ਕਿਸੇ ਦੇ ਫਲਾਣਾ ਅਹਿਮਦ ਲਿਖਿਆ ਹੁੰਦਾ, ਉਹਦੇ ਉੱਤੇ ਸੋਹਣੇ ਨਿਜ਼ਾਮ ਜਦੋਂ ਹੁੰਦਾ ਥੱਲੇ ਕੀ ਕੁਛ ਨਹੀਂ ਹੁੰਦਾ। ਹਾਂਜੀ ਤੇ ਇਦਾਂ ਹੀ ਜਦੋਂ ਝੰਡੀਆਂ ਹੋਣਾ 14 ਦੀ ਰਾਤ ਨੂੰ ਵੇਖੀ ਤੂੰ, 14 ਦੀ ਰਾਤ ਨੂੰ ਵੇਖੀ ਝੰਡੀਆਂ ਦੇ ਉੱਤੋਂ ਸਾਰੀਆਂ ਗੱਡੀਆਂ ਸਵੇਰੇ ਸਾਰਾ ਸਫਾਈ ਵਾਲਿਆਂ ਨੇ ਕੂੜੇ ਵਾਲਿਆਂ ਨੇ ਚੁੱਕ ਗਟਰਾਂ ਚੋਂ ਦੇ ਨਾਲੀਆਂ ਚੋਂ ਕੱਢ ਕੇ। ਇਹਦੇ ਨਾਲ ਬਿਹਤਰ ਆ ਤੁਸੀਂ ਨਾ ਕਰੋ ਯਾਰ ਇਦਾਂ ਦੀ, ਤੁਸੀਂ ਨਾਲ ਘਰ ਬੈਠੇ ਰਹੋ। ਆਹੋ ਵੀ 10 ਵਜੇ ਤੋਂ ਬਾਅਦ ਤੁਸੀਂ ਝੰਡੀ ਥੱਲੇ ਸੁੱਟਣੀ ਹੈ। ਯਾਰ 14 ਅਗਸਤ ਦਿਨ ਦਰਬਾਰਾਂ ਤੋਂ ਹਰੇ ਗੱਲੇ ਚੱਕਣ ਆ। ਕਿੰਨਾ ਮੈਨੂੰ ਉਹ ਪਤਾ ਹੈ ਸਟਾਡੀਆ ਲਾਉ 14 ਅਗਸਤ ਵਾਲੇ ਦਿਨ ਇੰਜ ਕਰਕੇ ਮੋਟਰਸਾਈਕਲ ਜੋ ਬਾਂਸਰੀ ਕੱਢ ਕੇ ਸਲਸਰ ਕੱਢ ਕੇ ਬਿਲਕੁਲ ਰੈਡੀ ਘਰੋਂ ਕੱਢਣ ਲੱਗਾ, ਮੈਨੇ ਕਹਾ ਠਹਿਰ ਜਾਓ ਮੋਟਰਸਾਈਕਲ ਕੱਢੀ ਮੈਂ ਤੇਰੀ ਫੁੱਕ ਹੋ ਜਾਣਾ। ਅੱਛੇ ਪਾਸੋਂ ਸਟਾਰ ਜੀ ਕਿਸੇ ਨੇ ਡੈਕ ਤੇ ਲਾਇਆ ਜੀਵੇ ਪਾਕਿਸਤਾਨ, ਕਿਸੇ ਨੇ ਐ ਵਤਨ ਹੈ, ਤੇ ਉੱਥੇ ਇਕੱਲਾ ਹੀ ਲਾ ਕੇ ਬੈਠ, ਹਮ ਪੇ ਇਹ ਕਿਸਨੇ ਹਰਾ ਰੰਗ ਡਾਲਾ। ਯਾਰ ਨਹੀਂ ਬਾਰਡਰ ਤੇ ਨਾਰਾ ਲੱਗ ਰਿਹਾ ਪਾਕਿਸਤਾਨ ਤੇ ਅੱਗੋਂ ਕਹਣੇ ਜ਼ਿੰਦਾਬਾਦ ਕਹਿ ਰਿਹਾ ਜੈ ਹੋ, ਉਥੋਂ ਪੈਂਟੀ ਕਰ ਯਾਰ ਤੇ ਜੇ ਹੋ ਵੀ ਇਹੀ ਹੈ। ਸਹੀ ਗੱਲ। ਮਹਿੰਦੀ ਨਹੀਂ ਹਸਨ ਲੇਕਿਨ ਸਾਹਿਬ ਸਾਜੀ ਉਹਨਾਂ ਦਾ ਨਾਰਾ ਨਹੀਂ ਲੈਂਗੁਏਜ ਹੋਰ ਆ, ਜੇ ਹੋਦੇ ਇਹਦਾ ਮਤਲਬ ਆ ਤੇਰੀ ਜਿੱਤ ਹੋ ਗਈ ਜੀ ਬਸ। ਮਹਿੰਦੀ ਹਸਨ ਸਾਹਿਬ ਤਰਾਨਾ ਕਿੱਡਾ ਪਿਆਰਾ ਇਹ ਵਤਨ, ਉਹ ਤੇ ਹਾਲ ਚੜਾ ਕੇ ਬੈਠਾ। ਉਹਦੀ ਤਾਂ ਟੈਂਪੋ ਹੀ ਨਹੀਂ, ਉਹਦੇ ਮਰੇ ਉਹ ਤੇ ਸਾਦਾ ਰਾਮ ਨਾਲ ਚੁੱਪ ਕਰਕੇ ਬਹਿ ਜਾ ਯਾਰ। ਨਹੀਂ ਉਹਦੀ ਟੈਂਪੋ ਦੇ ਹਿਸਾਬ ਨਾਲ ਹਾਲ ਚੜਾਇਆ ਜੀ। ਬਣਾ ਰਿਹਾ ਪਾਕਿਸਤਾਨ ਤੇ ਖਲੋ ਕੇ ਤੇ ਫਾਲਟ ਕੱਢ ਰਿਹਾ ਵਿੱਚ, ਕਹਿੰਦਾ ਯਾਰ ਨਾਲ ਘੀਸੀ ਬਣੀ ਹੁੰਦੀ ਨਾ ਫੀਲ। ਜਹਾਜ਼ ਚੋਂ ਛਾਲ ਮਾਰੀ ਪਰਚਮ ਲੈ ਕੇ ਹੈ ਜੇ ਛਾਲ ਮਾਰੀ ਤੇ ਭੁੱਲ ਗਿਆ ਕਦੋਂ ਦਾ ਪਰਚਮ ਵਿੱਚ ਰਹਿ ਗਿਆ। ਛਾਲ ਮਾਰ ਕੇ ਨਿਕਲ ਗਿਆ ਥੱਲੇ ਤੂੜੀ ਵਾਲੇ ਟਰੱਕ ਤੇ ਵੱਜਾ। ਤੇ ਪੱਤੇ ਝਾੜ ਪਿਆ। ਨਹੀਂ ਜਹਾਜ਼ 'ਚ ਛਾਲ ਮਾਰੀ ਪਰਚਮ ਲੈ ਕੇ ਤੇ ਸਾਰੀ ਆਵਾਮ ਨੂੰ ਮੀਡੀਆ ਵਾਲਿਆਂ ਨੂੰ ਕਹਿ ਉੱਤੇ ਦੇਖਣਾ ਤੇ ਸੋਹਣਾ ਗੱਲ ਕਰਕੇ ਨਾ ਚੰਡੀਗੜ੍ਹ ਉਤਰ ਗਏ। ਹੋਰ ਕਿ ਯੂ ਆਰ ਅੰਡਰ ਅਰੈਸਟ। ਤੇ ਉੱਥੇ ਬਾਲੇ ਪਰ ਆ ਕਿਨੇ ਫੜਾਤਾ। ਤੇ ਚੰਡੀਗੜ੍ਹ ਉਤਰਿਆ,
ਉਹਨਾਂ ਨੇ ਇੰਜ ਕੀਤਾ ਤੇ ਆਪਣਾ ਫੜਕ ਨਾਲ ਉਹਨਾਂ ਦਾ ਫੜਕ ਤੇ ਤੁਸੀਂ ਵੀ ਮੈਨੂੰ ਫੜਾ ਦਿਓ ਭਾਈ। ਉਸਤਾਦ ਜੀ ਵੈਸੇ ਤੁਸੀਂ ਤਾਂ ਪੁਰਾਣੇ ਹੋ, ਕੀ ਹਿਸਾਬ ਕਿਤਾਬ ਸੀਗਾ ਉਦੋਂ ਜਦੋਂ ਪਾਕਿਸਤਾਨ ਬਣਿਆ? ਕੀ ਪੁੱਛ ਰਹੇ ਦਾ? ਹਾਏ ਹਾਏ ਹਾਏ। ਪੁਰਾਣੀਆਂ ਯਾਦਾਂ ਉਸਤਾਦ ਜੀ ਨੂੰ ਅੱਜ ਯਾਦ ਆ? ਉਸਤਾਦ ਜੀ ਅਸੀਂ ਭਾਵੇਂ ਦੇਖਿਆ ਨਹੀਂ ਨਾ, ਮੈਂ ਤੁਹਾਨੂੰ ਸਹੀ ਦੱਸਾਂ, ਲੇਕਿਨ ਅੱਖਾਂ ਅੱਗੇ ਵੀਡੀਓ ਆ ਜਾਂਦੀ ਆ ਆਪਣੀ ਆਪਣੀ, ਹਰ ਬੰਦਾ ਆਪਣੇ ਹਿਸਾਬ ਨਾਲ ਨਾ ਇਮੇਜਿਨ ਕਰਕੇ ਵੀਡੀਓ ਬਣਾ ਲੈਂਦਾ। ਜਦੋਂ ਇਦਾਂ ਟ੍ਰੇਨਾਂ ਦੇ ਵਿੱਚ ਇਸ ਤਰ੍ਹਾਂ ਲਾਸ਼ਾਂ ਆ ਰਹੀਆਂ ਸੀ ਤੇ ਮਾਰ ਰਹੇ ਸੀ ਤੇ ਮਾਵਾਂ ਨੇ ਕੋਈ, ਯਾਰ ਤੂੰ ਦੇਖਣਾ ਕੀ ਆਲਮ ਹੋਇਆ ਕਿ ਇੱਕੋ ਮਾਂ ਦੇ 4 ਪੁੱਤਰ ਇੱਕੋ ਘਰ ਰਹਿ ਰਹੇ ਨੇ, 3 ਆ ਗਏ ਨੇ, ਇੱਕ ਆਇਆ ਹੀ ਨਹੀਂ। ਸਮਝ ਆ ਰਹੀ ਗੱਲ ਦੀ? ਪਿਓ ਉੱਥੇ ਰਹਿ ਗਿਆ, ਔਲਾਦ ਇੱਥੇ ਆ ਗਈ, ਔਲਾਦ ਇੱਥੇ ਆ, ਉਹ ਉੱਥੇ ਰਹਿ ਗਈ, ਪਿਓ ਆ ਗਿਆ, ਉਹਦਾ ਇੱਕ ਪੁੱਤਰ ਉੱਥੇ ਰਹਿ ਗਿਆ, 2 ਸਕੇ ਭਰਾ ਨੇ ਇੱਕ ਉੱਧਰ ਰਹਿ ਗਿਆ, ਇੱਕ ਇੱਧਰ ਆ ਗਿਆ, 3 ਸਕੀਆਂ ਭੈਣਾਂ ਨੇ ਇੱਕ ਉੱਧਰ ਰਹਿ ਗਈ, 2 ਇੱਧਰ ਆ ਗਈਆਂ। ਇੰਜ ਹੋਈ ਹੈ ਗੇਮ। ਹਾਂਜੀ ਇਦਾਂ ਹੀ ਆ ਸਰ ਜੀ। ਤੇ ਉਹ ਇੱਧਰ ਆ ਕੇ 60 ਸਾਲ ਜ਼ਿੰਦਾ ਰਹੀਆਂ ਨੇ ਤੇ 60 ਸਾਲ ਉਸ ਭੈਣ ਨੂੰ ਯਾਦ ਕਰਦੀਆਂ ਨੇ। ਹਾਏ ਹਾਏ। ਉਸਤਾਦ ਜੀ ਉਹ 70 ਸਾਲ ਬਾਬਾ, ਯਾਨੀ 4 ਸਾਲ ਦਾ ਸੀ ਜਦੋਂ ਐਨੂੰ ਆਇਆ ਬਾਬਾ, ਅੱਜ ਉਹ ਬਾਬਾ 76 ਸਾਲ ਦਾ ਵਾ, ਇਦਾਂ ਹੀ 80 ਸਾਲ ਦਾ ਵਾ। ਉਹ ਅੱਜ ਵੀ ਉਸ 4 ਸਾਲ ਦੇ ਭਰਾ ਨੂੰ, ਔਰ ਉਹਨੂੰ ਇਹ ਵੀ ਨਹੀਂ ਪਤਾ ਉਹ ਕਿੱਥੇ ਹੈ, ਉਹਦੀ ਆਲ ਔਲਾਦ ਕਿੱਥੇ ਹੈ, ਉਹਦਾ ਅੱਗੋਂ ਧੀ ਪੁੱਤ ਕਿੱਥੇ ਹੈ। ਕਈਆਂ ਨੂੰ ਮਿਲਾਇਆ ਵੀ ਆ, ਅਬ 2-4 ਚੈਨਲ ਐਸੇ ਹੈਗੇ ਨੇ, ਉਹ ਲੱਭ ਕੇ ਪਤਾ ਕਰਕੇ ਉਹਨਾਂ ਨੇ ਮਿਲਾਏ ਆ, ਬੜੇ ਜਣੇ ਭੈਣਾਂ ਭਰਾ ਮਿਲਾਏ ਆ। ਨਹੀਂ ਤਾਂ ਸਰ ਮੇਰੇ ਜਿਹੜੇ ਨਾਲ ਹੋਇਆ ਇਸ ਤਰ੍ਹਾਂ ਦਾ ਵਾਕਿਆ। ਮੇਰੀ ਸਕੀ ਨਾਨੀ ਉਹ ਹੋਏ ਸਨ ਕੋਈ 80 ਕੁ ਸਾਲ ਦੇ ਹੋਏ। ਇਹਦੇ ਨਾਲ ਦੇ ਘਰ ਸਕਾ ਭਰਾ ਇਹਦਾ ਰਹਿੰਦਾ ਸੀ, 30 ਸਾਲ ਬਾਅਦ ਬਾਹਰੋਂ 2 ਬੰਦੇ ਨੇ ਆ ਕੇ ਇਹਨੂੰ ਮਿਲਾਇਆ ਕਿ ਮਿਲ ਲੋ ਯਾਰ ਆਪਸ ਨਹੀਂ ਨਹੀਂ ਤੇ ਉਹਦੇ ਨਾਲ ਮਿਲ ਕੇ ਰੋਈ ਜਾ ਰਿਹਾ, ਤੂੰ ਕਿੱਥੇ ਬਾਕੀ ਇੱਕ ਸਿਆਣਾ ਜਿਹਾ ਕੰਧ ਨਾਲ ਕੰਧ ਸਾਂਝੀ ਹੈ। ਇੱਕ ਸਿਆਣਾ ਜਿਹਾ ਬੰਦਾ ਇਹਨੂੰ ਕਹਿੰਦੇ ਪੁੱਤਰ 14 ਅਗਸਤ ਦਾ ਕਰ ਲਾ ਹੁਣ ਮੁੰਡੇ ਨਾਲ ਸੁਲਾ। ਆਹੋ ਉਸਤਾਦ ਜੀ ਮੇਰੀ ਸਕੀ ਨਾਨੀ ਨੂੰ ਉਹਨਾਂ ਦਾ ਸਕੇ ਤਾਏ ਦਾ ਪੁੱਤਰ ਮਿਲਿਆ ਸੀ ਕੋਈ ਤਕਰੀਬਨ 50 ਸਾਲ ਬਾਅਦ। ਇੰਨੀ ਕੁ ਦੇਰ ਹੋ ਗਈ ਪਾਕਿਸਤਾਨ ਆਜ਼ਾਦ ਹੋਏ। ਜ਼ਿਆਦਾ ਨਹੀਂ, ਜ਼ਿਆਦਾ ਹੋ ਗਿਆ। ਉਹ ਵੀ ਐਵੇਂ ਇੱਧਰ ਕਿਤੇ ਆਇਆ, ਉੱਧਰ ਰਹਿ ਗਿਆ, ਸਾਲ ਉੱਧਰ ਰਹਿ ਗਿਆ, ਮੁਸਲਮ ਸੀ ਤੇ ਉੱਧਰ ਰਹਿ ਗਿਆ। ਜਦੋਂ ਪਾਕਿਸਤਾਨ ਬਣਿਆ ਨਾ, ਉਹ ਇੱਥੇ ਰਿਸ਼ਤੇਦਾਰਾਂ ਦੇ ਕਿਤੇ ਆਇਆ ਤਾਂ ਉਹਨਾਂ ਨੇ ਦੱਸਿਆ ਵੀ ਇਸ ਤਰ੍ਹਾਂ ਤੇਰੇ ਚਾਚੇ ਦੀ ਧੀ ਜਿੰਦਾ ਹੈ। ਉਹਨੂੰ ਕੋਈ 70 ਸਾਲ ਬਾਅਦ ਮਿਲਿਆ। ਮੈਂ ਉਹ ਵੇਖਿਆ ਹਾਂ, ਬੜੇ ਵੀਡੀਓ ਬਹੁਤ ਪਈਆਂ ਨੇ ਜੀ। ਵੀਡੀਓ ਬਹੁਤ ਪਈਆਂ ਨੇ। ਜਿਹੜਾ ਆਪਣੇ ਆ ਚੈਨਲ ਨਹੀਂ ਯਾਰ ਇਹਨਾਂ ਦਾ, ਕੀ ਨਾਮ ਦਾ? ਨਾਸਰ ਢਿੱਲੋਂ ਸਾਹਿਬ। ਹਾਂ, ਨਾਸਰ ਢਿੱਲੋਂ ਸਾਹਿਬ, ਉਹ ਵੀ ਕੰਮ ਬੜਾ ਕਰਦੇ ਅੱਛਾ ਨੇ, ਕੰਮ ਕਰਦੇ। ਹੋਰ ਵੀ ਲੋਕ ਕਰਦੇ ਨੇ ਇਸ ਤਰ੍ਹਾਂ ਕੰਮ, ਹਾਂਜੀ ਹਾਂਜੀ। ਔਰ ਉਹ ਅੱਛੀ ਲੱਭ ਗੱਲ ਕੇ ਮਿਲਾ ਦਿੰਦੇ ਨੇ। ਨਹੀਂ ਤਾਂ ਸਰ ਜਿਹੜੇ ਉਧਰ ਪ੍ਰਾਪਰਟੀਆਂ ਛੱਡ ਕੇ ਆਏ ਨੇ ਆਪਣੀਆਂ ਇੰਨੀਆਂ ਇੱਧਰ ਵੀ ਗਈ ਛੱਡ ਕੇ ਗਏ ਨੇ, ਇੱਧਰੋਂ ਵੀ ਗਏ ਆ? ਲੱਗੀਆਂ ਦੁਕਾਨਾਂ ਛੱਡ ਕੇ ਚਲੇ ਗਏ ਨੇ, ਲੱਗੀਆਂ ਦੁਕਾਨਾਂ, ਗੱਲੇ ਦੁਕਾਨਾਂ, ਕੱਪੜੇ ਦੀ ਦੁਕਾਨ ਆ, ਘੰਟਾ ਘਰ, ਇਹ ਉਹ ਪੂਰੇ ਪਾਕਿਸਤਾਨ 'ਚ ਦੁਕਾਨ ਲੱਗੀ ਆ, ਛੱਡ ਕੇ ਉਧਰ ਚਲੇ ਗਏ ਨੇ, ਉਧਰੋਂ ਛੱਡ ਕੇ ਇੱਧਰ ਆ ਗਏ। ਇੱਧਰ ਆ ਕੇ ਫਿਰ ਉਹਨੇ ਕਿਹਾ ਹਾਂਜੀ, ਉਹਨੇ ਕਿਹਾ ਜੀ ਮੇਰੀ ਉੱਥੇ 2 ਦੁਕਾਨਾਂ ਸੀ, ਉਹਨੇ ਕਿਹਾ ਉਹ ਸਬੂਤ, ਉਹਨੇ ਕਿਹਾ ਜੀ ਆ ਲਓ, ਉਹਨੇ ਕਿਹਾ ਚੱਲ ਤੂੰ ਇੱਥੇ ਲੈ ਜਾ, ਉਹਨੇ ਕਿਹਾ ਮੈਂ ਉੱਥੇ 10 ਮਰਲੇ ਛੱਡ ਗਿਆ, ਉਹਨੇ ਕਿਹਾ ਚੱਲ ਤੂੰ 10 ਮਰਲੇ ਲੈ ਜਾ। ਇੰਜ ਹੋਇਆ। ਉਸਤਾਦ ਜੀ ਆਟੇ ਗੁੰਨੇ ਹੋਏ ਛੱਡ ਕੇ ਆਏ, ਇੱਧਰ ਵੀ ਅੱਗੇ ਹਾਂਜੀ, ਘਰਾਂ 'ਚ ਹਾਂਜੀ, ਇਸ ਤਰ੍ਹਾਂ ਪਏ ਹੀ। ਗੁੰਨੇ ਹੋਏ ਅੱਗੇ। ਨਹੀਂ ਤੇ ਉਹ ਆਟਾ ਗੁੰਨੀਆਂ ਛੱਡੇ ਜਾਂਦੇ ਉੱਥੇ ਤੇ ਆਟਾ ਗੁੰਨਣ ਹਾਂ। ਜੀ ਆ ਗਏ, ਇਸ ਤਰ੍ਹਾਂ ਹੀ ਆ ਗਏ ਨਾ। ਇੱਧਰ ਆ ਕੇ ਵੀ ਇਹੀ ਸੂਰਤ ਹਾਲ ਸੀ ਕਿ ਇੰਜੀ ਚੀਜ਼ਾਂ ਪਈਆਂ। ਬਲਕਿ ਅਸੀਂ ਵੀ ਸਾਰੀਆਂ ਸੁਣੀਆਂ ਸੁਣਾਈਆਂ ਗੱਲਾਂ ਕਰ ਰਹੇ ਹਾਂ, ਜਿੰਨੀਆਂ ਕਿ ਅਸੀਂ ਉਸਤਾਦ ਜੀ ਸੁਣੀਆਂ। ਮੇਰੀ ਦਾਦੀ ਅੰਮਾ ਦੱਸਦੇ ਹੁੰਦੇ ਸੀਗੇ ਕਿ ਇਸ ਤਰ੍ਹਾਂ ਹੋਇਆ ਵਾ ਕਿ ਖੂਹਾਂ 'ਚ ਛਾਲਾਂ ਮਾਰਤੀਆਂ ਔਰਤਾਂ ਨੇ ਆਪਣੇ ਆਪ ਨੂੰ ਮਹਿਫੂਜ਼ ਬਣਾਉਣ ਲਈ, ਤੇ ਅੱਗਾਂ ਬਲ ਰਹੀਆਂ, ਚੁੱਲ੍ਹੇ, ਯਾਨੀ ਕਿ ਇੱਧਰ ਵੀ ਚੱਲ ਰਹੇ ਆ ਜਿਹੜੇ ਘਰ ਛੱਡ ਕੇ ਗਏ ਆ, ਤੇ ਜਿਹੜੇ ਕਹਿੰਦੇ ਅਸੀਂ ਛੱਡ ਕੇ ਆਏ ਆ ਉੱਧਰ ਵੀ ਅੱਗ ਚੱਲ ਰਹੀ ਹੈ, ਆਟਾ ਗੁੰਨਿਆ ਪਿਆ, ਇੱਧਰ ਵੀ ਬੇਸ਼ਤਰ ਇਦਾਂ ਦੀ ਸੂਰਤ ਹਾਲ ਸੀ ਕਿ ਇੱਕਦਮ ਉਧਰੋਂ ਉੱਠੇ ਤੇ ਇੱਧਰ ਗੱਡੀ ਦੀ ਐਲਾਨ ਹੁੰਦਾ ਸੀ ਕਿ ਗੱਡੀ ਪਾਕਿਸਤਾਨ ਦੇ ਪਹਿਲੇ ਵਜ਼ੀਰ ਆਜ਼ਮ ਕੌਣ ਸੀ? ਹਾਂਜੀ। ਹਾਂਜੀ ਕੀ ਪਾਕਿਸਤਾਨ ਦੇ ਪਹਿਲੇ ਵਜ਼ੀਰ ਆਜ਼ਮ? ਲਿਆਕਤ ਅਲੀ ਖਾਨ ਸਾਹਿਬ। ਹਾਂ। ਅੱਛਾ ਜੀ। ਸਦਰ ਕੌਣ ਸੀ? ਸਦਰ ਵੀ ਇਹੀ ਹੋਣੇ ਆ। ਨਹੀਂ ਆਹੋ, ਸਦਰ ਪਹਿਲੇ ਪਾਕਿਸਤਾਨ ਸਦਰ ਮਾਦਰੇ ਮਿਲਤ। ਬੀਬੀ ਫਾਤਮਾ ਜਿਹੜਾ ਦਾ ਕਹਿ ਰਿਹਾ ਕੌਣ ਸੀ ਜੀ ਪਹਿਲੇ ਸਦਰ? ਭੁੱਟੋ ਸਾਹਿਬ। ਯਾਰ ਫੁੱਟੋ ਸਾਹਿਬ ਦੇ ਭੈਣ ਬਾਦੀਆਂ ਮਹਿਫਲ ਜਿਹੜੇ ਸੀ ਉਹ ਤਾਂ ਕਾਦੇ ਸਾਹਿਬ ਸੀਗੇ। ਉਹ ਸਦਰ ਬਾਲੀ ਮਹਿਫਲ ਲਿਆ। ਪਾਣੀ ਪਾਕਿਸਤਾਨ। ਤਾਂ ਬਾਦੀ ਮਹਿਫਲ। ਬਾਨੀਏ ਪਾਕਿਸਤਾਨ ਦੇ ਕਾਇਦੇ ਨੂੰ ਸਦਰ ਵੀ ਉਹੀ ਹੋਇਆ। ਸਦਰ ਵੀ ਹੋਈ ਸੀ। ਹਾਂਜੀ ਜੀ ਕਦਰ ਵੀ ਹੋਏ ਨੇ ਹਾਂਜੀ ਗਵਰਨਰ ਜਨਰਲ, ਯਾਨੀ ਕਿ ਉਹ ਸਾਰਾ ਉਹਦਾ ਉਹਨਾਂ ਦਾ ਮੇਨ ਹੋਲਡ ਹੁੰਦਾ। ਹਾਂ। ਇੰਤਜ਼ਾਮੀਆ ਫੁੱਟੋ ਸਾਹਿਬ ਦੇ ਸਾਜੀ ਜਿਹੜੇ ਨਵਾਬ ਆ ਭਾਵਲਪੁਰ ਸਾਹਿਬ ਸਨ, ਮੈंने ਸੁਣਿਆ ਇਹਨਾਂ ਨੇ ਵੀ ਬੜੀ ਕੁਰਬਾਨੀ ਕੀਤੀ। ਕਾਇਦੇ ਆਜ਼ਮ ਦਾ ਬੜਾ ਸਾਥ ਦਿੱਤਾ, ਕੰਡ ਨਹੀਂ ਲੱਗਣ ਦਿੱਤੀ। ਕਾਇਦੇ ਆਜ਼ਮ ਨੂੰ ਜੋ ਚਾਹੀਦਾ ਉਹਨਾਂ ਨੇ ਕਿਹਾ ਓਕੇ ਕਰ। ਇਹ ਮੈਂ ਸੁਣਿਆ ਰਿਆਸਤ ਆਪਣੀ ਛੱਡੀ ਯਾਰ ਭਾਵਲਪੁਰ। ਕਿੱਦਾਂ ਗੱਲ ਕਰਦਾ ਜੀ, ਮੈਂ ਉੱਥੇ ਸੀ ਓਕੇ ਕਰ ਲੈ ਅੱਛੀ ਆ ਉਹ ਸਟਾਈਲ ਚੈੱਕ ਕਰ, ਉਹਨਾਂ ਨੇ ਕਿਹਾ ਓਕੇ ਕਰ। ਆ ਕਈ ਬੰਦੇ ਸੁਣਾਉਂਦੇ ਇਦਾਂ ਗੱਲ, ਓਕੇ ਕਰ। ਆਪਣੇ ਸਟਾਈਲ ਚ ਇਦਾਂ ਗੱਲ ਸੁਣਾਉਣਗੇ, ਅੱਲਾ ਮਾਫੀ ਦੇਵੇ ਕਿ ਬੰਦਾ ਕਹੇਗਾ ਯਾਰ
ਯਾਰ ਇਹ ਕਿੱਦਾਂ ਗੱਲ ਹੋ ਸਕਦਾ? ਗੱਲਾਂ ਕੀ ਅੱਲਾਮਾ ਬੇਟਾ ਇਕਬਾਲ ਸਾਹਿਬ ਨੇ ਜਦੋਂ ਖਾਬ ਦੇਖਿਆ ਵਾ ਤੇ ਕਹਿ ਰਿਹਾ ਸਾਹਿਬ ਨੇ ਕੀ ਕਿਹਾ ਕੀ ਕਿ ਜਾ ਇਕਬਾਲ ਤੇਰੀ ਗੱਲ ਤੇ ਫੁੱਲ ਪਾ ਦਾਂਗੇ। ਜਾ ਔਰ ਉਹਨਾਂ ਇਹ ਨੇ ਹੁੰਦਾ ਵਾ ਕਿ ਨਾਲ ਟੁੱਟਣ ਵਾਲੇ ਬੰਦੇ, ਤੁਸੀਂ ਅੱਜ ਵੀ ਨਾਲ ਯਾਰ ਖਾਬ ਲਾਮਾ ਸਾਹਿਬ ਨੇ ਮੇਰਾ ਖਿਆਲ ਉਹ ਖਾਬ ਉਹ ਨਹੀਂ ਵੇਖਿਆ ਕਿ ਸੁੱਤੇ ਪਏ ਇੰਜ ਖਾਬ ਆਇਆ। ਇੱਕ ਖਾਬ ਹੁੰਦਾ ਕਿ ਮੇਰਾ ਇੱਕ ਖਾਬ ਆ ਯਾਰ ਮੈਂ ਘਰ ਲੈਣਾ ਆਪਣਾ। ਤਖayul ਹਾਂ ਆਪਣਾ ਜਿਹੜਾ ਜੀਂਦੇ ਜਾਗਦੇ ਵੀ ਬੰਦਾ ਕਰਦਾ ਸਬਰ ਪੇਸ਼ ਕੀਤਾ, ਉਹ ਆ ਮੇਰਾ ਖਿਆਲ ਆ ਇਹ। 1930 ਚ ਸਾਜੀ ਉਹਨਾਂ ਨੇ ਖਾਬ ਦੇਖਿਆ। ਹਾਂ ਔਰ ਜਿਹੜਾ ਸਿੰਧ ਆ ਜੀ ਮੋਂਜੋਦਾੜੋ ਹਾਂਜੀ ਹਾਂਜੀ ਇਲਾਕਾ ਜਿਹੜਾ ਉੱਥੇ ਦਾ ਹਾਂਜੀ ਤੇ ਹੜੱਪਾ 4-5 ਹਜ਼ਾਰ ਸਾਲ ਪੁਰਾਣਾ ਸੀ ਇੰਜ ਹੀ ਇੱਥੇ ਹੀ। ਅੱਛਾ ਮੁਲਕ ਬਣੇ ਨੂੰ 84 ਸਾਲ ਹੋਏ ਤੇ ਪਹਿਲਾਂ ਕਿੱਦਾਂ ਤੇ ਬਣਾ? ਮੁਲਕ ਕਿਹੜਾ ਕੋਈ ਮਿਸਤਰੀ ਮਜ਼ਦੂਰਾਂ ਨੇ ਆ ਕੇ ਨਵਾਂ ਬਣਾਇਆ ਨਕਸ਼ਾ ਬਣਾ ਕੇ। ਹੜੱਪਾ ਪਹਿਲੇ ਹੀ ਸੀ, ਉਹ ਪਾਕਿਸਤਾਨ ਦੇ ਵਿੱਚ ਆ ਗਿਆ। ਅੱਛਾ ਪਾਕਿਸਤਾਨ ਹੈ ਨਹੀਂ, ਹੜੱਪਾ ਹੈਗਾ ਸੀ। ਮੁਲਕਾਂ ਤੇ ਹਾਂ ਪਾਕਿਸਤਾਨ ਹੈ ਨਹੀਂ ਸੀ, ਹੜੱਪਾ ਹੈਗਾ ਸੀ। ਸਹੀ ਗੱਲ ਹੈ। ਫਿਰ ਇਹਦਾ ਨਾਮ ਪਾਓ ਹੜੱਪਸਤਾਨ। ਨਹੀਂ 4-5 ਤੂੰ ਮਜ਼ਾਕ ਕਰ ਰਿਹਾ ਸਾਡੀ ਨਹੀਂ। 4-5 ਹਜ਼ਾਰ ਯਾਰ ਧਰਮਪੁਰਾ ਵਾ, ਧਰਮਪੁਰਾ ਬਾਅਦ ਚ ਆ ਕੇ ਤੇ ਇਹਨਾਂ ਦਾ ਨਾਂ ਨਹੀਂ ਨਾ ਕਿਸੇ ਨੇ, ਜਦੋਂ ਇਸਲਾਮੀ ਮੁਲਕ ਬਣ ਗਿਆ ਉਦੋਂ ਤਾਂ ਨਹੀਂ ਕਿਸੇ ਨੇ ਨਾਂ ਰੱਖਿਆ ਹੋਣਾ ਧਰਮਪੁਰਾ। ਹਾਂਜੀ ਤੇ ਹੋਰ ਵੀ ਜ਼ਾਹਰੀ ਗੱਲ ਆ ਪਹਿਲੇ ਦਾ ਹੀ ਹੋਏਗਾ ਨਾ। ਹਾਂਜੀ ਹਾਂਜੀ ਹਾਂ ਤੇ ਫਿਰ ਅੱਛਾ ਨਾਂ ਪਹਿਲੇ ਹੀ ਆ, ਬਾਅਦ ਚ ਅਸੀਂ ਕੋਈ ਨਹੀਂ ਰੱਖਿਆ। ਬਹੁਤ ਸਾਰੇ ਨਾਂ ਨੇ। ਚੇਂਜ ਵੀ ਕੀਤੇ ਨੇ ਲੇਕਿਨ ਮੋਸਟਲੀ ਹੋ ਗਏ। ਦੇਖੋ ਨਾ ਇੱਕ ਤੂੰ ਇੱਕ ਘਰ ਲੈ ਲੈਣਾ ਵਾ, ਹਾਂਜੀ ਉਸ ਘਰ ਦੇ ਬਾਹਰ ਲਿਖਿਆ ਵਾ ਵੀ ਰਾਣਾ ਹਾਊਸ, ਤੂੰ ਉਹਨੂੰ ਖਰੀਦ ਲਿਆ, ਤੂੰ ਲੱਗਾ ਰਹਿਣ ਦੇਗਾ? ਤੂੰ ਲਹਾਏਗਾ ਨਾ ਨਾਈ, ਹਾਂਜੀ ਖੋਖਰ ਹਾਂ ਉਹੀ ਖੋਖਰ, ਕਾਲੂ ਨਾਈ ਹਾਂਜੀ ਜਾਂ ਕਾਲੂ ਖੋਖਰ ਹਾਂਜੀ ਲਹਾਏਗਾ ਨਾ। ਲਾਵਾਂਗਾ ਸਰ। ਤੇ ਭਾਈਜਾਨ ਜਦੋਂ ਉਹ ਮੋਜੋਦਾੜੋ ਜਾਂ ਕੁਛ ਇਲਾਕੇ ਹੜੱਪਾ ਮੁਲਤਾਨ ਇਹ ਕਦੀਮ ਸ਼ਹਿਰ ਹੈ ਇਹਨਾਂ ਦੇ ਹੁਣ ਲక్ష్ਮੀ ਚੌਕ ਆ। ਲక్ష్ਮੀ ਚੌਕ ਦਾ ਅਗਰ ਪਾਕਿਸਤਾਨ ਬਣਨ ਤੋਂ ਬਾਅਦ ਨਾਂ ਤੇ ਪੈ ਹੀ ਨਹੀਂ ਸਕਦਾ ਜੀ ਲక్ష్ਮੀ ਚੌਕ। ਸਿੰਘਪੁਰਾ ਉਸਤਾਦ ਜੀ ਸਿੰਘ ਕਦੀ ਵੀ ਨਹੀਂ ਹੋ ਸਕਦਾ ਕਿ ਪਾਕਿਸਤਾਨ ਬਣਨ ਤੋਂ ਬਾਅਦ ਮੁਸਲਮਾਨਾਂ ਦਾ ਮੁਲਕ ਬਾਅਦ ਉਹ ਲక్ష్ਮੀ ਚੌਕ ਰੱਖ ਲੈਣਾ। ਆਪਣੇ ਇਹਦਾ ਕੀ ਮਤਲਬ ਆ? ਕਿ ਉਹ ਪਹਿਲੇ ਉੱਥੇ ਪਹਿਲੇ ਦਾ ਹੀ ਆ। ਅੱਛਾ ਇਹਨਾਂ ਨੇ ਬਦਲ ਦਿੱਤੇ ਨੇ ਨਾਂ, ਹੁਣ ਧਰਮਪੁਰੇ ਦਾ ਨਾਮ ਹੀ ਹੋਰ ਆ, ਬਦਲ ਦਿੱਤਾ, ਲੇਕਿਨ ਉਹ ਵਾਜੋ ਉੱਥੇ ਹੀ ਰਿਹਾ ਕਿਉਂਕਿ ਉਦਾਂ ਹੀ ਚੱਲਦਾ ਕਿ ਪਿਆ। ਧਰਮਪੁਰੇ। ਉਧਰ ਵੀ ਇੰਜ ਹੀ ਆ, ਅੱਛਾ ਉਧਰ ਵੀ ਇੰਜ ਹੀ ਆ। ਹਾਂਜੀ ਨਾਂ ਚੇਂਜ ਹੋ ਗਏ ਉਹਨੇ ਲੇਕਿਨ ਵੱਜਦੇ ਇਹੀ ਆ। ਹਾਂ ਉਧਰ ਵੀ ਇੰਜ ਹੀ ਆ। ਉਧਰ ਕਈ ਮੁਸਲਮਾਨਾਂ ਦੀਆਂ ਗਲੀਆਂ ਮਹੱਲਿਆਂ ਚੌਕਾਂ 'ਚ ਨਾਂ ਸੀ। ਹੈਦਰਾਬਾਦ ਅਹਿਮਦਾਬਾਦ ਹੈਦਰਾਬਾਦ ਹਾਂ ਅੱਜ ਵੀ ਹੈਦਰਾਬਾਦ ਇਦਾਂ ਹੀ, ਅਹਿਮਦਾਬਾਦ ਅੱਜ ਵੀ ਅਹਿਮਦਾਬਾਦ ਉਦਾਂ ਹੀ। ਬਿਲਕੁਲ ਸਾਜੀਆ ਸ਼ਾਹਲਮੀ ਵੀ ਉਹਨਾਂ ਦਾ ਨਾਂ ਚੇਂਜ ਕੀਤਾ, ਸ਼ਾਹ ਆਲਮ ਕੀਤਾ ਇਹਨਾਂ ਨੇ, ਲੇਕਿਨ ਉਹ ਸ਼ਾਹਲਮੀ ਪਾ ਰਹੇ ਹਨ। ਸ਼ਾਹਲਮੀ ਮਾਰ ਨਹੀਂ ਸ਼ਾਹ ਆਲਮ ਹੀ ਨਾਮ ਆ, ਉਹਨੂੰ ਕਹਿ ਕੇ ਸ਼ਾਹ ਆਲਮੀ ਹੋ ਗਿਆ। ਅੱਛਾ ਨਹੀਂ, ਅੱਛਾ ਉਸਤਾਦ ਜੀ, ਅਸਲ ਉਹ ਅਸਲ ਸ਼ਾਹ ਆਲਮੀ। ਉਧਰ ਵੀ ਉਹੀ ਇਲਾਕੇ, ਇੱਧਰ ਵੀ ਉਹੀ ਇਲਾਕੇ, ਇੱਧਰ ਵੀ ਉਹੀ ਹਿਸਾਬ ਤਾਂ ਉਧਰ ਹਾਂਜੀ ਹਾਂਜੀ ਉੱਥੇ ਲਾਹੌਰ ਵੀ ਹੈਗਾ ਜੀ, ਇਕੱਠੇ ਰਹੀ ਜਾਂਦੇ। ਉਧਰ ਲਾਹੌਰ ਵੀ ਹੈਗਾ ਜੀ, ਕਿੱਧਰ ਉਧਰ ਇੰਡੀਆ ਚ ਇੰਡੀਆ ਹਾਂ ਤੇ ਮਨਾਰੇ ਪਾਕਿਸਤਾਨ ਵੀ ਬਣਦਾ ਜੀ। ਸ਼ਾਇਦ ਮੈਂ ਤੈਨੂੰ ਹੁਣ ਦੱਸਦਾ, ਮੇਰਾ ਖਿਆਲ ਆ ਕਿ ਉਧਰ ਲਾਹੌਰ ਹੈਗਾ ਉਹ। ਫਿਰ फैसलाबाद भी होना है। लाहौर, हाँ। क्या इंडिया में भी कोई लाहौर नाम की जगह है? मैंने पता सी हैगा लाहौर। ਕੈਨੇਡਾ ਚ ਮੈਂ ਸੁਣਿਆ ਹੈ। जी हाँ, भारत में भी लाहौर नाम की जगह मौजूद है, लेकिन वो पाकिस्तान वाले वैसा बड़ा शहर नहीं है। भारत में लाहौर नाम के छोटे मुकाम गाँव मुख्तलिफ रियासतों में मिलते हैं। अलबत्ता पाकिस्तान का लाहौर तारीखी तौर पर बड़ा मशहूर शहर है, जबकि भारत में इसी नाम की जगह अमूमन छोटी वादियाँ हैं। ਇੱਥੇ ਪੰਜਾਬ ਚ ਲਾਹੌਰੀਆਂ ਕਿੱਥੇ? ਤੇ ਉਧਰ ਪੰਜਾਬ ਚ ਬੜਿਆ ਤਾਂ ਹੈ। है उधर लाहौर, बाकी भाई सानू मुल्तान भी उधर होएगा कि नहीं है ने यार? ਗੁਜਰਾਤ ਹੈਗਾ ਉਧਰ। हाँ गुजरात है, ਰਾਤ ਹੈਗਾ गुजरात है गल। बाकी सानू ਇਹਨਾਂ ਨੌਲੇਜ ਨਹੀਂ ਹੈਗਾ ਭਰਾਵੋ। ਅੱਲਾ ਬਿਹਤਰ ਕਰੇ ਇਨਸ਼ਾਅੱਲਾ। ਉਸਤਾਦ ਜੀ ਪਹਿਲੇ ਬੰਬੇ ਸੀਗਾ, ਹੁਣ ਮੁੰਬਈ ਹੋ ਗਿਆ। हाँ पहले ਉਹਨਾਂ ਨੇ ਵੀ बम्बई, ਚੇਂਜ ਕਰ ਪਹਿਲੇ ਕੀ ਸੀ मुंबई बी ना, ਹੁਣ ਕੀ ਆ? ਹੁਣ ਮੁੰਬਈ। ਐਮ ਪਾਉਣਾ ਕੀ ਹੋ ਗਿਆ? ਉਹ ਕਹਿੰਦੇ ਵੱਡਾ ਹੋ ਗਿਆ। ਮੁੰਬਈ ਮੁੰਬਈ ਕਹਿੰਦੇ ਕਰਤਾ ਉਹਨਾਂ ਨੇ। ਮੈਂ ਤੇ ਇਹ ਜਾਣਦਾ ਵੀ ਯਾਰ ਸਜਾਵਟ ਕਰੋ, ਡੈਕੋਰੇਸ਼ਨ ਕਰੋ, ਮਜ਼ੇ ਲਵੋ ਜ਼ਿੰਦਗੀ ਦੇ। ਆ ਗਿਆ ਉਧਰ ਹੀ ਨਹੀਂ ਨਹੀਂ ਲਿਆਉਣ ਲੱਗਾ ਜੇ ਪਾਕਿਸਤਾਨ ਨੂੰ ਬਿਲਕੁਲ ਥੱਲੇ, ਨਹੀਂ ਥੱਲੇ 250 ਤੋਂ ਥੱਲੇ। ਚਾਟ ਬਣਨ ਲੱਗੀ ਘਰ ਹੁਣ। ਅੱਲਾ ਸੋਹਣੇ ਵਤਨ ਦੀਆਂ ਖੈਰਾਂ ਕਰੇ, ਤਰੱਕੀਆਂ ਮਾਰੇ। ਹਾਂ। ਇੱਥੇ ਠੰਡੇ ਮੌਸਮ ਵਿੱਚ ਫਲੈਟਾਂ ਉੱਤੇ ਹਾਂ ਅੰਗਰੇਜ਼ ਆ ਕੇ ਸਹੀ ਕੰਮ ਗੱਲ। ਕਰਨ। ਸਵੇਰੇ ਸਵੇਰੇ ਉੱਠ ਕੇ ਰੋਟੀ ਪਰੌਠਾ ਪਕਾਓ, ਘਿਓ ਲਾਓ ਉਹਨੂੰ। ਮੈਂ ਗੱਲ ਕਰਦਾ ਵੀ ਇੱਥੇ ਸਿਆਹ ਆਉਣਾ, ਇੱਥੇ ਅੰਗਰੇਜ਼ ਆਉਣਾ, ਇੱਥੇ ਸਾਡੇ ਨਾਲ ਹੱਲਾ ਗੁੱਲਾ ਕਰੇ। ਇੱਥੇ ਆਓ, ਚਿਲ ਕਰੋ, ਇੰਜੋਏ ਕਰੋ। ਤੁਹਾਨੂੰ ਦਿਖਾਈਏ ਵੀ ਆਏ ਸੀ ਇੱਕ ਦੋ ਵਾਰੀ ਅੰਗਰੇਜ਼ ਇੱਥੇ, ਕੀ ਕਹਿੰਦਾ ਫਿਰ ਉੱਥੇ ਜਾ ਕੇ ਉਹਨਾਂ ਨੇ ਇਹੀ ਪੁੱਛਿਆ ਬੱਤੀ ਨਹੀਂ ਗਈ। ਤਾਂ ਜੀ ਬੜੇ ਬੜੇ ਬ੍ਰਿਟਿਸ਼ ਯੂਰਪੀਅਨ ਵਲੌਗਰ ਆਉਂਦੇ ਨੇ ਪਾਕਿਸਤਾਨ ਦੇ ਬਾਰੇ ਚ ਪੋਜ਼ਿਟਿਵ ਦੱਸਦੇ ਨੇ ਜਾ ਕੇ ਕਿ ਬੜਾ ਮਜ਼ਾ ਆਇਆ। ਹਾਂ ਯਾਰ ਤੂੰ ਕਿਸੇ ਵੀ ਅੰਗਰੇਜ਼ ਨੂੰ ਮਰੀ ਕੱਢ ਦੇਰਾ, ਉਹਨੂੰ ਦਿਖਾ ਦੇਰਾ, ਉਹ ਮਰੀ ਫਿਰ ਪਰਾਤ ਰਾ ਕੇ ਦੇਰਾ, ਉਹਨੂੰ ਸੀ ਪੈਕ ਦਿਖਾ, ਉਹਨੂੰ ਦਿਖਾ ਦਿਲ ਦੇਰਾ। ਕਰੇ ਯੂਕੇ ਚੋਂ ਆਇਆ ਹੋਵੇ, ਉਹਨੂੰ ਮਰੀ ਆ ਕੇ ਇੰਜ ਲੱਗਣਾ ਜਿਵੇਂ ਇੱਥੇ ਗਰਮੀ ਹੈ। ਨਹੀਂ ਉਸਤਾਦ ਜੀ, ਨਾਨਕਾ 24 ਘੰਟੇ ਬਾਰਿਸ਼ ਗਲੇਸ਼ੀਅਰ ਪਿਘਲੇਗਾ, ਉਹਨੂੰ ਹਰ ਕੀ ਤਿਲਕਬਾਜ਼ੀ ਕਰਾਓ, ਜਿਹੜਾ ਪਿਘਲਦਾ ਜਾਏਗਾ।
ਨਾਨਕਗੰਜ ਡਰੈਗਨ ਹਾਰਚ ਨੂੰ ਹੋਰ ਠੰਡਾ ਠਾਰ ਪਾਣੀ ਵਿੱਚ ਮਜ਼ੇਦਾਰ ਆਲੂ ਬੋਲੀ ਤਿਲਕਬਾਜ਼ੀ। ਉਸਤਾਦ ਜੀ ਦੱਸੋ, ਪਾਕਿਸਤਾਨ ਦੇ ਇੱਕ ਸ਼ਹਿਰ ਨੂੰ ਮਿਨੀ ਲੰਡਨ ਕਿਹਾ ਜਾਂਦਾ, ਉਹ ਕਿਹੜਾ? ਲਓ ਇੱਕ ਔਖਾ ਸਵਾਲ ਆ, ਦੱਸੋ ਕਿਹੜਾ ਵਾ? ਮਿਨੀ ਲੰਦਨ। ਇੱਧਰ ਹੀ ਆ, ਠੰਡਾ ਇਲਾਕਾ ਹੀ ਆ ਸਾਜੀਓ। ਚੱਕਰੀ ਮੈਂ ਦੱਸਾਂ ਆ ਚੱਕਰੀ। ਚੱਕਰੀ। ਮੈਂ ਦੱਸਾਂ ਲੀਲਾ ਸਾਦਮ ਦੁੰਬਾ। ਲਾਲੀਆਂ। ਇਸਲਾਮਾਬਾਦ। ਨਹੀਂ ਸਰ, ਚੀਚੋ ਕੀ ਬਲੀਆਂ। ਉੱਤੇ ਗਿਣਿਆ ਜਾ ਰਿਹਾ ਲੰਡਨ ਤੋਂ। ਬਾਲੀ ਕੇ। ਕਿਹਨੂੰ ਕਿਹਾ ਗਿਆ? ਕੋਇਟਾ ਲੰਡਨ ਵਰਗਾ ਸੀ ਉਸਤਾਦ। ਅੱਛਾ, ਸਰਦੀ ਚ। ਹਾਂਜੀ, ਉਂਝ ਵੀ ਉਹਦਾ ਜਿਹੜਾ ਸੈਟਅਪ ਆ ਨਾ, ਉਹ ਬੜਾ ਉਹਦੇ ਨਾਲ ਮਿਲਦਾ ਜੁਲਦਾ। ਅੱਛਾ, ਉੱਥੇ ਵੀ ਬਾਰਿਸ਼। ਕੋਇਟੇ ਆਪਾਂ ਗਏ ਕਦੀ? ਨਹੀਂ ਸਾਹਿਬ ਜੀ, ਨਹੀਂ ਗਏ। ਕੋਇਟਾ ਪੰਜਾਬ ਚ ਆ? ਹਾਂ, KPK ਚ। ਬਲੋਚਿਸਤਾਨ। ਬਲੂਚਿਸਤਾਨ। ਬਲੋਚਿਸਤਾਨ ਇੱਥੋਂ ਕਿੰਨਾ 5-6 ਘੰਟੇ ਦਾ ਹੈਗਾ? ਨਹੀਂ, ਕਰਾਚੀ ਜਿੰਨਾ। ਨਹੀਂ ਓਏ, ਕਰਾਚੀ ਉਹ ਜਿੰਨਾ। ਨਹੀਂ, ਉਹ ਨਹੀਂ। ਉਸਤਾਦ ਜੀ, ਉਹ ਕਰਾਚੀ ਦੇ ਐਂਡ ਲੱਗ ਜਾਂਦਾ, ਉੱਥੇ ਤਾਂ ਅੱਗੇ ਟ੍ਰੇਨ ਹੀ ਮੁੱਕ ਜਾਂਦੀ, ਪਟਰੀ ਮੁੱਕ ਜਾਂਦੀ ਆ। ਸਿੱਬੀ ਦੇ ਨਾਲ ਹੀ ਇਹ ਜਿਹੜਾ ਜੈਕਬਾਬਾਦ ਸਿੰਧ ਦੇ ਵਿੱਚ ਵੜ ਕੇ ਪਟੜੀ ਫੇਰ ਬਲੋਚਿਸਤਾਨ ਵੱਲ ਨੂੰ ਮੁੜਦੀ। ਤੂੰ ਗਿਆ ਵਾ ਕੋਟੇ? ਕੋਇਟੇ ਡੰਕੀ। ਉਹ ਕੋਟੇ ਨਹੀਂ, ਕੋਇਟਾ। ਆਹੋ ਆਹੋ। ਲੇਕਿਨ ਮੈਨੂੰ ਇੰਨਾ ਪਤਾ ਲੱਗਾ, ਕਹਿੰਦੇ ਕਚਹਿਰੀ ਬਾਜ਼ਾਰ ਚਾਰੇ ਬਾਜ਼ਾਰ ਇਸ ਤੋਂ ਡੈਕੋਰੇਸ਼ਨ ਕਰ ਰਹੇ, ਹੁਣ ਅੰਗਰੇਜ਼ ਇੱਥੇ ਆ ਕਰਨੇ। ਇਹ ਜੋਗ ਤੇ ਜੋਗ ਤੁੰਦ ਪਏ ਨਹੀਂ ਇੱਥੇ। 25 ਉਸਤਾਦ ਜੀ। ਹਾਂਜੀ ਐ ਤੇ ਪੁੱਛੋ ਕੀ ਹੈ। ਯਾਰ ਉਹ ਮੈਨੂੰ ਫਿਲਮ ਯਾਦ ਆ ਗਈ, ਜਿਹੜੀ ਮੈਂ ਫਿਲਮ ਨੂੰ ਇੱਕ ਵਾਰੀ ਪੁੱਛਿਆ, ਸਾਰਿਆਂ ਨੂੰ ਪੁੱਛਿਆ ਸੀ ਕਿ ਯਾਰ ਉਹ ਫਿਲਮ ਕਿਹੜੀ? ਉਹਦੇ ਅੱਜ ਕੱਲ੍ਹ ਛੋਟੇ ਛੋਟੇ ਕਲਿੱਪ ਚੱਲ ਰਹੇ ਨੇ ਅਵਤਾਰ ਉਸ ਫਿਲਮ ਦੇ। ਅਵਤਾਰ ਚ ਪਾਈਆਂ ਸੀ ਇਦਾਂ ਦੇ ਅਵਤਾਰ ਦੇ ਨਹੀਂ, ਜਿਹੜੀ ਮੈਂ ਇੱਕ ਵਾਰੀ ਇਹਨਾਂ ਨੂੰ ਪੁੱਛਿਆ ਸੀ। ਮੈਟ੍ਰਿਕਸ। ਉਹ ਨਹੀਂ ਯਾਰ, ਸਬਰ ਕਰ। ਮੈਂ ਬਾਦਸ਼ਾਹ ਅਲੀ। ਬਾਦਸ਼ਾਹ ਲਈ। ਆਹੋ, ਓਏ ਬੜੀ ਉਸਤਾਦ ਜੀ ਤੁਸੀਂ ਸਟੋਰੀ ਉਹਦੀ ਅੱਛੀ ਦੱਸੀ। ਉਹਦਾ ਨਾਂ ਸੀ ਅਸਟੈਰਿਕਸ ਐਂਡ ਓਬਲਿਸ਼, ਪਤਾ ਨਹੀਂ ਕੀ ਇਹਦਾ ਨਾਮ ਨਾਮ। ਤਾਂ ਬੜਾ ਸਾਦਾ ਜਿਹਾ ਵਾ। ਆ ਦੇਖਿਆ, ਸਭ ਤੋਂ ਉੱਪਰ ਲਿਖਿਆ। ਐਸਟ੍ਰਿਕਸ ਆਲ ਐਟ ਦਾ 올림픽 ਗੇਮਸ। ਹਾਂ, ਇਹਦੇ ਚ ਇਦਾਂ ਦਾ ਕਰੈਕਟਰ ਆ। ਐਸ ਫਿਲਮ ਚ ਆਹੋ, ਜਿਹਨੇ ਨਾ ਕੀਤਾ ਪੋਨੀਆਂ ਜਿਹੀਆਂ ਪਾਈਆਂ ਹੁੰਦੀਆਂ। ਪੋਨੀਆਂ ਪਾਈਆਂ ਦੀਆਂ। ਹਾਂ, ਤੁਸੀਂ ਬੇਫਿਕਰ ਹੋ ਜਾਓ, 2028-29 ਦੇ ਵਿੱਚ ਤੁਹਾਨੂੰ ਇੱਕ ਕਚਹਿਰੀ ਬਾਜ਼ਾਰ, ਅੱਠੇ ਬਾਜ਼ਾਰ ਅੰਗਰੇਜ਼ਾਂ ਦਾ ਬੜੇ ਨਜ਼ਰ ਆਉਣੇ ਆ ਵੀ ਕੀ ਆ ਡਰਾਈ ਫਰੂਟ ਦੇ ਮੂੰਗਫਲੀ ਚੱਕ ਖਾਣਗੇ, ਬੰਗਾਲੀ ਲੱਸੀ ਆਉਂਦੇ, ਛੱਡੀ ਲੱਸੀ ਪੀਣਗੇ ਅੰਗਰੇਜ਼। ਇੱਥੇ ਉਸ ਹਿਸਾਬ ਨਾਲ ਅਚਾਰ ਉਹ ਜਿਹੜੀ ਲੈ ਕੇ ਖਾਣਗੇ, ਜੁੱਤੀ ਪਾਲਿਸ਼ ਕਰਾਉਣਗੇ ਇੱਥੋਂ ਅੰਗਰੇਜ਼। ਇਹ ਸਿਆਹਤ ਵਾਸਤੇ ਖੁੱਲ ਜਾਣਾ ਵਾ ਸਾਰੇ ਬਾਜ਼ਾਰ, ਔਰ ਕੰਮ ਬਾਹਰ ਬੜੇ ਖੁੱਲਣੇ ਆ। ਇਹ ਮੁਲਕ ਤਰੱਕੀ ਪਜ਼ੀਰ ਹੋਏਗਾ ਇਨਸ਼ਾਅੱਲਾ, ਦੇਖਿਓ ਤੁਸੀਂ। ਕੀ ਬਾਤ ਹੈ। ਮਿੱਠਾ ਔਰ ਇਹਦਾ ਮੈਸ਼ਟ ਜਿਹੜੀ ਇਹਦੀ ਆ, ਇਹ ਤੁਹਾਡੇ ਕੋਲ ਫੜੀ ਨਹੀਂ ਜਾਣੇ। ਮੈਸ਼ਨ। ਵਾਹ ਵਾਹ। ਤੁਹਾਨੂੰ ਲੱਗ ਪਤਾ ਜਾਏਗਾ 2030 ਚ ਡਾਲਰ ਇੱਥੇ ਚੱਲਣਗੇ। ਨਹੀਂ ਕੀ ਨਹੀਂ ਫੜੀ ਜਾਣੀ। ਮੈਸ਼ ਡਾਲਰ ਇੱਥੇ ਚੱਲਣਗੇ। ਇਹਦੀ ਨੈਸ਼ਨਲ ਹਾਂ, ਹੈ ਇੱਥੇ। ਇੱਥੇ ਹਰ ਵਿਜ਼ਟਰ ਆਏਗਾ, ਹਰ ਬੰਦੇ ਨੇ ਆ ਕੇ ਇੰਜੋਏ ਕਰਨਾ, ਚਿੱਲ ਕਰਨੇ। ਜਦੋਂ ਇੰਜ ਕਰਕੇ ਅੰਗਰੇਜ਼ ਨੇ ਭਲਵਾਨਾਂ ਦੀ ਦਾਲ ਲਵਾ ਕੇ ਖਾਣੀ ਆ, ਹਾਂ ਹਾਂ। ਇੰਜ ਉੱਠ ਕੇ ਘੁੜਕਾ ਮਾਰ ਚਾਸਾ ਹੀ ਬਈ ਚਾਸਾ। ਅੰਗਰੇਜ਼ ਕਹਿ ਰਹੇ ਆਹ ਕਰੈਕਟਰ ਮਿੱਠੇ ਲਗਾ, ਪੋਨੀਆਂ ਨਹੀਂ ਪਾਈਆਂ। ਆਹੋ। ਆ ਦੇਖ, ਤੁਹਾਨੂੰ ਲੱਗ ਰਹੀ ਅੱਜ ਮੇਰੀ ਗੱਲ ਸ਼ੁਗਲ? 2028 ਤੋਂ ਲੈ ਕੇ 30 ਤੱਕ ਅੰਗਰੇਜ਼ ਇੱਥੇ ਰੋਕਿਆ ਨਹੀਂ ਰੁਕਣੇ, ਬੰਨ ਟੁੱਟ ਜਾਣਾ ਇੱਥੇ ਅੰਗਰੇਜ਼ਾਂ ਦਾ। ਸਿਆਹ ਆਣਗੇ। ਲੈ ਯਾਰ ਇਹ ਜਦੋਂ ਬੋਲਣਾ ਸ਼ੁਰੂ ਕਰੇ ਨਾ 10-15 ਸਕਿੰਟ ਬਾਅਦ ਵਿੱਚ ਇਹਦੀ ਗੱਲ ਤੋੜ ਦਿਆ ਕਰੋ, ਨਹੀਂ ਤੇ ਇਹ ਤਾਂ ਸ਼ੁਰੂ ਹੋ ਜਾਂਦਾ ਫਿਰ। ਸਤਾਈ ਸੱਚੀ ਇਹ ਅੱਠੇ ਬਾਜ਼ਾਰ ਇਸ ਤੋਂ ਰਸ਼ਨਾਈ ਕੀਤੀ ਜਾਣ ਰਹੀ ਆ, ਉਲਪਾਸ਼ੀ ਕੀਤੀ ਜਾਣ ਰਹੀ ਕਿ ਤਾਂ ਕਿ ਅੰਗਰੇਜ਼ ਆਉਣ। ਇਹ ਜਿਹੜਾ ਅੱਠੇ ਯਾਰ ਬਾਜ਼ਾਰ- ਅੰਗਰੇਜ਼ ਨੇ ਉੱਤੋਂ ਡਿੱਗਣਾ ਵਾ, ਕਚਹਿਰੀ ਬਾਜ਼ਾਰ ਤੱਕ ਵੜਨਾ ਉਹਨੇ, ਪਿੱਛੋਂ ਆ ਕੇ ਸਾਰਾ ਕਿੱਦਾਂ ਵਾ। ਉਸਤਾਦ ਜੀ ਅੱਠੇ ਬਾਜ਼ਾਰ ਇਹ ਉਹਦਾ ਬਰਤਾਨੀਆ ਦਾ ਝੰਡਾ ਵਾ। ਅੰਗਰੇਜ਼ ਨੇ ਅੰਦਰ ਵੜਨਾ, ਕਚਹਿਰੀ ਦੇ ਨਾਲ ਮੁੰਡੇ ਨਾਲ ਭਾਈ ਵੇਚਣਾ, ਮੈਲ ਵੇਚਣਾ। ਉਹਨੇ ਕਹਿੰਦਾ ਵੱਟ। ਅੰਗਰੇਜ਼ ਖਾਲੀ ਹੋ ਕੇ ਜਾਓ ਇੱਥੋਂ। ਇਹ ਜਿਹੜਾ ਘੰਟਾ ਘਰ ਆ, ਉੱਤੋਂ ਦੇਖੋ ਨਾ ਡਰੋਨ ਦੇ ਸ਼ਾਟ ਲਵੋ, ਇਹ ਬਰਤਾਨੀਆ ਦਾ ਝੰਡਾ ਬਣਿਆ ਹੋਇਆ ਵਾ। ਹਾਂ, ਉਹਨੇ ਕਿਹਾ ਸਾਡੇ ਅੱਛਾ ਝੰਡੇ ਜੀ। ਵਾਹ ਵਾਹ, ਨਵੀਂ ਗੱਲ ਯਾਰ। ਫਿਲਮ ਚ ਇਜ਼ਾਫਾ ਹੋ ਗਿਆ ਉਸਤਾਦ ਜੀ। ਸਾਨੂੰ ਪਤਾ ਹੀ ਨਹੀਂ ਯਾਰ। ਇਹ ਪੁੱਤ ਬਾਹਰ ਨਿਕਲਿਆ ਕਰੋ, ਫਿਰਿਆ ਤੁਰਿਆ ਕਰੋ। ਫਲਸਫੀ ਇਹ ਸੀ ਮਿਸਟਰ ਲਾਇਲ। ਹਾਂਜੀ, ਸਰ ਜੇਮਸ ਲਾਇਲ। ਸਰ ਜੇਮਸ ਲਾਇਲ। ਇਹਨੇ ਕੋਈ ਅੱਛਾ ਕੰਮ ਕੀਤਾ ਕਿ ਲਾਇਲਪੁਰ ਉਹਨਾਂ ਦੇ ਨਾਂ ਤੋਂ ਬਣਿਆ ਸੀ, ਲਾਇਲਪੁਰ। ਸਰ ਐਵੇਂ ਨਹੀਂ ਖਿਤਾਬ ਮਿਲਦਾ ਸੀ, ਕਿਸੇ ਗੱਲ ਤੋਂ ਹੀ ਸਰ। ਹਾਂ, ਸਾਰਾ ਐਵੇਂ ਨਹੀਂ ਸੀ ਮਿਲਦਾ। ਉਹ ਸਰ ਤੇ ਜਿਹਨੂੰ ਮਰਜ਼ੀ ਗਈ ਜਾਓ, ਉਹ ਭਾਈ ਨੇ ਕੋਈ ਚੰਗਾ ਕੰਮ ਕੀਤਾ ਭਾਈ। ਹਾਂ, ਉਸਤਾਦ ਜੀ ਇੱਥੇ ਲੰਘ ਰਿਹਾ ਸੀਗਾ ਰਾਤ, ਉਹਨੇ ਦੇਖਿਆ, ਉਹਨੇ ਕਹਿੰਦਾ ਰਖੇਤ ਜ਼ਮੀਨ ਹੈ ਇੱਥੇ ਪੜਾਓ ਕਰੋ। ਉਹ ਤਾਂ ਰੁਕਿਆ ਵਾ, ਕਿਤੇ ਜਾ ਰਿਹਾ ਤੇ ਘੋੜਿਆਂ ਤੇ, ਫੌਜ ਨਾ ਆਪੇ ਨੂੰ। ਬਾਕੀ ਭਾਈ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਆ, ਨਾ ਉਹਨਾਂ ਦਾ ਹੀ ਹੋਇਆ ਵਾ। ਜਿਹਨੇ ਮਾੜੇ ਕੰਮ ਕੀਤੇ ਨਾ ਉਹਨਾਂ ਦਾ ਵੀ ਹੋਇਆ, ਲੇਕਿਨ ਲੋਕਾਂ ਨੇ ਚੰਗੇ ਲਫਾਜ਼ਾਂ ਨਾਲ ਨਹੀਂ ਯਾਦ ਕੀਤਾ। ਪਾਕਿਸਤਾਨ 'ਚ ਸਭ ਤੋਂ ਉੱਚਾ ਪਹਾੜ ਕਿਹੜਾ ਵਾ? ਹਾਂਜੀ, ਇਹ ਹੁਣ ਸੋਚਣਾ ਪੈਣਾ। ਯਕਦਮ ਤੁਸੀਂ ਸਵਾਲ ਮਾਰਿਆ ਵਾ। ਅੱਲਾਹ ਬਾਬਾ ਭਾਈ ਨੇ ਬਾਬਰ ਨੂੰ ਸੰਭਲਣ ਦਾ ਬਾਬਾ ਜਗਰਾਫੀ ਉਹਦੀ ਕਿਤਾਬ ਤੇ ਉਹਦੀ ਤਸਵੀਰ ਚ ਉਸਤਾਦ ਜੀ ਲੁੱਡੋ ਲੈ ਕੇ ਆਇਆ, ਉਹਦਾ ਬਾਹਰਲਾ ਸਰਵਰਕ ਤੇ ਤੋਤੇ ਬਣਾਏ ਕੇ ਇਦਾਂ ਹੀ ਲੱਗੇ ਕੈਦਾ ਲੈ ਕੇ ਆਇਆ। ਕੀੜੇ ਬਾਜ਼ੀਆਂ ਕਰ ਰਿਹਾ ਘਰ। ਇਹ ਜੀ ਸਭ ਤੋਂ ਉੱਚਾ ਜਿਹੜਾ ਪਹਾੜ ਆ ਜੀ, ਇਹ ਵਾਕਈ ਕਿੱਥੇ ਆ? ਇਹ ਕੋਨ ਉੱਚਾ
ਨਹੀਂ ਹੈ ਕਿੱਥੇ ਹੈ, ਵਾਕਈ ਕਿੱਥੇ ਹੈ? ਪਹਾੜੀ ਇਲਾਕੇ 'ਚ ਕਾਲਾ ਪਹਾੜ, ਚਲੋ ਕਾਲਾ ਪਹਾੜ, ਕਾਲਾ ਪਹਾੜ, ਕਾਲਾ ਬਾਗ ਪਹਾੜ, ਕਾਲਾ ਬਾਗ ਪਹਾੜ, ਮੋਜੋ ਜੋਦੜੋ, ਕਿਹੜਾ ਮੋਜੋ ਜੋਦੜੋ ਨਹੀਂ, ਮੋਜੋ ਜੋਦੜੋ, ਕਿਹੜਾ ਪਹਾੜ ਆ ਜੀ ਫਿਰ? ਕੇਟੂ। ਇਹ ਸਾਡੇ ਆਉਂਦਾ ਹੀ ਨਹੀਂ। ਸਾਡੇ ਹੀ ਆਉਂਦਾ ਇਹ ਕੀ ਉਹ ਨਹਿਰੀ ਪਾਣੀ ਹੈ ਵੀ ਤੁਹਾਡੇ ਆਉਂਦਾ ਹੀ ਨਹੀਂ, ਇਹ ਕੋਈ ਪਾਕਿਸਤਾਨ ਚ ਆ। ਹਾਂ ਤਾਂ ਹੋਰ ਕਿੱਥੇ ਹੈ? ਇਹ ਤੇ ਕਹਿੰਦੇ ਸੀ ਮਾਊਂਟ ਐਵਰੈਸਟ, ਉਹਦੇ ਵਿੱਚ ਆ ਸੀ ਪੈਕ ਚ। ਸੀਲ ਪੈਕ ਕਿਹੜੇ ਕਿਹੜੇ ਇਲਾਕੇ ਚੋਂ ਲੰਘ ਰਿਹਾ? ਨਹੀਂ ਤੇ ਕੋਟ ਪਕੜਾ ਤੇ ਨਹੀਂ ਲੱਗਦਾ ਤਾਂ ਜੀ। ਕੇਟੂ ਪਾਕਿਸਤਾਨ 'ਚ ਯਾਰ ਦੁਨੀਆ ਦੀ ਦੂਸਰੀ ਬੁਲੰਦਤਰੀਨ ਚੋਟੀ ਹੈ ਤੇ ਮਾਊਂਟ ਔਰ ਐਵਰੈਸਟ ਪਾਕਿਸਤਾਨ 'ਚ ਹੋਰ ਵੀ ਬੜੇ ਬੜੇ ਪਹਾੜ ਨੇ 4,000 ਫੁੱਟ ਉੱਚੇ। ਕੇਟੂ ਨੇ ਨਹੀਂ ਅੱਗੇ ਆਉਣ ਦਿੱਤੇ, ਕੇਟੂ ਨੇ ਆਪਣੀ ਮੋਨੋਪਲੀ ਚਲਾਈ, ਆਪ ਉੱਚਾ ਬਣਿਆ। ਕੇਟੂ ਠੰਡਾ ਹੋਰ ਵੀ ਬੜੇ ਬਾਕੀ ਕਿਸੇ ਪਹਾੜ ਨੂੰ ਉੱਤੇ ਨਹੀਂ ਆਉਣ ਦਿੱਤਾ। ਨਹੀਂ, ਮਾਊਂਟ ਐਵਰੈਸਟ ਕਿੱਥੇ ਆ ਜੀ? ਨੇਪਾਲ 'ਚ। ਮਾਊਂਟ ਐਵਰੈਸਟ ਨੇਪਾਲ 'ਚ, ਨੇਪਾਲ 'ਚ ਇਹ ਹੁਣ ਸਾਡਾ ਭਾਰਤ ਦੂਜੇ ਨੰਬਰ ਤੇ ਆ। ਸਾਡਾ ਪਹਾੜ ਦੂਜੇ ਨੰਬਰ ਤੇ ਹੈ। ਪਾਕਿਸਤਾਨ ਦੀ ਅੱਜ ਇਹ ਵੀ ਰਿਕਾਰਡ ਆ ਕਿ ਸਭ ਤੋਂ ਬੁਲੰਦੋ ਵਾਲਾ ATM ਮਸ਼ੀਨ ਵੀ ਪਾਕਿਸਤਾਨ। ਭਾਜਨ ਉਹ ਜਿਹੜੀ ਕਿਹੜੀ ਗੇਮ ਆ ਉਹ ਵੀ ਪਾਕਿਸਤਾਨ 'ਚ ਖੇਡੀ ਜਾਂਦੀ, ਏਡੀ ਉੱਚੀ ਕਿਤੇ ਵੀ ਨਹੀਂ ਖੇਡੀ ਜਾਂਦੀ। ਪੋਲੋ। ਪੋਲੋ, ਬੋਲੋ ਹਾਂ ਉਹ ਕਿਹੜੀ ਪੋਲੋ ਜੀ? ਘੋੜਿਆਂ ਵਾਲੀ। ਹਾਂਜੀ ਪੋਲੋ ਦਾ ਰਾ ਉਹ ਕਿੱਥੇ ਖੇਡੀ ਜਾਂਦੀ ਜੀ? ਉਹ ਵੀ ਚਿੱਟੀ ਉੱਚੀ 35,000 ਫੁੱਟ ਤੇ ਪਤਾ ਨਹੀਂ ਕਿੱਥੇ ਨਹੀਂ 3500 ਠੀਕ ਟੀਮ 3500 ਫੁੱਟ ਤੇ ਉੱਥੇ ਪੋਲੋ ਖੇਡੀ ਨਹੀਂ ਜਾਂਦੀ ਜਿੱਥੇ ਇਹ ਖੇਡਦੇ ਜਾ ਕੇ। ਨਹੀਂ, ਉਹ ਐਡੀ ਉੱਚੀ ਕਦੋਂ ਖੇਡਦੇ? ਉਧਰ ਤੇ ਉਹਨਾਂ ਕੋਲ ਜਗ੍ਹਾ ਹੀ ਉੱਥੇ ਹੈ। ਸਾਰੀ ਟੀਮ ਬਣਾ ਦੇ ਉੱਥੇ ਲਏ ਟੀਮਾਂ ਨੂੰ ਤੇ ਸਾਲ ਲੱਗ ਜਾਂਦਾ ਹੋਣਾ ਜਾਂਦੇ ਆ। ਨਹੀਂ ਚੱਲ ਜਾਂਦੇ ਜੀਪ ਰੈਲੀ ਦੁਨੀਆ ਦੀ ਸਭ ਤੋਂ ਵੱਡੀ ਪਾਕਿਸਤਾਨ ਦੇ ਚੋਲਸਤਾਨ ਚ ਹੁੰਦੀ ਹੈ। ਜੀ ਹਾਂ। ਪਾਕਿਸਤਾਨ ਸਾਜ ਬੜੇ ਮਾਮਲਿਆਂ ਚ ਖਿਉੜਾ ਕਿੱਥੇ ਆ? ਖਿਉੜਾ ਹਾਂਜੀ ਦੱਸੋ। ਯਕਦਮ ਸਵਾਲ ਵੱਜਿਆ, ਸੋਚਣਾ ਪੈਣਾ। ਕਿਤੇ ਦੀ ਬੱਗੀ 'ਚ ਵੱਜਿਆ ਭਾਈ ਯਾਰ ਖਿਉੜਾ ਸੋਚਣਾ ਪੈਣਾ। ਮਿੱਠੇ ਨੇ ਦੇ ਦੇਣਾ ਜਵਾਬ। ਨਾਲ ਖਿਉੜੇ ਚੋਂ ਨਿਕਲਦਾ ਕੀ ਹੈ? ਸਾਜੀ ਇੱਕ ਬੰਦੇ ਨੇ ਸਵਾਲ ਪੁੱਛੇ ਨੇ, ਮਿੱਠੇ ਨੇ ਟਕ ਟਕ ਸੋਰੀ ਕੀਤਾ ਉਹਨੂੰ ਕਿ ਨਹੀਂ। ਸਵਾਲ ਆ ਉਹਦੇ ਮੂੰਹ 'ਚ ਜੀ ਮਿੱਠੇ ਨੇ ਇੰਜ ਕਰਕੇ ਉਹਨੂੰ ਕਿਹਾ ਰਹਿਣ ਦੇ ਮੈਨੂੰ ਆਉਣਾ ਹੀ ਨਹੀਂ ਹੈ। ਕਰਾਚੀ ਜੀ ਕਿਹੜਾ? ਯਾਰ ਵਾਹ ਇਹ ਵਾਹ। ਬਿਠੇ ਯਾਰ ਉਹ ਮਨੋੜਾ ਵਾ, ਵਾਹ ਵਾਹ ਵਾਹ। ਉਹ ਮਨੋੜਾ ਵਾ। ਅੱਛਾ ਜੀ, ਖੋੜਾ ਕੀ ਆ? ਆਹ ਹੋਰ ਦੱਸ ਇਹਦਾ ਦੇ ਹੋਰ ਨਾਲ ਹੈ। ਖਰੋੜਾ ਇਹਦਾ ਦੇ ਹੋਰ ਨਾਲ ਹੈ ਇੱਕ ਦੋ। ਖਿਉੜਾ ਹਾਂ ਮਨੋੜਾ ਹੋਰ ਲੈ ਇਦਾਂ ਦੇ ਇੱਕ ਦੋ ਨਾਂ। ਹੁਣ ਹੈ ਹੀ ਨਾ ਹੀ ਦੋ ਆ। ਪਖੜਾ ਭਗੋੜਾ ਹੈਦਰਾਬਾਦ ਚ ਆ। ਅੱਛਾ ਇਹ ਪੁੱਛ ਲਓ ਨਿਕਲਦਾ ਕੀ ਹੈ ਖਿਉੜੇ ਚੋਂ? ਖਿਉੜੇ 'ਚੋਂ ਨਿਕਲਦਾ ਕੀ ਹੈ? ਖਿਉੜਾ ਕਿਉਂ ਕਹਿੰਦੇ ਆ? ਦਾਤਾ ਬੰਦ ਨਹੀਂ ਆ। ਹਾਂ ਸਹੀ ਕਹਿੰਦੇ ਆ। ਥੋੜਾ ਹੋਰ ਅੱਗੇ ਆ ਜੇ, ਅੱਗੇ ਪਿੱਛੇ ਥੋੜਾ ਹੋਰ ਅੱਗੇ ਜਾ। ਸਖਰ ਪਰ ਨਹੀਂ ਨਿਕਲਦਾ ਕੀ ਛੱਡਦੇ? ਨਿਕਲਦੇ ਮੈਂ ਕਹਿੰਦੇ ਆ ਥੋੜਾ ਹੋਰ ਸੋਚ। ਇਹ ਚੋਂ ਨਹਿਰਾਂ ਨਿਕਲਦੀਆਂ। ਸਸਤੀ ਚੀਜ਼ ਨਿਕਲਦੀ ਹੈ ਤੂੰ ਇਹਨਾਂ ਜਿਹੜੀ ਪਾਕਿਸਤਾਨ 'ਚ ਬਹੁਤ ਸਸਤੀ ਹੈ। ਹਾਂਜੀ ਮਿੱਟੀ ਕਾਨਾਂ ਨੇ ਉੱਥੇ ਕਾਨਾਂ ਉਹਦੀਆਂ। ਕਹਿੰਦੇ ਨੇ ਤੂੰ ਬੜਾ ਹਰਾਮ ਹੈ। ਹਾਂ ਜਾ ਉਹ ਤੇ ਤੂੰ ਦੱਸ ਹੀ ਦਿੱਤਾ। ਦਾਦਾ ਤੋਂ ਜਾ ਯਾਰ ਲੈ ਉਹ ਅਜੇ ਵੀ ਸੋਚੀ ਵੀ ਆ। ਉਸਤਾਦ ਜੀ ਦਾ ਜੇ ਨਮਕ ਖਾਦਾ ਨਾ ਤੇ ਇਸ ਨਮਕ ਨਿਕਲਦਾ ਖੋਲਾ ਚ। ਖੋੜਾ 'ਚ ਖੋਲਾ ਚ ਨਮਕ ਨਿਕਲਦਾ ਜੀ। ਅੱਛਾ ਸਾਜੀ ਕੇਟੂ ਨੂੰ ਨੰਬਰ 1 ਤੇ ਲਿਆਉਣ ਲਈ ਆਵੇ ਉੱਤੇ ਖੋਤੇ ਮਿੱਟੀ ਦੇ ਸਟਾਰ ਉਹਨੂੰ ਚੰਗਾ ਕੋਤੇ ਲਿਜਾ ਰਿਹਾ ਉੱਤੇ ਉਹਨੂੰ ਕਹਿੰਦਾ ਮੈਂ ਮੂਨ ਐਵਰੈਸਟ ਦਾ ਰਿਕਾਰਡ ਤੋੜਨਾ। ਤੇ ਉਹਦੇ ਥੱਲੇ 6 ਮਹੀਨੇ ਚ ਇੱਕ ਖੋਤਾ ਸਟਾਰ ਕੋਤੇ ਥੱਲੇ ਨਹੀਂ ਖੋਤਾ ਵੀ ਉੱਥੇ ਰੱਖ ਕੇ ਉਹਦੇ ਉੱਤੇ ਮਿੱਟੀ ਪਾਤੀ ਕਿ ਹੋਰ ਉੱਚਾ ਹੋ ਜਾਵੇ। ਖੋਤਾ ਹੁਣ ਕਿੱਥੇ ਮੈਂ ਥੱਲੇ ਲੈ ਕੇ ਜਾਊਂ? 3 ਮਹੀਨੇ ਬਾਅਦ ਖੋਤ ਉਹ ਪਰਾਂ ਮਾਰ ਔਰ ਖੋਤੇ ਮਾਰੀ ਉਹਦੇ। ਤਾਂ ਜਿਹੜੇ ਨਾਲ ਗੱਲਾਂ ਕਰੇ ਜੀ ਇਦਾਂ ਪਹਿਲੇ ਨੰਬਰ ਤੇ ਆ ਕੇ ਤੁਹਾਨੂੰ ਫੜ ਲਈ। ਸਨੋਕਰ ਚ ਪਾਕਿਸਤਾਨ ਸਭ ਤੋਂ ਜ਼ਿਆਦਾ ਵਾਰੀ ਚੈਂਪੀਅਨ ਬਣਿਆ। ਸਕੁਆਸ਼ ਚ ਪਾਕਿਸਤਾਨ ਸਭ ਤੋਂ ਨਹੀਂ ਸਨੋਕਰ 'ਚ ਕਿੱਦਾਂ ਬਣਿਆ? ਬੜੀ ਵਾਰੀ ਬਣਿਆ ਮੁਹੰਮਦ ਸਾਜੀ। ਯੂਸਫ ਬੜੀ ਦੇਰ ਲਗਾਤਾਰ ਹੀ ਚੈਂਪੀਅਨ ਰਹੇ ਨੇ। ਮੁਹੰਮਦ ਯੂਸਫ ਮੁਹੰਮਦ ਆਸਫ ਨਹੀਂ ਆਸਫ ਤੇ ਇੱਕ ਫੈਸਲਾਬਾਦ ਦੇ ਆਸਫ ਯਾਰ ਮੁਹੰਮਦ ਆਸਫ ਫੈਸਲਾਬਾਦ ਦਾ ਨਾ ਉਹ ਇੱਕ ਵਾਰੀ ਮੇਰਾ ਹਾਲ ਉਹ ਵੀ ਇੰਟਰਨੈਸ਼ਨਲ ਨਹੀਂ ਬਣਿਆ। ਨੈਸ਼ਨਲ ਚੈਂਪੀਅਨ ਤੇ ਬਣਿਆ ਨਾ ਸਾਜੀ। ਮੁਹੰਮਦ ਯੂਸਫ ਸਾਹਿਬ ਨੇ ਸਨੋਕਰ ਸੈਂਚਰੀ ਮਾਰੀ ਸੀ ਜਦੋਂ। ਆਹੋ ਜੀ ਕਹਿੰਦੇ ਯਾਰ ਤੂੰ ਐਡਾ ਅੱਛਾ ਚੂ ਚਾਟ ਦਾ ਬੜਾ ਨਾਮ ਹੁੰਦਾ ਐਡਾ ਤੂੰ ਚੂ ਚਾਟ। ਉਹ ਬੈਗਾ ਤੂੰ ਚੂ ਚਾਟ ਆਹੋ ਐਡਾ ਤੂੰ ਮੁਹੰਮਦ ਯੂਸਫ। ਇਹ ਪਾਕਿਸਤਾਨੀ ਸੈਕਟਰੀ ਚੂਚਾਰ ਸਾਹਿਬ। ਮੁਹੰਮਦ ਯੂਸਫ ਪਾਕਿਸਤਾਨੀ ਸੀ। ਜਾਨ ਸ਼ੇਰ ਖਾਨ ਸਾਹਿਬ ਨੇ ਉਸਤਾਦ ਜੀ ਜਹਾਂਗੀਰ ਖਾਨ ਤੇ ਜਹਾਂ ਸ਼ੇਰ ਖਾਨ ਉਹਨਾਂ ਨੇ ਸਕੁਆਸ਼ ਚ ਕਿਸੇ ਨੂੰ ਤੇ ਜਹਾਂਗੀਰ ਖਾਨ ਜਾਂ ਜਹਾਂ ਸ਼ੇਰ ਖਾਨ ਇੱਕ ਫੈਸਲਾਬਾਦ ਦੇ ਸੀ। ਹਾਂਜੀ ਫਿਰ ਸਾਜੀ ਹਾਕੀ ਆਪਣੇ ਸਾਰੇ ਗੋਜਰੇ ਦੇ ਐਸੇ ਐਸੇ ਮੁੰਡੇ ਹਦਾਇਤ ਵਾਲੇ ਸੀਗੇ। ਹੁਣ ਤੇ
ਹਾਕੀ ਦੇ ਨਾਮ ਹਾਕੀ ਪਾਕਿਸਤਾਨ ਦਾ ਕੌਮੀ ਖੇਲ ਆ ਹਾਕੀ ਤੇ ਫਰਕ ਹੋ ਤੇ ਗਈ। ਪਤਾ ਹੀ ਨਹੀਂ ਉਹਦਾ ਤੇ ਬੜੀ ਦਿਨ ਕੌਮੀ ਚੈਂਪੀਅਨ ਖੇਲ ਮਿੱਟੀ ਹੋਇਆ ਪਿਆ। ਉਸਤਾਦ ਜੀ ਕਬੱਡੀ ਇਹ ਵੀ ਮੁੰਡੇ ਜ਼ਿਆਦਾ ਫੈਸਲਾਬਾਦ ਚੋਂ ਨੇ, ਹਾਂ। ਲਾਗੇ ਲਾਗੇ ਪਿੰਡ ਹਾਂ। ਜਿੰਨੇ ਮਸ਼ਹੂਰ ਨੇ। ਤੁਸੀਂ ਦੁਨੀਆ ਦੇ ਵਿੱਚ ਫੀਲਡ ਕੋਈ ਵੀ ਚੁੱਕ ਲਓ, ਨੁਮਾਇਆਂ ਬੰਦੇ ਫੈਸਲਾਬਾਦ ਦੇ ਵਿੱਚ ਹਾਂ ਸਹੀ ਚੁੱਕ ਗੱਲ। ਲਾ, ਲਾਹੌਰ ਦਾ ਕੋਈ ਨਹੀਂਗਾ। ਘੱਟ ਨੇ ਉਸਤਾਦ ਜੀ। ਬਹੁਤ ਘੱਟ ਕਾਮੇਡੀ ਦੀ ਦੁਨੀਆ 'ਚ ਨਾਮ ਦੇਖੋ ਜਿੰਨੇ ਵੱਡੇ ਵੱਡੇ ਨੇ। ਹਾਂ ਫੈਸਲਾਬਾਦ ਸਖਾਵਤ ਨਾਜ਼ ਸਾਹਿਬ ਕਿੱਥੇ ਦੇ ਨੇ? ਹਾਏ ਹਾਏ ਫੈਸਲਾਬਾਦ ਦੇ। ਹਲੇ ਮੈਂ ਛੋਟਿਆਂ ਤੋਂ ਸ਼ੁਰੂ ਕਰਾਂਗਾ, ਐਂਡ ਤੇ ਮੈਂ ਵੱਡੇ ਸ਼ਾਹਕਾਰ ਦਾ ਨਾਮ ਲੈਣਾ। ਹਾਂ ਮੈਨੂੰ ਲੱਗਾ ਤੂੰ ਲੈਣਾ ਹੀ ਨਹੀਂ ਨਾਮ ਅੱਗੇ ਜੇ ਸਾਨੂੰ ਚੱਲਿਆ। ਮੈਨੂੰ ਵੀ ਨਹੀਂ ਅਸਲ ਲੱਗਦਾ। ਮੁਕੜਾ ਸਾਹਿਬ ਕਿੱਥੇ ਦੇ ਨੇ? ਇਹ ਦੁਖੜੇ ਕਿਸੇ ਹੋਰ ਨੂੰ ਸੁਣਾ। ਸਰਦਾਰ ਕਮਾਲ ਸਾਹਿਬ ਇੱਥੇ, ਹਾਂ ਠੀਕ ਹੈ ਜੀ। ਭਗਤ ਨੁਸਰਤ ਸਾਹਿਬ। ਫਤਿਹ ਅਲੀ ਖਾਨ ਉਹ ਸਾਹਿਬ। ਯਾਰ ਤੂੰ ਹੁਣ ਕਾਮੇਡੀਅਨ ਦੀ ਗੱਲ ਕਰ ਲੈਣਾ ਵਿੱਚ ਨੁਸਰਤ ਫਤਿਹ ਅਲੀ ਖਾਨ ਸਾਹਿਬ। ਉਸਤਾਦ ਜੀ ਫਿਰ ਮੇਰੇ ਬਾਰ-ਬਾਰ ਜ਼ੇਲ 'ਚ ਤੁਸੀਂ ਆਈ। ਮੀਤਾ ਬੱਚਨ ਦੀ ਅੰਮੀ ਇੱਥੇ ਦੀ। ਵਾਹ 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 ਚਲੋ ਮੀਤਾ ਬਚਨ ਸਾਹ ਦੀ ਅੰਮੀ ਨੇ ਕਿਹੜਾ ਬੱਬ ਬਣਾਇਆ ਵਾ। ਗੋਬਿੰਦਪੁਰਾ ਗੱਲ ਤਾਂ ਮੀਤਾ ਬਚਨ ਸਾਹ ਦੀ ਕਰੋ। ਬੰਬੀ ਬਣਾਇਆ ਉਹਨੇ। ਨਹੀਂ ਮੀਤਾ ਬਚਨ ਸਾਹ ਦੀ ਗੱਲ ਕਰੋ ਵੀ ਉਹ ਕਿੱਥੇ ਦੇ ਆ। ਯਾਰ ਇੱਕ ਅੱਛਾ ਇੱਥੇ ਦੇ ਹੀ ਹੋਏ ਨਾ ਫਿਰ ਨਹੀਂ ਨਹੀਂ ਨਾਨਕੇ ਉਹਨਾਂ ਦੇ। ਹੁਣ ਦੇਖਿਆ ਤੇ ਬਚਪਨ ਨਹੀਂ ਉਹ ਲੇਕਿਨ ਉਹਨਾਂ ਦੀ ਅੰਮੀ ਇੱਥੇ ਦੀ ਸੀ। ਮੀਤਾ ਬਚਨ ਸਾਹ ਦੀ ਹੁਣ ਉਮਰ ਕਿੰਨੀ ਆ? ਹੋਣੀ ਕੋ 70 80 ਸਾਲ। ਤੇ ਇੱਥੇ 2-4 ਸਾਲ ਠਹਿਰ ਜਾਂਦੇ। ਝੰਗ ਬਾਜ਼ਾਰ ਦੀ ਹੈ ਪਦੈਸ਼ ਨਹੀਂ, ਪਦੈਸ਼ ਇੱਥੇ ਦੀ ਹੈ ਮੀਤਾ ਬੱਚਨ ਸਾਹਿਬ ਦੀ। ਕਾਮੇਡੀ ਦਾ ਦੱਸ ਯਾਰ ਤੂੰ ਸਾਜ ਜੀ ਨੂੰ। ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ, ਤਾਰਕ ਜਵੇਦ ਸਾਹਿਬ ਦੀ। ਹਾਂਜੀ। ਹਾਂਜੀ ਹਾਂ ਉਸ ਅੱਛਾ ਤੋਂ ਉਸਤਾਦ ਬਾਅਦ ਜੀ, ਮੀਤਾ ਬੱਚਨ ਸਾਹਿਬ ਇੱਥੇ ਪਾਕਿਸਤਾਨ ਹੁੰਦੇ ਕਿਹੜੀ ਕਿਹੜੀ ਫਿਲਮ 'ਚ ਕੰਮ ਕਰ ਰਹੇ ਨੇ? ਚੋਰੀਆਂ ਮੀਤਾ ਬੱਚਨ ਸਾਹਿਬ ਹੁੰਦੇ ਇੱਥੇ। ਮੀਤਾ ਬਚਨ ਦਾ ਖੜਾਕ, ਬੁੱਢਾ ਬਚਨ ਪੁੱਤਰ ਮੀਤਾ ਬਚਨ ਦਾ। ਐਵੇਂ ਅਥਰਾ ਲੰਮਾ। ਲੰਬੂ ਰਾਕੜ। ਲੈ ਥਰਾ ਲੰਮਾ। ਲੰਬੂ ਰਾਕੜ ਵੀ ਤਾਂ ਰਾਜੂ ਰਾਕੜ ਵੀ ਹੈ। ਆਹੋ ਸਾਲਾ ਸੌਰਾ ਤੇ ਲੰਬਾਈ। ਸੌਰਾ ਤੇ ਲੰਬਾਈ। ਮੀਤਾ ਥਾ ਜਿਸਕੇ ਮੀਤਾ ਥਾ ਜਿਸਕੇ ਬਚਨ। ਹਾਂ ਸਾਡੀ ਲੇਕਿਨ ਨਾ ਪਾਕਿਸਤਾਨ ਦੇ ਵਿੱਚ ਜੋ ਮੱਟੀ ਜ਼ਰਖੇਜ਼ ਹੈ ਨਾ, ਜ਼ਰਾ ਨਮ ਹੋ ਤਾਂ ਸਾਕੀ ਇਹ ਬੜੀ ਮੱਟੀ ਜ਼ਰਖੇਜ਼। ਇਹਦਾ ਹੁਣ ਫੱਕਾ ਨਾ ਮਾਰਚੀ ਚਰਖੇਜ ਬੱਟੀ ਬਚਨ ਦਾ ਵੈ। ਵਿੱਚ ਖੋਤੇ ਸ਼ੇਰ ਅਲੀ ਮੇਰੇ ਲਈ ਸਾਹਿਬ। ਹਾਏ ਹਾਏ ਲਓ। ਹਾਏ। ਵਾਹ ਵਾਹ ਵੱਡੀ ਦੁਨੀਆ। ਨਾ, ਮਸਤ। ਉਹ ਵੀ ਹੈਦਰ ਸਾਹਿਬ ਵੇਰਾ ਵਾਲੇ। ਹਾਂ ਗਾਇਕ ਬੜੇ ਹੋਏ ਨੇ ਇੱਥੇ, ਕਵਾਲ ਗਾਇਕ ਬਹੁਤ ਅੱਛੇ ਅੱਛੇ। ਨਾਲਾਇਕ ਵੀ ਬਹੁਤ ਹੋਏ ਆ। ਹਾਂ ਆਈਟੀ ਦੀ ਦੁਨੀਆ ਦੇ ਵਿੱਚ ਨਾਮ ਅਰਫਾ ਕਰੀ ਉਹ ਕਿੱਥੇ ਦੀ ਫੈਸਲਾਬਾਦ ਹੈ? ਪਾਕਿਸਤਾਨ ਅੱਛਾ ਹਾਂਜੀ ਜਿਹਦੇ ਪਲਾਜ਼ਾ ਵੀ ਟਾਵਰ ਰਾਵਤ ਬਣਿਆ ਨਾ ਅਰਫਾ ਕਰੀ ਫੈਸਲਾਬਾਦ। ਟੈਕਨੋਲੋਜੀ ਸੈਂਟਰ ਕੋਲ ਉਹਨਾਂ ਦੇ ਸਾਵਲਾ। ਨਾਮ ਤੋਂ ਬਣਿਆ। ਹਾਂ ਔਰ ਉਸਤਾਦ ਹੋਰ ਜੀ, ਫੈਸਲਾਬਾਦ ਦੇ ਕੌਣ ਕੌਣ? ਸਨ 2000 ਦੇ ਵਿੱਚ ਪਾਕਿਸਤਾਨੀ ਮੁੰਡਿਆਂ ਨੇ ਪੂਰੀ ਦੁਨੀਆ ਦਾ ਕੰਪਿਊਟਰ ਵਾਇਰਸ ਪਾਤਾ। ਭਾਜੀ ਮਲਾਲਾ ਗੁਲਾਲੀ ਕੌਣ ਸੀ? ਨਹੀਂ ਨਹੀਂ ਸਾਰਿਆਂ ਨੂੰ ਚੁੱਪ ਕਰਾਤਾ ਮਿੱਠੂ। ਵਾਹ 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 ਯਾਰ, ਇਹ ਹੀ ਕਰ ਲੈ ਤੇਰੀ ਖੂਬੀ ਹੈ ਜੇ ਤੁਹਾਡਾ ਕੌਣ ਹੈ? ਉਧਰ ਮਲਾਲਾ ਗੁਲਾਲੀ ਹੈਂ? ਮਲਾਲਾ ਗੁਲਾਲੀ ਉਸਤਾਦ ਜੀ ਹੈ। ਨਹੀਂ ਉਹ ਹੈ ਸੀ ਕੋਈ ਵਤਨ ਦੀ ਬੇਟੀ ਸੀ। ਵਤਨ ਦੀ ਬੇਟੀ। ਯਾਰ ਇਹਨੂੰ ਇਦਾਂ ਦਾ ਸੋਚ ਨਾ ਬਿਠਾਇਆ ਕਰੋ ਯਾਰ। ਸਹੀ ਗੱਲ। ਮੈਂ ਤੁਹਾਨੂੰ ਸਹੀ ਕਹਿ ਰਿਹਾ, ਨਹੀਂ ਸੱਚੀ ਹੈ। ਸਾਨੂੰ ਵੀ ਮਰਵਾਏਗਾ। ਨਹੀਂ ਬਾਕੀ ਸ਼ਰੀਕਣੀਆਂ ਨੇ ਵਤਨ ਦੀਆਂ, ਕਹਿੰਦਾ ਵਤਨ ਦੀ ਬੇਟੀ ਸੀ ਉਹ ਕੱਲੀ। ਮਲਾਲਾ ਯੂਸਫ ਯੂਸਫ ਦੇ ਫੈਸਲਾਬਾਦ ਦੇ ਕੌਣ? ਸਖਾਵਤ ਨਾਜ਼ ਸਾਹਿਬ, ਤਾਰਕ ਕੈਸਰ ਟੈਡੀ ਪੀਆ, ਸਾਹਿਬ, ਤਾਰਕ ਟੈਡੀ ਸਾਹਿਬ, ਨਸੀਮ ਵਿਕੀ ਸਾਹਿਬ। ਨਸੀਮ ਵਿਕੀ ਸਾਹਿਬ, ਸਰਦਾਰ ਪੀਆ ਕਮਾਲ ਸਾਹਿਬ, ਤਾਰਕ ਜਵੇਦ ਸਾਹਿਬ। ਤਾਰਕ ਜਵੇਦ ਸਾਹਿਬ। The most legend, the fabulous celebrity ਦਾ ਸਾਹਿਬ। ਹਾਂ ਸਜਾਦ ਜਾਨੀ ਸਾਹਿਬ। ਤਾਂ ਤੁਸੀਂ ਆਪਣਾ ਨਾਮ ਢਿੱਲਾ ਜਿਹਾ ਕਦੋਂ ਲਿਆ? ਨਹੀਂ ਸਾਡੀ ਇਹ ਨਾਮ ਭਾਰਾ ਵਾ। ਅੱਛਾ। ਕੁਟੀਲੀ। ਇਹ ਵੱਡਾ ਇਹ ਪਹਿਲੇ ਲੈਣਾ ਨਾਮ ਸਾਡਾ। ਉਹ ਇਦਾਂ ਦੇ ਫਿਰ ਇਦਾਂ ਦੇ ਬੰਦੇ ਨੇ। ਮੈਂ ਜਿਹੜੇ ਲੈਜੈਂਡ ਹੋਏ, ਅੱਛਾ ਲੈਜੈਂਡ ਨਹੀਂ ਸਾਜੀ, ਮੈਨੂੰ ਉਦੋਂ ਲੈਜੈਂਡ ਦਾ ਪਤਾ ਲੱਗਾ ਕਿ ਲੈਜੈਂਡ ਕਿਹਨੂੰ ਕਹਿੰਦੇ ਨੇ। ਜੀ ਅਸੀਂ ਹਰ ਇੱਕ ਨੂੰ ਐਵੇਂ ਕਹੀ ਜਾਂਦੇ ਹਾਂ। ਜਿਹੜਾ ਆਪਣੇ ਕੰਮ ਦੀ ਛਾਪ ਛੱਡ ਜਾਵੇ। ਲੈਜੈਂਡ ਉਹਨੂੰ ਕਹਿੰਦੇ ਆ ਜਿਹਨੂੰ ਯਾਦ ਰੱਖਿਆ ਜਾਏ, ਵਾਹ। ਕਈ ਸਦੀਆਂ ਯਾਦ ਰੱਖਿਆ ਜਾਏ ਕਿ ਯਾਰ ਇੱਕ ਬੰਦਾ ਹੁੰਦਾ ਸੀ, ਉਹਨੂੰ ਲੈਜੈਂਡ ਕਹਿੰਦੇ। ਅਸੀਂ ਨਿੱਕੇ ਨਿੱਕੇ ਨੂੰ ਵੀ ਲੈਜੈਂਡ ਕਹੀ ਜਾਂਦੇ, ਇਹਨੂੰ ਵੀ ਲੈਜੈਂਡ ਕਹੀ ਜਾਂਦੇ ਲੋਕ। ਮਿੱਠੇ ਨੂੰ ਆਹੋ ਨਹੀਂ ਮੇਰੀ ਤਾਂ ਖੈਰ ਆਪੇ ਹਟ ਜਾਣਗੇ। ਬਾਕੀ ਨਾ ਮੈਨੂੰ ਵੀ ਕਹੀ ਜਾਂਦੇ, ਸਾਰਿਆਂ ਨੂੰ ਕਹੀ ਜਾਂਦੇ ਨੇ। ਇਹ ਤੁਹਾਡਾ ਤੇ ਭਰਦਾ ਨਹੀਂ 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 ਨਹੀਂ, ਉਹ ਲੈਜੈਂਡ ਉਹ ਆ ਜਿਹਨੇ ਕੁਝ ਐਸਾ ਕੀਤਾ ਵਾ ਜਿਹਨੂੰ ਯਾਦ ਰੱਖਿਆ ਜਾਏ, ਉਹਦਾ ਹਵਾਲਾ ਦਿੱਤਾ ਜਾਏ, ਉਹ ਆ ਲੈਜੈਂਡ। ਸਾਈ ਤੁਹਾਨੂੰ ਪਤਾ ਤੁਹਾਡੀ ਬਾਟੇ ਪੱਟੀ ਫੇਰ ਵੱਜ ਗਈ ਹੈ ਫਿਲਮ ਨੁਸਰਤ ਫਤਿਹ ਅਲੀ ਖਾਨ ਸਾਹਿਬ ਜੀ ਹਾਂਜੀ ਲੈਜੈਂਡ ਸੀ। ਜੀ ਹਾਂ ਰਾਹਤ ਫਤਿਹ ਅਲੀ ਖਾਨ ਦਾ ਉਹ ਵੀ ਗਿਆ ਥਾ। ਹਾਂ ਉਹ ਤਾਂ ਇੱਕੋ ਹੀ ਗੱਲ ਹੋ ਗਈ ਨਾ। ਤੂੰ ਜਿਹਨੂੰ ਮਰਜ਼ੀ ਕਹਿ ਪੁੱਤ, ਤੈਨੂੰ ਕਿਹੜਾ ਕਿਸੇ ਨੇ ਫੜ ਲੈਣਾ ਵਾ। ਤਾਂ ਤੂੰ ਆਪਣੇ ਇਹ ਗੱਲ ਮਿੱਟੀ ਕਰਤੀ। ਯਕੀਨ ਕਰੋ ਤੁਹਾਡੀ ਹੁਣ ਜਿਹੜੀ ਆ ਬਾਟੇ ਪੱਟੀ ਨਾ ਅੱਜ ਕੱਲ ਦੀ ਪੂੰਗ ਬਹੁਤ ਸੁਣਨ ਦੀ। ਮੈਮਰੀ ਕਾਰਡਾਂ 'ਚ ਭਰ ਕੇ YouTube ਤੇ ਸਰਚਾਂ ਕਰਕੇ ਦੇਖੋ। ਅੱਛਾ ਓਏ ਛਾਏ ਪਏ ਲੋਕ ਓਏ ਅੱਲਾ ਖੈਰ ਕਰੇ।
ਉਸਤਾਦ ਜੀ ਪਾਕਿਸਤਾਨ ਲਈ ਤੁਸੀਂ ਕੋਈ ਪੈਗਾਮ ਦਿਓ, ਤੁਸੀਂ ਆਖਰ ਉਸਤਾਦ ਆਦਮੀ ਹੋ। ਆਹੋ। ਸਾਨੂੰ ਬਤੌਰ ਆਵਾਮ, ਬਤੌਰ ਪਾਕਿਸਤਾਨੀ ਕੀ ਕਰਨਾ ਚਾਹੀਦਾ ਵਾ? ਇਹ ਹੁਣ ਪਾਕਿਸਤਾਨ ਲਈ ਪੈਗਾਮ ਦੇਣਾ, ਸਬਸਕ੍ਰਾਈਬ ਦੇਣਾ ਕਹਿ ਦੇਣਾ ਜੋ ਰੱਬ ਦਾ। ਮੇਰੇ ਮੁਲਕ ਨੂੰ ਸਬਸਕ੍ਰਾਈਬ ਕਰੋ, ਨਹੀਂ ਲਾਈਕ ਕਰੋ, ਸ਼ੇਅਰ ਕਰੋ। ਲਓ ਜੀ, ਮੁਲਕ ਦੇ ਤਾਂ ਵਿਊ ਘਟੇ ਆ। ਭਾਈਆਂ ਨੇ ਇਹੀ ਗੱਲ ਆ, ਇਹ ਵੀ ਉਹੀ ਗੱਲ ਆ। ਮੇਰੇ ਮੁਲਕ ਨੂੰ ਸਬਸਕ੍ਰਾਈਬ ਕਰੋ ਦਾ ਮਤਲਬ ਹੈ ਵੀ ਜਦੋਂ ਇਹਦੇ ਵਿੱਚ ਕੋਈ ਗੱਲਬਾਤ ਹੋਵੇ ਤੁਹਾਨੂੰ ਨੋਟੀਫਿਕੇਸ਼ਨ ਆਵੇ। ਲਾਈਕ ਕਰੋ ਮਤਲਬ ਉਹਨੂੰ ਪਸੰਦ ਕਰੋ, ਸ਼ੇਅਰ ਕਰੋ ਕਿ ਆਪਣੇ ਪਾਕਿਸਤਾਨ ਦੀ ਗੱਲ ਫੈਲਾਓ। ਬੇਟਾ ਉਹੀ ਗੱਲਾਂ ਨੇ ਤਿੰਨੇ। ਅਮਨ ਦਾ ਪੈਗਾਮ ਹੋਣਾ ਚਾਹੀਦਾ। ਉਮਰਾਂ 'ਚ ਕੀ ਰੱਖਿਆ ਹੈ? ਜਿਹੜੀ ਮੇਰੇ ਦਿਲ ਦੇ ਵਿੱਚ ਗੱਲ ਵਾ, ਖੁਦਾਰਾ ਇਸ ਮੁਲਕ ਨੂੰ ਸੰਭਾਲੋ ਔਰ ਹਮਸਾਏ ਦਾ ਖਿਆਲ ਰੱਖੋ। ਗਲੀ 'ਚ ਮਾਂਜਾ ਮਾਰੋ, ਨਾਲ ਦੇ ਨੂੰ ਬਰਫ਼ ਦਿਓ, ਅਗਲਾ ਮੰਗਦਾ ਵਾ, ਸੰਨ ਭੇਜੋ। ਮੁਲਕ ਦੀ ਗੱਲ ਕਰਦੇ ਆ ਨੇ, ਸਿਰਫ ਆਪਣੀ ਗਲੀ ਦੇ ਦੋ ਘਰਾਂ ਦੀ ਗੱਲ ਕਰਦੇ ਗਲੀ ਦੇ ਵਿੱਚ ਓਵਰਆਲ ਗੱਲ ਹੋਈ ਜਿਹੜੀ ਤੈਨੂੰ ਤੰਗੀ ਹੈ ਨਾ, ਉਹ ਨਾ ਡਿਸਕਸ ਕਰ। ਤੈਨੂੰ ਨਹੀਂ ਕੋਲਾ ਦੇ ਰਿਹਾ, ਨਹੀਂ ਤੇਰਾ ਕੋਈ ਆਟਾ ਫਰਿੱਜ 'ਚ ਰੱਖ ਰਿਹਾ, ਉਹ ਮੁਲਕ ਤੇ ਪਾਤੀ ਹੈ। ਇਸ਼ਾਰੇ ਤੇ ਠਹਿਰਾਓ ਰੱਖੋ, ਇਸ਼ਾਰੇ ਤੇ ਰੁਕ ਜਾਓ, ਨਹਿਰਾਂ 'ਚ ਨਾ ਨਹਾਓ। ਤੁਹਾਨੂੰ ਪਤਾ ਕਿਸ ਕਿਸ ਨੂੰ ਕੱਚ ਚੁੱਭਦਾ ਵਾ, ਸਭ ਸਪੋਲੀਏ ਬਹੁਤ ਹੁੰਦੇ ਆ। ਔਰ ਇਹ ਕੀ ਪੈਗਾਮ ਇਹ ਮੁਲਕ ਦਾ ਪੈਗਾਮ ਦੇ ਪੈਗਾਮ ਆ ਭਾਜੀ। ਦੇ ਲਾ ਔਰ ਪੁਲ ਤੋਂ ਤੇਜ਼ ਨਾ ਉਤਰੋ, ਸਕੂਨ ਹੈ ਪੀ ਪਲੇ ਨਾ ਸਕੂਨ ਨਾਲ ਆਓ ਭਾਜੀ। ਉਹਨਾਂ ਤੋਂ ਰੋਟੀ ਖਾ ਕੇ ਗੈਪ ਨਾ ਹੋਵੋ, ਬਾਰ ਗਰੇਬੀ ਨਾ ਮੰਗੋ, ਬਾਰ ਹਾਂ, ਮੁਲਕ ਨੂੰ ਬਿਹਤਰ ਕਰਨਾ। ਤਿੰਨ ਗੋਲ ਗੱਪੇ ਲੈ ਕੇ 6 ਵਾਰੀ ਖੱਟਾ ਨਾ ਪੀ ਜਾਓ। ਆਪਣੇ ਕੰਮ ਤੇ ਆਇਆ ਜੇ ਪਹਿਲੇ ਟਾਈਮ ਨਾਲ ਲਾਓ, ਕਿਉਂਕਿ ਤੁਹਾਡੇ ਆਪਣੇ ਆਪ ਨਾਲ ਮੁਖਲਸ ਹੋਵੋਗੇ, ਫਿਰ ਤੁਸੀਂ ਛਾਂ ਬਣੋ। ਯਾਰ ਵਾਹ ਵਾਹ, ਵੱਡੀਆਂ ਗੱਲਾਂ ਕੀ ਬਾਤ। ਬੈਂਕ ਦੇ ਬਾਹਰ ਲੈਣਾ ਲੱਗੀਆਂ, ਗਰੀਬ ਮਜ਼ਦੂਰ ਧੁੱਪੇ ਖੜੋਤਾ, ਤੁਸੀਂ ਅੰਦਰ ਏਸੀਆਂ 'ਚ ਬੈਠੇ, ਬਾਹਰ ਤਰਪਾਲ ਪਾ ਦਿਓ, ਬਾਹਰ ਕੂਲਰ ਦਾ ਇੰਤਜ਼ਾਮ ਕਰੋ, ਠੰਡੇ ਪਾਣੀ ਦਾ ਇੰਤਜ਼ਾਮ ਕਰੋ। ਘੂਰੀ ਨਾ ਪਾਓ ਕਿਸੇ, ਓਏ ਇੱਥੇ ਕਿਉਂ ਕਰਦਾ, ਚਲੋ ਘੂਰੀ ਨਹੀਂ ਪਾਓ। ਔਰ 14 ਅਗਸਤ ਦਿਨ ਸਪੈਸ਼ਲੀ ਬੱਚਿਆਂ ਨੂੰ ਫਰਾਓ ਤਰਾਓ, ਪਾਰਕਾਂ 'ਚ ਨਾ ਜਾਓ, ਕਿਉਂਕਿ ਪਾਰਕਾਂ ਦਾ ਵੀ ਰਸ਼ ਹੁੰਦਾ ਵਾ। ਕਿੱਥੇ ਇਹ ਮਤਲਬ ਨਾਲ ਖਾਣੇ ਨਾਲ ਤੇ ਚੱਲ ਜਾ। ਪੋਨੀਆਂ ਕਿੱਦਾਂ ਦੀਆਂ ਪਾ ਕੇ ਕਿੱਦਾਂ ਦੀਆਂ ਗੱਲਾਂ ਕਰ ਰਹੇ। ਕਿ ਪਾਰਕਾਂ ਦੇ ਵਿੱਚ ਰਸ਼ ਹੁੰਦਾ ਵਾ, ਬਾਰ-ਬਾਰ ਫਿਰੋ, ਬੱਚਿਆਂ ਨੂੰ ਗੋਲ ਗੱਪੇ ਖਵਾਓ, ਬੱਚਿਆਂ ਨੂੰ ਫਰੂਟ ਚਾਟ ਖਵਾਓ, ਬੱਚਿਆਂ ਨੂੰ ਆਜ਼ਾਦੀ ਦਾ ਮਕਸਦ, ਬੱਚਿਆਂ ਨੂੰ ਤਰਾਨੇ ਸੁਣਾਓ। ਇਹ ਭੀ ਆਪਣਾ ਬਾਜੇ ਸਲਸਰ ਇਹ ਨਾ ਕਰੋ। ਅਮਨ ਦਾ ਪੈਗਾਮ ਇਹ ਹੁੰਦਾ ਵਾ, ਘਰਾਂ ਦੇ ਵਿੱਚ ਗੁਲਪਾਸ਼ੀ ਕਰੋ, ਪਰਚਮ ਕੁਸ਼ਾਈ ਕਰੋ, ਹਰ ਘਰ ਦਾ ਲੈਟਰ ਛੱਡੋ। ਗੁਲਪਾਸ਼ੀ ਕੀ ਹੈ? ਤੇ ਫੁੱਲ ਸੁੱਟੋ ਭੈਣਾਂ ਭਰਾਵਾਂ ਤੋਂ, ਪਰਚਮ ਕੁਸ਼ਾਈ ਕਰੋ, ਲੈਟਾਂ ਲਾਓ, ਗਲੀ ਸਜਾਓ, ਕੇਕ ਕੱਟੋ, ਮਠਿਆਈ ਵੰਡੋ, ਬਜ਼ੁਰਗਾਂ ਦਾ ਅਦਬ ਕਰੋ, ਛੋਟਿਆਂ ਨਾਲ ਪਿਆਰ ਕਰੋ। ਇਹ ਹੀ ਅਮਨ ਦਾ ਪੈਗਾਮ, ਹੋਰ ਕੀ ਹੈ? ਲੜਾਈ ਨਾ ਸਾਈ ਕਰੋ, ਸਹੀ ਕਿਹਾ, ਤੁਸੀਂ ਗੱਲ ਤੋੜ ਦਿਆ ਕਰੋ 15 ਸਕਿੰਟ ਬਾਅਦ। ਐਂਡ ਤੇ ਕਹਿੰਦੇ ਪੈਗਾਮ ਇਹ ਤਾਂ ਦੇਖੋ ਆਗਾ ਸਭ ਕੁਛ ਸੱਚੀ ਹੋਇਆ। ਅਮਨ ਦਾ ਪੈਗਾਮ ਇਹੀ ਹੈ ਯਾਰ, ਮੁਹੱਬਤਾਂ ਵੰਡੋ, ਲੜੋ ਨਾਲ। ਕੂੜ ਬੰਦਾ ਲੜਦਾ ਜੀ, ਕੂੜ ਕੋਮਾ ਲੜਦੀ ਆ, ਕਿਉਂ ਲੜੀ ਜਾਣੇ, ਕਿਉਂ ਟਾਈਮ ਵੇਸਟ ਕਰਦੇ? ਤੁਸੀਂ ਉੱਥੇ ਲੜਨ ਦੇ, ਅਗਲੇ ਨੇ 500 ਦਾ ਕੰਮ ਕਰ ਲਿਆ, ਸਾਹਮਣੇ ਦੁਕਾਨ ਵਾਲੇ ਇਹ ਥੜੇ ਤੁਸੀਂ ਲੜਨ ਦੇ, ਉਹ ਗਾਹਕ ਤੋਂ ਰਿਹਾ, ਪਤਾ ਨਹੀਂ ਕਦੋਂ ਰੇਟ ਨਾ ਜਾ, ਉਹ ਨਾਲ ਡੰਡਾ ਹੀ ਬੰਨਣ ਡਿਆ, ਤੁਸੀਂ ਲੜੀ ਜਾਣ ਡੇ। ਆਹੋ ਬਹੁਤ ਅੱਛੇ ਯਾਰ ਮਿੱਠੇ। ਨਹੀਂ ਇਹ ਵਤਨ ਦੀਆਂ ਪੋਨੀਆਂ ਵੇਖੋ ਕਿੱਥੇ ਪਾਈਆਂ। ਹਾਂ, ਵਤਨ ਦੀਆਂ ਪੋਨੀਆਂ ਦਾ ਉਹਨੇ ਹੱਕ ਖਰਾਬ ਕਰਤਾ। ਨਹੀਂ ਉਸਤਾਦ ਜੀ, ਸੱਚੀਆਂ ਗੱਲਾਂ ਨਹੀਂ ਕੀਤੀਆਂ। ਮੈਂ ਕਹਿੰਦਾ ਤੂੰ ਐਸੀਆਂ, ਲੇਕਿਨ ਇਹ ਤੂੰ ਵਤਨ ਵਾਸਤੇ ਨਹੀਂ ਕਹਿ ਰਿਹਾ, ਤੂੰ ਕਿਸੇ ਛੋਟੇ ਜਿਹੇ ਮਹੱਲੇ ਦੀ ਗੱਲ ਕਰ ਰਿਹਾ। ਨਹੀਂ ਲੜਾਈ, ਪੂਰੇ ਵਤਨ ਦੀ ਗੱਲ ਕਰਨਾ। ਲੜਾਈ ਓਵਰਆਲ ਹੁੰਦੀ ਆ ਹਰ ਪਾਸੇ। ਅੱਛਾ, ਲੜਾਈ 'ਚ ਰੱਖਿਆ ਇਹਦੇ ਨਾਲ ਮੁਲਕ ਠੀਕ ਹੋ ਜਾਏਗਾ। ਹਾਂ, ਤੁਸੀਂ ਲੜਨਾ ਛੱਡ ਦਿਓ, ਬਹਿਸ ਛੱਡ ਦਿਓ। ਬਹਿਸੋ ਮੁਬਾਸਾ, ਤੁਹਾਨੂੰ ਬੰਦਾ ਕਹਿੰਦਾ 2 ਰੁਪਏ ਐਨੇ, ਤੁਸੀਂ 2 ਰੁਪਏ ਵੱਧ ਦੇਣ ਦੀ ਖਾਤਰ ਨਹੀਂ, ਉੱਥੇ ਐਨੇ ਦਾ ਮਿਲਣ ਡਿਆ ਸੀ, ਠਾਪਾ 100 ਰੁਪਏ ਕਿਲੋ ਪਿਆਜ਼, 100 ਰੁਪਏ ਲਵੋ। ਆਖਰ ਉਹਨੇ ਵੀ ਕਿੱਥੋਂ ਕਮਾਉਣਾ? ਝੂਠ ਨਾ ਬੋਲੋ, ਸਾਧ ਰਣ ਚਨਿਆਂ ਦਾ ਕਹਿ ਕੇ ਤੇ ਉਸ ਗੱਲ ਤੇ ਪੂਰੇ ਉਤਰੋ। 14 ਅਗਸਤ ਆ ਗਈ, ਮਿੱਠੇ ਚਨੇ ਨਹੀਂ ਆਏ। ਮੈਂ ਕਹਿੰਦਾ ਉਸਤਾਦ ਜੀ, ਇੱਕੋ ਹੀ ਕੰਮ, ਕਾਨੂੰਨ ਦੀ ਬਾਲਾ ਦਸਤੀ ਛੱਡ ਦਿਓ। ਨਹੀਂ ਛੱਡਦੀ ਨਹੀਂ, ਅਪਣਾਓ। ਹਾਂ, ਇਹ ਮੈਂ ਨੌਜਵਾਨ ਨਸਲ ਨੂੰ ਪੈਗਾਮ ਦੇ ਰਿਹਾ ਕਿ ਕਾਨੂੰਨ ਦੀ ਬਾਲਾ ਦਸਤੀ, ਬਾਕੀ ਛੱਡ ਦਿਓ ਸਾਰਾ ਕੁਝ, ਇਸ਼ਾਰਾ ਨਾ ਤੋੜੋ, ਛੱਡ ਦਿਓ ਸਾਰਾ ਕੁਝ, ਸਾਰਾ ਕੁਛ ਇਹਦੇ ਚ ਆ ਜਾਣਾ, ਸਹੀ ਗੱਲ। ਸਾਰਾ ਕੁਛ ਇਹਦੇ ਚ ਆ ਜਾਣਾ ਵਾਹ 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 ਵਾਹ। ਕਿ ਕਾਨੂੰਨ ਇੰਜ ਹੋ ਜੇ 101%, 101%, ਹਾਂ, ਗਰੀਬ ਲਈ, ਅਮੀਰ ਲਈ, ਮਾੜੇ ਲਈ, ਚੰਗੇ ਲਈ, ਕਿਸੇ ਲਈ ਕਾਨੂੰਨ। ਇੱਕ ਛੋਟੀ ਜੀ ਸਜ਼ਾ ਹੋਵੇ, ਚਾਹੇ 302 ਹੋਵੇ, 10 ਰੁਪਏ ਦਾ ਫਰਾਡ ਹੋਵੇ, ਚਾਹੇ 10 ਅਰਬ ਰੁਪਏ ਦਾ ਫਰਾਡ ਹੋਵੇ, ਜੀ ਉਂਝ ਹੀ ਕਾਨੂੰਨ ਹਰਕਤ ਚ ਆਵੇ। ਕਾਨੂੰਨ ਉਸਤਾਦ ਜੀ 90% ਤੁਹਾਡਾ ਮਸਲੇ ਹੱਲ ਕਰ ਦੇਗਾ। ਔਰ ਦੂਸਰੀ ਗੱਲ, ਮੈਰਿਟ ਤੇ ਬਾਕੀ ਕਿਉਂ? ਕੁਛ ਨਾ ਕਰੋ, ਸਾਰਾ ਕੁਛ ਇਹਦੇ ਵਿੱਚ ਆ। ਲੜਾਈ ਉਹਦੇ ਚ ਆ ਜਾਣੀ। ਹਾਂ, ਮੈਰਿਟ ਤੇ ਕਿਉਂ? ਸਮਝ ਆ ਰਹੀ? ਹਾਂਜੀ ਹਾਂਜੀ ਹੈਲਮਟ ਦੀ ਮੋਬਾਈਲ, ਹੁਣ ਮੈਂ ਪਿਛਲੇ ਸ਼ੋਅ 'ਚ ਕਿਹਾ ਨਹੀਂ ਹਾਂਜੀ। ਯਾਰ, ਆ ਵੈਸੇ ਮੈਂ ਤੁਹਾਨੂੰ ਦੱਸ ਦਿਆਂ ਨਾਜ਼ਰੀਨ, ਅਸੀਂ ਉਹ 2 ਸ਼ੋਆਂ 'ਚ ਉਹਨਾਂ ਨੂੰ ਬੁਲਾਇਆ ਵਿਚਾਰਿਆਂ ਨੂੰ, ਉਹ ਜਿਹੜੇ ਆਏ ਸੀ, ਉਹ ਨੋਸ਼ੀ ਨੂੰ ਤੇ ਉਹਨਾਂ ਨੂੰ। ਇਹ ਐਸਾ ਲਾਂਤੀ ਆ, ਇਹਨੇ ਵਿਚਾਰਿਆਂ ਨੂੰ, ਉਹਨਾਂ ਨੂੰ ਬੋਲਣ ਹੀ ਨਹੀਂ ਦਿੱਤਾ ਸਾਨੂੰ। 2ਵਾਂ ਸ਼ੋਆਂ 'ਚ ਪਹਿਲੇ 'ਚ ਥੋੜਾ ਜਿਹਾ ਮਜ਼ਾ ਆਇਆ, ਦੂਜੇ 'ਚ ਬਿਲਕੁਲ ਮਜ਼ਾ ਨਹੀਂ ਆਇਆ।
ਉਹ ਵਿਚਾਰੇ ਡਰੇ, ਤੁਸੀਂ ਦੇਖਣਾ ਦੇਖ ਲਿਆ ਹੋਈ ਆ, ਪਤਾ ਨਹੀਂ ਬਾਅਦ ਚ ਚੱਲਣਾ, ਉਹ ਡਰੇ ਬੈਠੇ ਨੇ ਵਿਚਾਰੇ। ਆ ਬਾਤ ਹੀ ਮੇਰੇ ਤੇ ਪਾਤੀ ਨਹੀਂ ਦਿੰਦੇ, ਸਹੀ ਗੱਲ ਆ, ਤੂੰ ਹਟਦਾ ਹੀ ਨਹੀਂ ਆ। ਉਸਤਾਦ ਜੀ, ਤੂੰ ਉਹਨਾਂ ਦੇ ਉਹ ਐ ਪਰ ਕੇ ਉਹਨਾਂ ਨੇ ਪੂਰਾ ਫੌਕਾ ਨਿਜ਼ਾਮ ਕਰਕੇ ਤੂੰ ਰੱਖਿਆ ਉਹਨਾਂ ਨੂੰ ਇੰਜ ਮੁੱਠੀ ਦੇ ਵਿੱਚ ਆਪਣੀ। ਉਹਨੂੰ ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਉਹ ਤੁਸੀਂ, ਮੈਂ ਕਿਹਾ ਬੋਲਿਆ ਕਰੋ, ਕੁਝ ਨਹੀਂ ਹੁੰਦਾ, ਤੁਸੀਂ ਇਹਨੂੰ ਪੈ ਜਿਆ ਕਰੋ, ਸਹੀ ਗੱਲ ਮੇਰਾ ਲਾਇਆ ਕਰੋ। ਔਰ ਨੋਸ਼ੀ ਕਹਿੰਦਾ ਵੀ ਸੀ ਆਉਣ ਤੋਂ ਪਹਿਲੇ, ਉਹਨੇ ਕਿਹਾ ਯਾਰ ਮਿੱਠਾ ਨਾ ਉਹ ਚੱਲ ਜਾਣਦੇ ਕਰੋ ਯਾਰ ਮਿੱਠੇ ਕਿਉਂ ਮੂੰਹ ਤੇ ਨਹੀਂ ਕਹਿੰਦਾ। ਉਹ ਚੱਲ ਉਹ ਸਾਈਡ ਵਿੱਚ ਭੱਲੇ ਪਾਤੇ, ਮੈਂ ਤਾਂ ਦਮ ਛਤਰੀ ਬੈਠੇ ਸੀਗੇ, ਉਹ ਹੱਸਦੇ ਰਹੇ, ਸਮਾਈਲਾਂ ਦਿੰਦੇ ਰਹੇ, ਵੱਡੇ ਲਾਫਟਰ ਆਏ ਉਧਰੋਂ। ਔਰ ਉਸਤਾਦ ਜੀ ਭੱਲਿਆਂ ਦੇ ਐਡਾ ਮਾੜਾ ਡੇਲਾ ਪਾਇਆ, ਉਹ ਯਾਰ ਮੰਜੇ ਤੇ ਪਏ ਕਾਲੂ ਨੂੰ ਉਹਨਾਂ ਨੇ ਦੱਸਿਆ ਪੇਟ ਖਰਾਬ ਹੋਇਆ ਕਿ ਨੋਸ਼ੀ ਦਾ। ਓਏ ਹਲਕਾ ਭਰਾ ਕੋਣਾ ਵੀ ਨੀ ਟੱਪੇ, ਇੱਥੇ ਹੋਣੇ ਗਏ ਆ, ਮੈਂ ਤਾਂ ਚੇਲਾ ਕਰਦਾ ਹੁੰਦਾ ਭਰਾਵਾ। 14 ਅਗਸਤ ਆ ਗਈ ਹੈ, ਮਿੱਠੇ ਤੇਰੇ ਚਨੇ। ਓਏ ਇੱਕੋ ਦਿਨ ਜੀ, ਤੁਸੀਂ ਇਹ ਦੇਖੋ, ਇੱਕੋ ਦਿਨ ਤੁਸੀਂ 14 ਅਗਸਤ ਵੀ ਕਰਨੀ, ਜੁਮੇ ਦਾ ਸ਼ੋਅ ਵੀ ਕਰਦੇ ਆ। ਨਹੀਂ ਨਹੀਂ, ਉਹ ਵਿਚਾਰੇ ਦੋਵੇਂ ਸ਼ੋਅ ਉਹਨਾਂ ਦੇ ਵਿਚਾਰਿਆਂ ਦੇ ਨਾ ਮਤਲਬ ਡਰੈਗ ਬਹੁਤ ਜ਼ਿਆਦਾ ਸੀ। ਉਹ ਤੁਹਾਨੂੰ ਇੰਝ ਲੱਗੇਗਾ ਬੈਠੇ ਨਹੀਂ ਵਿਚਾਰੇ ਵਿੱਚ, ਸਿਰਫ ਪ੍ਰੈਸ਼ਰ ਪਾਈ ਰੱਖਿਆ ਉੱਤੋਂ, ਹਟਦਾ ਹੀ ਨਹੀਂ ਹਟਦਾ ਹੀ। ਮੈਂ ਤਾਂ ਪਹਿਲੇ ਤੁਸੀਂ ਕਹਿੰਦੇ ਇਹਨਾਂ ਨੂੰ ਮਿੱਠੇ ਨੂੰ ਇਹਨਾਂ ਨਾਲ ਭਾਓ ਜੀ, ਮਿੱਠੇ ਨੂੰ ਇਹਨਾਂ ਨਾਲ ਭਾਓ, ਮੈਂ ਕੱਲ ਪਾ ਲਓ ਮਿੱਠੇ ਨੂੰ। ਲੋ ਜੀ ਆਪਾਂ ਕਦੋਂ ਨੋਸ਼ੀ ਉਹਨਾਂ ਨੇ ਬਹਿਣਾ ਹੀ ਸਹੀ। ਹੁਣ ਠੀਕ ਆ, ਰਾਜੀ ਨੇ ਤੁਸੀਂ ਸਾਰੇ। ਅੱਜ ਮਿੱਠੇ ਨਾਲ ਰੌਣਕ ਆ। ਮਿੱਠਾ ਇੱਕ ਇਹਨੂੰ ਰੋਕੋ ਨਾ, ਇੱਕ ਮਸ਼ੀਨ ਆ, ਇਹ ਇੱਕ ਮੋਟਰ ਆ ਜਿਹੜੀ ਚੱਲ ਪਈ ਆ, ਇਹਨੇ ਰੁਕਣਾ ਹੀ ਨਹੀਂ। ਉਹ ਤੂੰ ਮੋਟਰ ਨਾ ਕਿਆ ਗੱਲਾਂ ਦੀ ਜੁੱਤਾਂ ਦੀ। ਹੋਰ ਮੈਂ ਕਿਹਾ ਭਾਈ ਜੀ ਹੋਵੇ ਵਤਨ ਵਾਸਤੇ ਅਸੀਂ ਇਹੀ ਕਵਾਂਗੇ, ਭਾਈ ਤੁਹਾਡਾ ਮੈਸੇਜ ਆ ਗਿਆ। ਨਹੀਂ ਖੁਦਾਰਾ ਮੈਰਿਟ ਤੇ ਗਿਆ, ਤੁਹਾਡੀ ਸ਼ੇਪ ਵੀ ਤੁਸੀਂ ਕਰਾਉਣੀ ਹੈ ਨਾ, ਉਸ ਦਾਗ ਤੋਂ ਬਾਅਦ ਚੋਂ ਆਓ ਜਿਹੜਾ ਪਹਿਲੇ ਬੈਠਾ ਵਾ। ਸੱਚੀ ਥੜੇ ਨਾ ਬਣਵਾਓ, ਗਲੀਆਂ ਦੇ ਵਿੱਚ ਤੁਸੀਂ ਥੜੇ ਏਡੇ ਬਣਵਾਏ ਹੁੰਦੇ, ਰਾਹ ਬੰਦ ਕੀਤਾ ਹੁੰਦਾ, ਔਰ ਤੇਰੇ ਘਰ ਭੁੱਖ ਨਾ ਚੰਡੇ ਹੁੰਦੀ, ਤੁਸੀਂ ਇਹ ਸਲਾਹ ਕਰਦੇ ਹੋ ਗਲੀ ਨੂੰ ਗੇਟ ਕਿੱਦਾਂ ਲਵਾਉਣਾ। ਪਹਿਲੇ ਆਪਣੇ ਘਰ ਦੇ ਯਾਰ ਮਿੱਠੇ ਜਿਹੜਾ ਦੇਖ ਵਰਤੋਂਦਾ ਉਹ ਵੀ ਇਨਸਾਫ ਨਹੀਂ ਕਰਦਾ, ਇਹ ਵੀ ਦੱਸ। ਇਨਸਾਫ ਕਿਸੇ ਨੂੰ ਬੋਟੀ ਪਾਤੀ, ਕਿਸੇ ਨੂੰ ਨਹੀਂ ਪਾਈ। ਇਨਸਾਫ ਇੱਥੇ ਅਗਰ ਦੱਛੀਆਂ ਵਿਗੜਦੀਆਂ ਦੇਖਣੀਆਂ, ਇਨਸਾਫ ਦੀ ਪੱਕ ਨਹੀਂ ਦੇਖੋ। ਉਸਤਾਦ ਜੀ ਸਹੀ ਕਹਿ ਰਿਹਾ, ਜਿਹਨੂੰ ਸਾਡੇ ਮੁਲਕ ਚ ਕੰਮ ਤੋਂ ਛੁੱਟੀ ਹੁੰਦੀ ਬੂਹੇ ਅੱਗੇ ਜੰਮ ਬਣਾਉਂਦਾ ਤਵਾਰ ਦੇ ਨਾਲ। ਯਾਰ ਜਿੱਥੇ ਬਣਾਇਆ ਵੀ ਉਹਨੇ ਭੈੜਾ ਜਿਹਾ, ਪੈਦਲ ਵੀ ਨੰਗਲ ਤੇ ਪਸਲੀਆਂ। ਜਿਹਦਾ ਬੱਚਾ ਮਾੜਾ ਜਿਹਾ ਰਹਿਣਾ ਸਿੱਖਦਾ ਉਹ ਬਣਾ ਦਿੰਦਾ ਬਾਹਰ। ਹਾਂਜੀ, ਉਹ ਜਿਸ ਐਵੇਂ ਸਿੱਧੀਆਂ ਐਂਡ ਤਾਂ ਖੜੀਆਂ ਕਰਕੇ ਉੱਤੇ ਸੀਮੈਂਟ ਪਾ ਦਿੰਦੇ, ਨਾ ਕੋਈ ਉਹਦਾ ਹੈ ਹੀ ਨਹੀਂ ਸਪੀਡ ਰੋਕੀ। ਬ੍ਰੇਕਰ ਗਵਰਨਮੈਂਟ ਦੀ ਇਜਾਜ਼ਤ ਤੋਂ ਬਗੈਰ ਨਹੀਂ ਬਣਨਾ ਚਾਹੀਦਾ। ਔਰ ਸਾਡੀ ਪ੍ਰਾਪਰਟੀ ਨਹੀਂ ਹੈਗੀ ਉਹ ਜਿੱਥੇ ਤੁਸੀਂ ਬਣਾ ਰਹੇ ਹੋ, ਉਹਨੂੰ ਛੇੜਖਾਨੀ ਫਿਰ ਕਰਦੇ। ਉਸਤਾਦ ਜੀ ਐਵੇਂ ਮਹੱਲੇ 'ਚ ਛੋਟੀ ਜੀ ਮੰਗਣੀ ਤੇ ਕਿਸੇ ਨੂੰ ਵੀ ਨਹੀਂ ਪੁੱਛਿਆ, ਇੱਧਰ ਵੀ ਕਨਾਤ ਲਾ ਕੇ ਗਲੀ ਬੰਦ ਕਰ, ਇੱਧਰ ਵੀ ਕਰਤੀ। ਸਹੀ ਗੱਲ। ਕਿ ਮੰਗਣੀ ਤੇ ਤੁਹਾਡੀ, ਲੋਕਾਂ ਨੂੰ ਕੀ ਰਸਤਾ ਕਿਉਂ ਬੰਦ ਕੀਤਾ ਤੁਸੀਂ? ਬਹੁਤ ਵਿਆਹਾਂ ਤੇ ਵੀ ਹਾਂਜੀ ਹਾਂਜੀ। ਆਹੋ ਕਿਸੇ ਲਈ ਵੀ ਮੁਸ਼ਕਲ ਪੈਦਾ ਕਰਨਾ ਗੁਨਾਹ ਵੀ ਹੈ, ਗੈਰ। ਉਹੀ ਮੈਂ ਤੈਨੂੰ ਕਹਿ ਰਿਹਾ ਨਾ, ਕਾਨੂੰਨ ਕਿ ਤੁਹਾਡੀ ਇੱਕ ਕਾਲ ਜਾਵੇ ਤਾਂ ਹਾ ਲਾ 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 ਨਿਜ਼ਾਮ ਓਕੇ ਹੋ ਜਾ। ਠੀਕ ਆ ਜੀ, ਚਲੋ ਜੀ, ਲੋ ਜੀ ਨਾਜ਼ਰੀਨ, ਬਹਰਾਲ ਬਹੁਤ ਬਹੁਤ ਮੁਬਾਰਕ ਹੋਵੇ ਤੁਹਾਨੂੰ 14 ਅਗਸਤ। ਠੀਕ ਆ ਜੀ। ਔਰ ਹਰ ਉਹ ਬੰਦਾ ਜਿਹੜਾ ਜਿਸ ਵੀ ਮੁਲਕ ਦੇ ਵਿੱਚ ਆ, ਉਹਨੂੰ ਪਹਿਲੇ ਆਪਣੇ ਮੁਲਕ ਦਾ ਸੋਚੇ, ਸਭ ਤੋਂ ਪਹਿਲੇ ਆਪਣਾ ਮੁਲਕ, ਬਾਕੀ ਸਾਰਾ ਕੁਝ ਬਾਅਦ ਚ। ਵਤਨ ਪਹਿਲੇ, ਵਤਨ ਦੀ ਮੁਹੱਬਤ ਪਹਿਲੇ। ਠੀਕ ਆ ਜੀ, ਰੱਬ ਰੱਖਾ, ਆਪਣਾ ਖਿਆਲ ਰੱਖੋ, ਫਿਰ ਤੁਹਾਡੇ ਨਾਲ ਕੱਲ ਮੁਲਾਕਾਤ ਹੋਏਗੀ।